ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 30 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟੇਰਕੇਨਾ 415-909-0573। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਵਾ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਪਿਛਲੇ 2-3 ਦਿਨਾਂ ਤੋਂ ਆਪਾਂ ਤੁਹਾਨੂੰ ਹਰੀਕੇਨ ਆਈਡੇਲੀਆ ਦੀ ਗੱਲਬਾਤ ਕਰ ਰਹੇ ਸੀ। ਆਲਰੇਡੀ ਉਸਨੇ ਫਲੋਰੀਡਾ ਦਾ ਜੋ ਨਾਰਦਰਨ ਫਲੋਰੀਡਾ ਤੇ ਸਾਊਥ ਜਾਰਜੀਆ ਦਾ ਏਰੀਆ ਹੈਗਾ ਉਸਨੂੰ ਹਿੱਟ ਕਰਨਾ ਸ਼ੁਰੂ ਕਰ ਦਿੱਤਾ। ਉੱਥੇ 90 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲ ਰਹੀਆਂ ਤੇ ਬਹੁਤ ਸਾਰੇ ਸ਼ਹਿਰ ਆ ਪਾਣੀ ਨਾਲ ਫਲੱਡ ਵੀ ਹੋ ਗਏ। 250 ਮੀਲ ਦਾ ਲੰਮਾ ਏਰੀਆ ਆ ਸਾਊਥ ਈਸਟ ਦੇ ਵਿੱਚ, ਫਲੋਰੀਡਾ ਏਰੀਆ ਦੇ ਵਿੱਚ। ਬਹੁਤ ਸਾਰੇ ਜਿਹੜੇ ਮੇਜਰ ਬ੍ਰਿਜ ਹੈਗੇ ਆ ਕਨੈਕਟ ਕਰਦੇ ਛੋਟੇ ਛੋਟੇ ਆਈਲੈਂਡਸ ਨੂੰ, ਉਹ ਇਨਐਕਸੈਸੀਬਲ ਆ ਕਿਉਂਕਿ ਜਿਹੜਾ ਬਹੁਤ ਹੀ ਜ਼ਿਆਦਾ ਵਾਇਲੈਂਟ ਟਰੈਕ ਆ ਇਸ ਜੋ ਹਰੀਕੇਨ ਆ ਉਸ ਦਾ। ਫਲੋਰੀਡਾ ਦੇ ਨਾਲ ਨਾਲ ਜਾਰਜੀਆ ਤੇ ਸਾਊਥ ਕੈਰੋਲੀਨਾ ਉੱਥੇ ਵੀ ਜਿਹੜੀ ਆ ਫਲੱਡਿੰਗ ਹੋਈ ਹੈਗੀ ਆ। ਸੋ ਬਹੁਤ ਸਾਰੇ ਲੋਕਾਂ ਨੂੰ ਅਵੈਕੂਏਟ ਵੀ ਕੀਤਾ ਗਿਆ ਹੈਗਾ ਤੇ ਫੀਮਾ ਵਾਲੇ ਪੂਰੇ ਜ਼ੋਰ ਦੇ ਨਾਲ ਉੱਥੇ ਗੱਲਬਾਤ ਜਿਹੜੀ ਆਪਣੀਆਂ ਸੇਵਾਵਾਂ ਦੇ ਰਹੇ ਹੈਗੇ ਆ। ਵਾਟਰ ਲੈਵਲ ਜੋ ਆ ਸਟੇਨ ਹੈਚੀ ਰਿਵਰ ਤੇ ਬਿਗ ਬੈਂਡ ਜਿਹੜਾ ਬਿਗ ਬੈਂਡ ਟਾਊਨ ਦੇ ਵਿੱਚ ਆ, ਉਹ ਲਗਭਗ 9 ਫੁੱਟ ਉੱਚਾ ਚੜ ਗਿਆ 2 ਘੰਟਿਆਂ ਦੇ ਵਿੱਚ। ਤੁਸੀਂ ਦੇਖੋ ਕਿ ਕਿੰਨੀ ਤੇਜ਼ੀ ਦੇ ਨਾਲ ਉਹ ਜਿਹੜਾ ਆ ਹਰੀਕੇਨ ਆਇਆ ਜਿਹਦੇ ਨਾਲ ਫਲੱਡਿੰਗ ਹੋਈ ਹੈਗੀ ਆ। 8 ਫੁੱਟ ਹਾਇਰ ਆ ਦੈਨ ਨਾਰਮਲ ਜਿੰਨਾ ਹੋਣਾ ਚਾਹੀਦਾ ਹੈਗਾ। ਤੇ ਟੈਂਪਾ, ਸੇਂਟ ਪੀਟਰਸਬਰਗ, ਫੋਰਟ ਮਾਇਰਸ ਬੀਚ, ਇਹ ਸਾਰੇ ਏਰੀਏ ਵੀ ਇਹਦੇ ਜਿਹੜੇ ਆ ਪਾਥ ਦੇ ਵਿੱਚ, ਇਹਦੇ ਰਸਤੇ ਦੇ ਵਿੱਚ ਆਏ ਹੈਗੇ। ਜੀ ਬਿਲਕੁਲ, ਫਲੋਰੀਡਾ ਤੇ ਜਾਰਜੀਆ ਦੇ ਉੱਤੇ ਇਸ ਦੀ ਜਿਹੜੀ ਮਾਰ ਜਿਹੜੀ ਉਹ ਰਹਿਣੀ ਆ, ਪਰ ਬਹੁਤ ਸਾਰੇ ਜਿਹੜੇ ਫਲੋਰੀਡਾ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਛੱਡ ਕੇ ਨਹੀਂ ਜਾ ਰਹੇ, ਵੈਕੂਏਟ ਉਹ ਕਰ ਨਹੀਂ ਰਹੇ ਹੈਗੇ। ਉਹ ਕਹਿੰਦੇ ਵੀ ਅਸੀਂ ਰਾਈਡ ਆਊਟ ਵੀ ਕਰਨਾ ਜਿਹੜਾ ਆ ਉਹ ਚਾਹੁੰਦੇ ਆ। ਸੋ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਹਰੀਕੇਨ ਆਈਡੀਲੀਆ ਜਿਹੜਾ ਆ ਇਹ ਕੈਟੇਗਰੀ 1 ਸਟੋਰਮ ਦੇ ਤੌਰ ਦੇ ਉੱਤੇ ਹਿੱਟ ਜਿਹੜਾ ਉਹ ਕਰ ਲਿਆ ਆ। ਵੈਡਨਸਡੇ ਅਰਲੀ ਜਿਹੜਾ ਇਹ ਲੈਂਡਫਾਲ ਕਰੇਗਾ, ਉਸ ਦੇ ਕਰਕੇ ਮੀਂਹ ਤੇ ਉਹ ਕਾਫੀ ਕੁਛ ਜਿਹੜਾ ਆ ਉਹ ਹੋਊਗਾ। ਸੋ ਆਲਰੇਡੀ ਜਿਹੜਾ ਉਹ ਦੱਸਿਆ ਆ, ਆਲਰੇਡੀ 2.5 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਗੈਰ ਦੱਸੇ ਜਾ ਰਹੇ ਨੇ। ਰਿਕਾਰਡ ਤੋੜ ਪਾਣੀ ਜਿਹੜਾ ਆ ਉਹ ਚੜਿਆ ਆ। ਅਲਾਫੀਆ ਰਿਵਰ ਜਿਹੜੀ ਆ ਉੱਥੇ ਉਹ ਫਲੱਡ ਸਟੇਜ ਦੇ ਉੱਤੇ ਪਹੁੰਚ ਚੁੱਕੀ ਆ, ਜਿਹਦੇ ਕਰਕੇ ਰੋਡਸ ਵਗੈਰਾ ਆ ਉਹਨਾਂ ਨੂੰ ਬੰਦ ਕਰਨਾ ਪੈ ਗਿਆ ਆ। ਸਕੂਲ ਦੀ ਬੱਸ ਜ਼ਿਆਦਾਤਰ ਜਿਹੜਾ ਸਟਾਪ ਸਾਈਨ ਹੁੰਦਾ ਆ ਉਹ ਜ਼ਿਆਦਾਤਰ 7 ਫੁੱਟ ਦਾ ਹੁੰਦਾ ਆ। ਸੋ ਪਾਣੀ ਕਹਿੰਦੇ ਆ ਵੀ 10.5 ਫੁੱਟ 11 ਫੁੱਟ ਤੱਕ ਜਿਹੜਾ ਉਹ ਚੜ੍ਹ ਸਕਦਾ ਆ। ਸੋ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਆ ਵੀ ਸਥਿਤੀ ਕਿਹੜੇ ਪਾਸੇ ਵੱਲ ਨੂੰ ਉੱਧਰ ਬਣ ਰਹੀ ਆ। ਹੁਣ ਤੱਕ 2 ਜਾਣਿਆਂ ਦੀ ਮੌਤ ਹੋ ਚੁੱਕੀ ਆ ਪਾਸਕੋ ਕਾਉਂਟੀ ਦੇ ਵਿੱਚ। ਇਹ ਵੈਦਰ ਰਿਲੇਟਡ ਇਵੈਂਟਸ ਦੇ ਨਾਲ ਦੱਸਿਆ ਜਾ ਰਿਹਾ ਆ ਤੇ ਕਹਿੰਦੇ ਵੀ ਅਜੇ ਇਸ ਦਾ ਮਾੜਾ ਰੂਪ ਦੇਖਣ ਵਾਲਾ ਰਹੇਗਾ। ਫਲੋਰੀਡਾ ਦੇ ਜਿਹੜੇ ਸਿਟਰਸ ਕਾਉਂਟੀ ਦੇ ਸ਼ੈਰਿਫ ਉਹਨਾਂ ਨੇ ਕਿਹਾ ਆ ਵੀ ਵਰਸਟ ਆਫ ਦ ਸਟਾਰਮ ਇਜ਼ ਨਾਟ ਓਵਰ ਯੈਟ। ਸੋ ਪਾਵਰ ਆਊਟੇਜਸ, ਚੀਜ਼ਾਂ ਡਿੱਗ ਰਹੀਆਂ, ਟੁੱਟ ਰਹੀਆਂ, ਇਹ ਬਹੁਤ ਜ਼ਿਆਦਾ ਇਸ ਟਾਈਮ ਸਥਿਤੀ ਜਿਹੜੀ ਆ ਉਹ ਮਾੜੀ ਬਣੀ ਪਈ ਆ। ਸੋ ਲਗਭਗ 12 ਮਿਲੀਅਨ ਲੋਕਾਂ ਨੂੰ ਸੈਂਟਰਲ ਤੇ ਨਾਰਦਰਨ ਫਲੋਰੀਡਾ ਏਰੀਏ ਦੇ ਵਿੱਚ ਤੇ ਸਾਊਥ ਈਸਟ ਜਾਰਜੀਆ ਦੇ ਵਿੱਚ ਅਫੈਕਟ ਕਰ ਰਿਹਾ ਆ। ਬਹੁਤ ਸਾਰੇ ਏਰੀਏ ਦੇ ਲੋਕ ਉਹ ਜੋ ਉਸ ਜਗ੍ਹਾ ਦੇ ਉੱਤੇ ਰਹਿੰਦੇ ਆ ਉਹ ਕਹਿ ਰਹੇ ਆ ਵੀ ਅਸੀਂ ਪੂਰੀ ਦੁਨੀਆ ਦੇ ਨਾਲੋਂ ਟੁੱਟੇ ਹੋਏ ਹੈਗੇ ਆ। ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਬ੍ਰਿਜ ਕਈ ਜਗ੍ਹਾ ਤੇ ਕਲੋਜ਼ ਕਰ ਦਿੱਤੇ ਗਏ। ਏਅਰ ਟਰੈਵਲ
ਦੀ ਜੇ ਗੱਲਬਾਤ ਕਰਦੇ ਜਾਈਏ, ਹੰਡਰਡਸ ਆਫ ਫਲਾਈਟਸ ਜੋ ਟੈਂਪਾ ਇੰਟਰਨੈਸ਼ਨਲ ਏਅਰਪੋਰਟ ਤੋਂ ਚੱਲਦੀਆਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਆ। ਬ੍ਰਿਜਿਸ ਬਹੁਤ ਜ਼ਿਆਦਾ ਜੋ ਆ ਉਹ ਸ਼ਟ ਡਾਊਨ ਕਰ ਦਿੱਤੇ ਗਏ ਆ ਫਲੋਰੀਡਾ 'ਚ। 28 ਕਾਉਂਟੀਜ਼ ਦੇ ਵਿੱਚ ਐਮਰਜੈਂਸੀ ਡਿਕਲੇਅਰ, ਐਕਚੁਅਲੀ ਐਮਰਜੈਂਸੀ ਡਿਕਲੇਅਰ 49 ਕਾਉਂਟੀ 'ਚ ਆ, 67 ਟੋਟਲ ਫਲੋਰੀਡਾ ਦੀਆਂ ਕਾਉਂਟੀਜ਼ ਹੈਗੀਆਂ ਆ, ਪਰ 28 ਕਾਉਂਟੀਜ਼ ਤੋਂ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਤੋ ਜੀ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਜੇ ਟੋਟਲ 67 ਫਲੋਰੀਡਾ ਦੀਆਂ ਕਾਉਂਟੀਜ਼ ਆ ਤੇ 28 ਚੋਂ ਇਵੈਕੂਏਟ ਕੀਤਾ ਗਿਆ। 2,70,000 ਲੋਕਾਂ ਦੇ ਬਿਜ਼ਨੈਸਸ ਤੇ ਘਰਾਂ ਦੀਆਂ ਜੋ ਬਿਜਲੀ ਆ ਉਹ ਚਲੇ ਗਈ ਹੈਗੀ ਆ ਫਲੋਰੀਡਾ ਦੇ ਵਿੱਚ। 40,000 ਦੇ ਕਰੀਬ ਜਾਰਜੀਆ ਦੇ ਵਿੱਚ ਲੋਕਾਂ ਦੀ ਬਿਜਲੀ ਚਲੇ ਗਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸ਼ੈਲਟਰ ਲੈ ਰਹੇ ਹੈਗੇ ਰੈੱਡ ਕਰਾਸ ਦੇ ਥਰੂ। ਸਾਈਟ ਉਹਨਾਂ ਨੇ ਲਾਰਗੋ ਫਲੋਰੀਡਾ ਦੇ ਵਿੱਚ 100 ਤੋਂ ਵੱਧ ਸ਼ੈਲਟਰ ਸੈਟਅਪ ਕੀਤੇ ਹੋਏ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਰਿਸਪੌਂਡ ਕਰੂਗੇ, ਉਹ ਗਵਰਨਮੈਂਟ ਅੱਜ ਕੀ ਕਰ ਰਹੀ ਹੈਗੀ ਆ ਇਸ ਹਰੀਕੇਨ ਦੇ ਸੰਬੰਧ ਦੇ ਵਿੱਚ, ਇਹ ਵਾਈਟ ਹਾਊਸ ਦੇ ਆਫੀਸ਼ੀਅਲਸ ਨੇ ਦੱਸਿਆ ਹੈਗਾ। ਫੀਮਾ ਨੂੰ ਆਲਰੇਡੀ ਸਪਲਾਈਜ਼ ਦੇਤੀਆਂ, ਟੀਮਸ ਸਟੈਂਡ ਬਾਈ ਹੈਗੀਆਂ ਆ। 5500 ਨੈਸ਼ਨਲ ਗਾਰਡ ਤੇ 33 ਐਂਬੂਲੈਂਸ ਆਲਰੇਡੀ ਜਿਹੜੀਆਂ ਫੀਮਾ ਨੂੰ ਦੇ ਦਿੱਤੀਆਂ ਗਈਆਂ ਹੈਗੀਆਂ। ਬਹੁਤ ਸਾਰੇ ਹਸਪਤਾਲਾਂ ਨੇ ਆਪਣੀਆਂ ਸਰਵਿਸਿਜ਼ ਸਸਪੈਂਡ ਕਰ ਦਿੱਤੀਆਂ ਆ। ਕਈ ਹਸਪੀਟਲਸ ਤੋਂ ਪੇਸ਼ੈਂਟਸ ਨੂੰ ਮੂਵ ਕਰ ਦਿੱਤਾ ਗਿਆ ਹੈਗਾ ਹੋਰ ਜਿਹੜੀਆਂ ਸੇਫ ਲੋਕੇਸ਼ਨਸ ਹੈਗੀਆਂ। ਸਕੂਲਸ ਤੇ ਯੂਨੀਵਰਸਿਟੀ 50 ਦੇ ਕਰੀਬ ਕਾਉਂਟੀ ਦੇ ਸਕੂਲ ਡਿਸਟ੍ਰਿਕਟਸ ਤੇ ਦਰਜਨ ਦੇ ਕਰੀਬ ਕਾਲਜਸ ਤੇ ਯੂਨੀਵਰਸਿਟੀਜ਼ ਬੰਦ ਕਰ ਦਿੱਤੀਆਂ ਗਈਆਂ ਆ। 4000 ਦੇ ਕਰੀਬ ਜਿਹੜੇ ਕੈਦੀ ਆ ਉਹਨਾਂ ਨੂੰ ਇਵੈਕੂਏਟ ਕਰ ਦਿੱਤਾ ਗਿਆ ਹੈਗਾ। ਯਾ ਸੋ ਇਹ ਉੱਦਾਂ ਕਮਜ਼ੋਰ ਹੋ ਗਿਆ। ਪਹਿਲਾਂ ਕੈਟਾਗਰੀ 3 ਦਾ ਸੀ, ਹੁਣ ਕੈਟਾਗਰੀ 1 ਦਾ ਆਖ ਰਹੇ ਆ। ਪਰ ਉਹ ਜਿਹੜਾ ਸਟਾਈਨਹਾਈਚ ਰਿਵਰ ਦੇ ਵਿੱਚ ਆਪਾਂ ਦੱਸਿਆ ਵੀ 2 ਘੰਟਿਆਂ 'ਚ 9 ਫੁੱਟ ਪਾਣੀ ਵੱਧ ਗਿਆ, ਉਹਦੇ ਕਰਕੇ ਇਹ ਜਿਹੜੀ ਫਲੈਸ਼ ਫਲੱਡਿੰਗ ਤੇ ਸਭ ਕੁਛ ਨੁਕਸਾਨਿਆ ਜਿਹੜਾ ਉਹ ਜਾ ਰਿਹਾ ਆ। ਸਥਿਤੀ ਕੋਈ ਬੜੀ ਜਿਹੜੀ ਉਹ ਚੰਗੀ ਨਹੀਂ ਹੈਗੀ। ਕਾਫੀ ਨੁਕਸਾਨ ਇਸ ਦੇ ਨਾਲ ਹੋ ਸਕਦਾ ਆ। ਤੇ ਕੁਛ ਸਮਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਵੀ ਕੁਦਰਤੀ ਆਫਤਾਂ ਦੇ ਕਰਕੇ ਤੇ ਇਹ ਜਿਹੜੀਆਂ ਮੁਸ਼ਕਿਲਾਂ ਆ ਲਗਾਤਾਰ ਵੱਧਦੀਆਂ ਜਾ ਰਹੀਆਂ। ਅੱਗੇ ਕਿਤੇ 10 ਸਾਲ ਹੀ ਇੱਦਾਂ ਦੀ ਚੀਜ਼ ਹੋਣੀ ਸੀ, ਹੁਣ ਇਹ ਹਰ ਸਾਲ ਦੂਜੇ ਸਾਲ ਜਿਹੜੀ ਆ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਫਰੀਕੁਐਂਸੀ ਇਸ ਦੀ ਬਹੁਤ ਜ਼ਿਆਦਾ ਵੱਧ ਰਹੀ ਆ। ਕੁਛ ਸਾਲ ਪਹਿਲਾਂ ਮੈਂ ਵੀ ਫਲੋਰੀਡਾ ਨੂੰ ਇੱਦਾਂ ਹੀ ਜਿੱਦਾਂ ਜਾਣਾ ਸੀਗਾ, ਉਹਨਾਂ ਦਿਨਾਂ ਦੇ ਵਿੱਚ ਹੀ ਇੱਦਾਂ ਹੀ ਸੀਗਾ ਵੀ ਉਦੋਂ ਉੱਥੇ ਹਰੀਕੇਨ ਨੇ ਜਿਹੜਾ ਉਹ ਲੰਘਣਾ ਸੀਗਾ। ਪਰ ਫਲੋਰੀਡਾ ਵਾਲੇ ਲੋਕ ਇਸ ਦੇ ਬੜੇ ਆਦੀ ਆ। ਇਹ ਵੀ ਗੱਲ ਜਿਹੜੀ ਉਹ ਮੰਨਣੀ ਪੈਣੀ ਆ, ਉਹ ਰੈਜ਼ੀਲੀਐਂਟ ਕਾਫੀ ਨੇ, ਤਗੜੇ ਨੇ। ਪਰ ਹਰ ਸਾਲ ਇੱਦਾਂ ਜੇ ਹੋਣ ਲੱਗ ਜੇ ਤਾਂ ਅਕਸਰ ਜਿਹੜਾ ਇਲਾਕਾ ਉਹ ਚੀਜ਼ਾਂ ਦਾ ਜਿਹੜਾ ਟੁੱਟ ਜਾਂਦਾ, ਇਨਫਰਾਸਟਰਕਚਰ ਦਾ ਵੀ ਧੂੰਆਂ ਜਿਹੜਾ ਇਸ ਦੇ ਵਿੱਚ ਨਿਕਲ ਜਾਂਦਾ ਆ। ਤੇ ਕਹਿੰਦੇ ਵੀ ਜਿਹੜਾ ਸੁਪਰ ਮੂਨ ਆ ਉਹਦੇ ਨਾਲ ਹਰੀਕੇਨ ਆਈਡੀਲੀਆ ਦੇ ਵਿੱਚ ਜਿਹੜੀਆਂ ਟਾਈਡਸ ਆ ਉਹ ਹੋਰ ਜ਼ਿਆਦਾ ਉੱਚੀਆਂ ਹੋ ਸਕਦੀਆਂ ਆ ਜਿੱਦਾਂ ਹੀ ਸਟਾਰਮ ਨੇ ਲੈਂਡਫਾਲ ਹੋਣਾ ਆ। ਸੋ ਰੇਅਰ ਬਲੂ ਸੁਪਰ ਮੂਨ ਆ ਵੈਡਨਸਡੇ ਨੂੰ, ਅੱਜ ਜਿਹੜਾ ਰਾਤ ਨੂੰ ਕਹਿੰਦੇ ਵੀ ਸਭ ਤੋਂ ਵੱਡਾ ਚੰਨ ਜਾਂ ਕਹਿ ਲਓ ਵੀ ਨਜ਼ਦੀਕ ਹੋਊਗਾ ਧਰਤੀ ਦੇ, ਉਹਦੇ ਕਰਕੇ ਜਿਹੜਾ ਟਾਈਡਸ ਦੇ ਵਿੱਚ ਵੀ ਜਿਹੜਾ ਹੋਰ ਜ਼ਿਆਦਾ ਅਸਰ ਪੈ ਸਕਦਾ ਹੈ ਤੇ ਫਲੱਡਿੰਗ ਜਿਹੜੀ ਟਾਈਡਲ ਫਲੱਡਿੰਗ ਆ ਉਹਦੇ ਨਾਲ ਹੋਰ ਜ਼ਿਆਦਾ ਮਾੜੀ ਹੋ ਸਕਦੀ ਆ। ਫਲੋਰੀਡਾ 'ਚੋਂ ਲੰਘਦਾ ਹੋਇਆ ਬਾਅਦ 'ਚ ਇਸ ਹਰੀਕੇਨ ਨੇ ਆਪਣਾ ਜਿਹੜਾ ਅਸਰ ਇਸ ਦੇ ਗਵਾਂਢੀ ਸੂਬਿਆਂ 'ਚ ਜਾਰਜੀਆ, ਸਾਊਥ ਕੈਰੋਲੀਨਾ ਤੱਕ ਵੀ ਜਿਹੜਾ ਉਸ ਦਾ ਅਸਰ ਆ ਉਹ ਦੇਖਣ ਨੂੰ ਮਿਲੇਗਾ। ਜੀ, ਅਗਲੀ ਖਬਰ ਵੱਲ ਚਲੀਏ। ਸਾਊਥ ਅਫਰੀਕਾ ਦੇ ਵੈਸਟ ਤੇ ਸੈਂਟਰਲ ਅਫਰੀਕਾ ਦੇ ਵਿੱਚ 8 ਮੁਲਕ 2020 ਤੋਂ ਲੈ ਕੇ ਹੁਣ ਤੱਕ ਉਹਨਾਂ 'ਚ ਕੂਪ ਹੋ ਚੁੱਕਿਆ ਹੈਗਾ। ਅਨਫੋਰਚੂਨੇਟਲੀ ਜਾਂ ਫੋਰਚੂਨੇਟਲੀ ਕਹਿ ਲਈਏ ਵੀ ਉੱਥੇ ਬਹੁਤ ਜ਼ਿਆਦਾ ਰਿਜ਼ਰਵ ਆ ਆਇਲ ਦਾ, ਬੜੇ ਨੈਚੁਰਲ ਰਿਸੋਰਸਿਸ ਆ, ਇੰਨੇ ਜ਼ਿਆਦਾ ਉਹ ਅਮੀਰ ਮੁਲਕ ਆ, ਪਰ ਆਮ ਜਨਤਾ ਜਿਹੜੀ ਆ ਬਹੁਤ ਗਰੀਬ ਹੈਗੀ ਆ। ਅੱਜ ਗੈਬਨ ਜੋ ਕੰਟਰੀ ਹੈਗਾ ਉੱਥੇ ਦੇ ਬਹੁਤ ਜ਼ਿਆਦਾ ਆਇਲ ਪ੍ਰੋਡਿਊਸਿੰਗ ਇਹ ਮੁਲਕ ਹੈਗਾ। ਉੱਥੇ ਵੀ ਕੂਪ ਹੋ ਗਿਆ। ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਅਲੀ ਬੋਂਗੋ ਆ ਉਹਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈਗਾ। ਜਿਸ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਵੀ 8 ਮੁਲਕ ਜਿਨ੍ਹਾਂ ਪਿਛਲੇ 3 ਸਾਲਾਂ 'ਚ, ਜਿਨ੍ਹਾਂ 'ਚ ਨਾਈਜਰ ਹੈਗਾ, ਮਾਲੀ, ਗੁਇਨਾ, ਬਰਕੀਨਾ ਫਾਸੋ, ਛਾਡ, ਇਹ ਸਾਰਿਆਂ ਦੇ ਵਿੱਚ ਮਿਲਟਰੀ ਵਾਲਿਆਂ ਨੇ ਕੂਪ ਕੀਤਾ ਹੈਗਾ। ਬਹੁਤ ਸਾਰੇ ਜਿਹੜੇ ਆਮ ਲੋਕ ਆ ਇਸ ਜੋ ਕੰਟਰੀ ਆ ਜਿਹਦੀ ਮੈਂ ਗੱਲ ਕਰ ਰਿਹਾ ਗੈਬਨ, ਉਹ ਬੜੇ ਹੈਪੀ ਆ। ਕਹਿੰਦੇ ਵੀ 67 ਸਾਲਾਂ ਬਾਅਦ ਅਸੀਂ ਇੱਕ ਤਰ੍ਹਾਂ ਦੇ ਨਾਲ ਇੱਕੋ ਪਰਿਵਾਰ ਕੋਲੋਂ ਆਜ਼ਾਦ ਹੋਏ ਆ। ਦੇਖ ਲਓ ਕਹਿੰਦੇ ਪਈ ਜਿਹੜਾ ਹੁਣ ਬੰਦਾ ਉੱਥੇ ਦਾ ਅਲੀ ਆ ਉਹ ਤੋਂ ਪਹਿਲਾਂ ਉਹਦਾ ਫਾਦਰ ਪਤਾ ਨਹੀਂ 40 ਸਾਲ ਰਿਹਾ। ਦੇਖੋ
ਤੇ ਐਡਾ ਅਮੀਰ ਮੁਲਕ ਹੋਵੇ, ਐਡੇ ਜ਼ਿਆਦਾ ਨੈਚੁਰਲ ਰਿਸੋਰਸਿਸ ਹੋਣ ਤੇ ਲੋਕ ਵਿਚਾਰੇ ਨਾ ਰੋਟੀ ਨਾ ਹੀ ਟੁੱਕ ਮੈਂ ਨਾ ਹਰਜੋਤ ਸਿੰਘ ਜੀ, ਅੱਜ ਬਹੁਤੇ ਆਪਣੇ ਲਿਸਨਰਸ ਨੇ ਵੀ, ਨਾ ਸਰੋਤਿਆਂ ਨੇ ਵੀ ਪਹਿਲੀ ਦੀ ਸੁਣਿਆ ਹੋਣਾ ਆ ਵੀ ਗਬੂਨ ਕਰਕੇ ਜਿਹੜਾ ਇਹ ਇੱਕ ਮੁਲਕ ਹੈਗਾ ਆ। ਸੋ ਇਹ ਕਾਂਗੋ ਦੇ ਨਾਲ ਲੱਗਦਾ ਹੈ ਮੁਲਕ, ਉਹਨਾਂ ਜੇ ਦੇਖਿਆ ਜਾਵੇ ਸੈਂਟਰਲ ਅਫਰੀਕਾ ਦੇ ਇਲਾਕੇ ਦੇ ਵਿੱਚ ਇਹ ਆਉਂਦਾ ਆ। ਤੇ ਉਹ ਲੋਕ ਬਾਹਰਲੇ ਬੰਦੇ ਜਦੋਂ ਦੇਖਣਗੇ ਵੀ ਕੂਪ ਹੋ ਗਿਆ, ਸੁਣਨਗੇ ਯਾਰ ਅੱਧ ਧੱਕਾ ਹੋ ਗਿਆ, ਪਰ ਉਹ ਲੋਕਾਂ ਦੀ ਗੱਲ ਸੁਣੋ ਤਾਂ ਕਹਿੰਦੇ ਵੀ ਭਾਈ ਮਹਾ 60 ਸਾਲਾਂ ਬਾਅਦ ਸਾਨੂੰ ਕੋਈ ਨਵਾਂ ਬੰਦਾ ਜਿਹੜਾ ਆ ਉਹ ਮਿਲਣ ਜਾ ਰਿਹਾ ਆ। ਹੱਦ ਹੋਈ ਪਈ ਆ। ਜਿੰਨੇ ਰਿਸੋਰਸ ਰਿਚ ਅਫਰੀਕਾ ਆ, ਓਨਾ ਹੀ ਜਿਹੜੀ ਉੱਥੇ ਕਰਪਸ਼ਨ ਤੇ ਉਸ ਨੂੰ ਹਥਿਆਉਣ ਦੀਆਂ ਜਿਹੜੀਆਂ ਚੀਜ਼ਾਂ, ਉਹਨਾਂ ਰਿਸੋਰਸਿਸ ਦੇ ਉੱਤੇ ਪੱਕਾ ਜਿਹੜਾ ਆ ਕਹਿ ਲਓ ਵੀ ਪੱਕੀ ਜਿਹੜੀ ਕੁੰਡਲੀ ਸੱਪ ਵਾਂਗੂ ਫਨ ਖਿਲਾਰ ਕੇ ਬੈਠੇ ਨੇ ਲੋਕ। ਉਹ ਕੰਮ ਬਹੁਤ ਜ਼ਿਆਦਾ ਖਰਾਬ ਹੈਗਾ ਆ। 2016 ਦੇ ਵਿੱਚ ਵੀ ਕਹਿੰਦੇ ਵੀ ਵਾਇਲੈਂਟ ਅਨਰੈਸਟ ਜਿਹੜਾ ਹੋਇਆ ਸੀ, ਇਸ ਦੀ ਇੱਕ ਇਲੈਕਸ਼ਨ ਦੀ ਵਿਕਟਰੀ ਆ, ਉਸ ਤੋਂ ਬਾਅਦ ਦੇ ਵਿੱਚ ਵੀ ਉਦੋਂ ਵੀ ਕੂਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਪਰ ਉਹ ਕਾਮਯਾਬ ਜਿਹੜੀ ਉਹ ਨਹੀਂ ਸੀ ਹੋਈ। ਸੋ ਹੁਣ ਗਬੂਨ ਦੀ ਸਰਕਾਰ ਹੈ ਕਿਹੜੀ ਆ ਤੇ ਕੌਣ ਉਸ ਨੂੰ ਚਲਾਊਗਾ, ਕਿੱਦਾਂ ਹੋਊਗਾ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਆਰਮੀ ਨੇ ਆਪਣੇ ਹੱਥੀਂ ਕਹਿੰਦੇ ਵੀ ਸਾਰਾ ਕੁਝ ਲੈ ਲਿਆ ਹੈਗਾ। ਗਬੋਨ ਦੀ ਇਹ ਦੱਸਦੇ ਜਾਈਏ ਵੀ 2 ਲੱਖ ਬੈਰਲ ਆਇਲ ਹਰ ਡੇ ਐਵਰੀ ਡੇ ਪ੍ਰੋਡਿਊਸ ਕਰਦਾ ਹੈ। ਸੋ ਬਹੁਤ ਵੱਡਾ ਨੰਬਰ ਆ, ਛੋਟੀ ਜਿਹੀ ਪੋਪੂਲੇਸ਼ਨ ਆ ਤੇ ਲੋਕ ਵਿਚਾਰੇ ਜਿਹੜੇ ਆ ਭੁੱਖੇ ਮਰਦੇ ਹੈਗੇ ਆ ਉੱਥੇ, ਇੰਨਾ ਬੁਰਾ ਹਾਲ ਹੈ। ਲੋਕ ਕਹਿੰਦੇ ਸੜਕਾਂ ਤੇ ਆ ਕੇ ਨੱਚਣ ਲੱਗ ਗਏ ਜਦੋਂ ਮਿਲਟਰੀ ਕੂਪ ਜਿਹੜਾ ਆ ਉੱਥੇ ਉਹ ਹੋਇਆ ਆ। ਤੇ ਕਹਿੰਦੇ ਆਰਮੀ ਦੇ ਜਨਰਲ ਹੁਣ ਮਿਲਣਗੇ ਤੇ ਆਪਣਾ ਜਿਹੜਾ ਲੀਡਰ ਆ ਉਸ ਨੂੰ ਐਲਾਨਣਗੇ। ਫਰਾਂਸ ਜਿਨ੍ਹਾਂ ਦੇ ਟਰੂਪਸ ਉੱਥੇ ਹੈਗੇ ਆ, ਉਹਨਾਂ ਨੇ ਇਸ ਕੂਪ ਦੀ ਨਿੰਦਾ ਜਿਹੜੀ ਆ ਉਹ ਕੀਤੀ ਆ। ਸੋ ਓਬਵੀਅਸਲੀ ਏਦਾਂ ਇਹਨਾਂ ਨੂੰ ਜਿਹੜਾ ਉਹ ਸੋ ਕਹਿਣਾ ਦੇਖੋ ਪੈਣਾ ਬਾਹਲੀ ਪੋਪੂਲੇਸ਼ਨ ਨਹੀਂ ਰਾਜਕਵੀਰ ਸਿੰਘ ਜੀ, ਵੀ 2 ਲੱਖ ਬੈਰਲ ਗੈਲਨ ਪਰ ਡੇ ਉਹ ਪ੍ਰੋਡਿਊਸ ਕਰਦਾ। 2.3 ਮਿਲੀਅਨ ਪੋਪੂਲੇਸ਼ਨ ਆ। ਆਇਲ ਤੇ ਮਾਈਨਿੰਗ ਵੈਲਥ ਉੱਥੇ ਬਹੁਤ ਆ। 2009 ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਅਲੀ ਬੋਂਗੋ ਆ ਉੱਥੇ ਦਾ ਉਹ ਲੀਡਰ ਬਣਿਆ ਸੀ। ਉਹ ਤੋਂ ਪਹਿਲੇ ਕਹਿੰਦੇ ਉਹਦਾ ਜਿਹੜਾ ਫਾਦਰ ਸੀ ਉਹ 1967 ਤੋਂ ਲੈ ਕੇ 2009 ਤੱਕ 56 ਸਾਲ ਇੱਕ ਪਰਿਵਾਰ ਦਾ ਰਾਜ ਰਿਹਾ। 56 ਸਾਲ, ਜਸਟ ਇਮੇਜਿਨ। ਤੇ ਇੱਕ ਹੁਣ ਉੱਥੇ 27 ਸਾਲਾਂ ਦਾ ਕੋਈ ਜੌਬਲੈਸ ਬੰਦਾ ਸੀ, ਜਦੋਂ ਉਹਦੀ ਇੰਟਰਵਿਊ ਲਈ ਉਹ ਕਹਿੰਦਾ ਭੰਗੜਾ ਪਾ ਰਿਹਾ ਸੀ ਤੇ 60 ਸਾਲਾਂ ਬਾਅਦ ਅਸੀਂ ਆਜ਼ਾਦ ਹੋਏ ਆ। ਦੱਸੋ, ਦੇਖ ਲਓ ਇਦਾਂ ਦੇ ਵੀ ਮੁਲਕ ਹੈਗੇ ਨੇ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਵੀ ਕੀ ਕੁਛ ਜਿਹੜਾ ਇਸ ਤਰੀਕੇ ਦੇ ਨਾਲ ਉੱਥੇ ਚੱਲ ਰਿਹਾ ਹੈਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕ੍ਰੈਮਲਿਨ ਨੇ ਅੱਜ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਸੀਤੇ ਬੁੱਲਾਂ ਦੇ ਨਾਲ ਹੀ ਮੰਨਿਆ ਆ ਵੀ ਜਿਹੜਾ ਵੈਗਨਰ ਗਰੁੱਪ ਦਾ ਮਰਸਨਰੀ ਜਿਹੜਾ ਲੀਡਰ ਸੀਗਾ ਪ੍ਰਿਗੋਜ਼ਿਨ, ਉਸ ਦੀ ਜਿਹੜੀ ਮੌਤ ਉਹ ਐਕਸੀਡੈਂਟਲ ਸ਼ਾਇਦ ਨਾ ਹੋਵੇ। ਪ੍ਰਿਗੋਜ਼ਿਨ ਤੇ ਉਸਦੇ ਜਿਹੜੇ ਕਈ ਟੌਪ ਦੇ ਲਿeutenant ਸੀ, ਇਕੱਠੇ ਬਿਠਾ ਕੇ ਜਹਾਜ਼ ਤੇ ਚੜਾਏ ਤੇ ਜਹਾਜ਼ ਜਿਹੜਾ ਆ ਬਾਅਦ ਦੇ ਵਿੱਚ ਹਾਦਸਾਗ੍ਰਸਤ ਹੋ ਗਿਆ। ਸ਼ੱਕ ਦੇ ਘੇਰੇ 'ਚ ਆ ਵੀ ਇਹ ਹਾਦਸਾ ਹੋਇਆ ਕਿੱਦਾਂ ਆ। ਸੋ ਇਹ 23 ਅਗਸਤ ਦੀ ਇਹ ਘਟਨਾ ਸੀਗੀ। ਮਾਸਕੋ ਤੇ ਸੇਂਟ ਪੀਟਰਸਬਰਗ ਦੇ ਦਰਮਿਆਨ ਇਹ ਜਾ ਰਿਹਾ ਸੀਗਾ, ਜਦ ਇਹ ਜਿਹੜਾ ਜਹਾਜ਼ ਇਸ ਦਾ ਪ੍ਰਾਈਵੇਟ ਜੈਟ ਆ ਉਹ ਹਾਦਸਾਗ੍ਰਸਤ ਹੋਇਆ। ਕ੍ਰਿਮੀਨਲ ਨੇ ਜਿਹੜਾ ਕਿਹਾ ਆ ਵੀ ਇਹ ਜਿਹੜੀ ਮੌਤ ਆ ਇਹ ਡੈਲੀਬਰੇਟ ਰੋਂਗ ਡੂਇੰਗ, ਕਿਸੇ ਨੇ ਜਾਣ ਕੇ ਇਸ ਦੇ ਵਿੱਚ ਖਰਾਬੀ ਕੀਤੀ ਹੋ ਸਕਦੀ ਹੈ। ਕਹਿੰਦੇ ਵੀ ਸਾਡੇ ਜਿਹੜੇ ਜਾਂਚ ਕਰਨ ਵਾਲੇ ਆ ਉਹਨਾਂ ਨੇ ਇਹ ਤਾਂ ਨਹੀਂ ਅਜੇ ਅਧਿਕਾਰਤ ਤੌਰ ਦੇ ਉੱਤੇ ਕੌਜ਼ ਜਿਹੜਾ ਉਹ ਦੱਸਿਆ, ਤੇ ਸਾਰੇ ਜਾਣੇ ਕਹਿੰਦੇ ਵੀ ਡਿਫਰੈਂਟ ਵਰਜ਼ਨਸ ਜਿਹੜੇ ਇਸ ਤੇ ਆ ਰਹੇ ਆ ਤੇ ਅਸੀਂ ਹਰ ਇੱਕ ਨੂੰ ਕੰਸੀਡਰ ਕਰ ਰਹੇ ਆ ਜਿਹੜੀ ਜਾਂਚ ਨੂੰ ਵੀ ਇਹ ਕਿਸ ਪਾਸੇ ਵੱਲ ਨੂੰ ਲੈ ਕੇ ਜਾਂਦੀ ਆ। ਸੋ ਪੈਕਸੋਫ ਜਿਹੜੇ ਨੇ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਆ ਡੈਲੀਬਰੇਟ ਰੋਂਗ ਡੂਇੰਗ, ਸੋ ਸੈਬੋਟੇਜ ਸ਼ਾਇਦ ਦਾ ਉਹ ਕੀਤਾ ਗਿਆ ਹੋ ਸਕਦਾ ਆ। ਰਸ਼ੀਅਨ ਇੰਟੈਲੀਜੈਂਸ ਕਮੇਟੀ ਨੇ ਅਜੇ ਇਸ ਜਾਂਚ ਦੇ ਉੱਤੇ ਆਪਣੀ ਮੋਹਰ ਆ ਉਹ ਨਹੀਂ ਲਗਾਈ ਹੈਗੀ, ਪਰ ਇਹ ਜਿਹੜਾ ਪਲੇਨ ਕ੍ਰੈਸ਼ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਇਸ ਟਾਈਮ ਚੱਲ ਰਹੀ ਆ। ਪਰ ਦੋ ਬਿੰਦੀਆਂ ਨੂੰ ਦੇਖ ਕੇ ਬੰਦਾ ਲਾਈਨ ਜੋੜ ਹੀ ਲੈਂਦਾ ਆ ਵੀ ਇਹ ਗੱਲ ਬਣੀ ਕੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਜੋ ਇਨਸੂਲਿਨ ਆ ਉਹਨੂੰ ਵੀ ਐਡ ਕੀਤਾ ਹੈ। ਹੁਣ ਡਰੱਗ ਦੀਆਂ ਜੋ ਪ੍ਰਾਈਸਿਸ ਨੈਗੋਸ਼ੀਏਸ਼ਨਸ ਕੀਤੀਆਂ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ 10 ਦੇ ਕਰੀਬ ਜੋ ਦਵਾਈਆਂ ਆ ਜੋ ਮੈਡੀਕੇਅਰ ਵਾਲੇ ਲੈਂਦੇ ਆ, ਉਹਨਾਂ ਦੀਆਂ ਪ੍ਰਾਈਸਿਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਨੈਗੋਸ਼ੀਏਸ਼ਨ ਕੀਤੀ, ਜਿਹਦੇ ਨਾਲ ਉਹਨੇ ਦੱਸਿਆ ਸੀ ਵੀ ਜੋ ਓਵਰ 65 ਆ ਉਹਨਾਂ ਨੂੰ $6000 ਤੱਕ ਕਈਆਂ ਨੂੰ ਫਾਇਦਾ ਹੋਊਗਾ।
ਤੇ ਗਵਰਨਮੈਂਟ ਨੂੰ ਬਿਲੀਅਨਸ ਆਫ ਡਾਲਰ 'ਚ ਫਾਇਦਾ ਹੋਊਗਾ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਵਾਈਟ ਹਾਊਸ ਨੇ ਇਹ ਕਿਹਾ ਵੀ ਪਹਿਲੀ ਵਾਰੀ ਜੇ ਕਾਰਟਲ ਹੀ ਕਹਿੰਦੇ ਆ, ਉਹ ਤਾਂ ਹੈ ਵੀ ਏਦਾਂ ਹੀ ਆ, ਐਡਾ ਬਿਗ ਜ਼ਿਆਦਾ ਫਾਰਮਾ ਜੋ ਕਾਰਟਲ ਹੀ ਆ, ਸਹੀ ਗੱਲ ਜੀ ਹੈ। ਫਾਰਮਾ ਕਾਰਟਲ ਆ ਵੀ ਇੰਨੀਆਂ ਜ਼ਿਆਦਾ, ਜੇ ਸਾਡੇ ਗੁਆਂਢੀ ਮੁਲਕ ਕੈਨੇਡਾ 'ਚ ਦਵਾਈਆਂ ਦੀ ਇੰਨੀ ਕੀਮਤ ਘੱਟ ਆ ਵੀ ਅਮਰੀਕਾ 'ਚ ਉਹ ਤੋਂ 10-15 ਟਾਈਮਸ ਕਾਤੇ ਹੈਗੀਆਂ। ਬਿਲਕੁਲ ਸੋ ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਵਧੀਆ ਜਿਹੜਾ ਸਟੈਪ ਲਿਆ ਗਿਆ ਹੈਗਾ ਆ। ਸੋ ਆਮ ਲੋਕਾਂ ਨੂੰ ਵੀ ਇਹਦਾ ਜਿਹੜਾ ਬਹੁਤ ਫਾਇਦਾ ਹੋਊਗਾ, ਜੋ ਖਾਸ ਕਰਕੇ ਆਪਾਂ ਕੱਲ ਦੱਸਿਆ ਸੀ ਵੀ ਜਿੰਨੀਆਂ ਦਵਾਈਆਂ ਆ ਉਹ ਰੈਗੂਲਰਲੀ ਜਦੋਂ ਬੰਦਾ 65 ਤੋਂ ਉੱਪਰ ਹੋ ਜਾਂਦਾ ਆ, ਬਹੁਤ ਸਾਰੇ ਮੈਜੋਰਟੀ ਚੋਂ ਲੋਕ ਲੈਂਦੇ, ਚਾਹੇ ਉਹ ਡਾਇਬਟੀਜ਼ ਆ, ਬਲੱਡ ਪ੍ਰੈਸ਼ਰ ਆ, ਹੋਰ ਕੈਂਸਰ ਦੇ ਨਾਲ ਰਿਲੇਟਡ ਇਨਸੂਲਿਨ ਆ, ਸੋ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਇਹ ਫਾਇਦਾ ਹੋਊਗਾ। ਜੀ, ਸੋ ਇੱਕ ਜਿਹੜਾ ਆ ਉਹ ਹੋਊਗਾ, ਪਰ ਜੀਓਪੀ ਦੇ ਇੱਥੇ ਇੱਕ ਮਾੜੀ ਚੀਜ਼ ਵੀ ਆ, ਉਹਦੇ ਜਿਹੜੇ ਸਟ੍ਰੈਟੇਜਿਸਟ ਆ ਉਹ ਰਿਪਬਲਿਕਨਸ ਨੂੰ ਕਹਿ ਰਹੇ ਆ ਵੀ ਜਿਹੜੇ ਬਾਈਡਨ ਉਹਨਾਂ ਨੇ ਡਰੱਗ ਪ੍ਰਾਈਸਿੰਗ ਦੇ ਉੱਤੇ ਨੈਗੋਸ਼ੀਏਸ਼ਨ ਕੀਤੀ ਹੈ, ਤੁਸੀਂ ਉਹਦੇ ਪਿੱਛੇ ਜਾਓ। ਵੀ ਬੇਸਿਕਲੀ ਬਿਗ ਫਾਰਮਾ ਤੋਂ ਜਿਨ੍ਹਾਂ ਦੀਆਂ ਜੇਬਾਂ ਭਰਤੀਆਂ ਆ, ਉਹ ਉਹਨਾਂ ਨੂੰ ਉਤਸ਼ਾਹਿਤ ਕਰ ਰਿਹਾ ਵੀ ਭਾਈ ਇਹ ਜਿਹੜੀ ਨੈਗੋਸ਼ੀਏਸ਼ਨ ਨਹੀਂ ਹੋਣੀ ਚਾਹੀਦੀ, ਲੋਕਾਂ ਨੂੰ ਮਰਨ ਦਿਓ। ਬੇਸਿਕਲੀ ਮਹਿੰਗਾਈ ਦੇ ਇਸ ਦੌਰ ਦੇ ਵਿੱਚ ਜੇ ਕਿਤੇ ਦਵਾਈਆਂ ਖਾਸ ਕਰਕੇ ਲਾਈਫ ਸੇਵਿੰਗ ਡਰੱਗਸ ਦੇ ਵਿੱਚ ਜੇ ਉਹ ਕੋਈ ਰਾਸ਼ੀ ਘਟਦੀ ਆ, ਕਿਤੇ ਘੱਟ ਹੁੰਦਾ ਆ, ਤਾਂ ਭਾਈ ਇਸ ਨੂੰ ਜਿਹੜਾ ਉਹ ਜ਼ਰੂਰ ਵਧਾਈ ਦੇਣੀ ਚਾਹੀਦੀ ਹੈ, ਨਾ ਕਿ ਇਸ ਚੀਜ਼ ਦੇ ਉਲਟ ਹੋਣਾ ਚਾਹੀਦਾ ਵੀ ਭਾਈ ਤੁਸੀਂ ਇਸ ਦੀ ਪ੍ਰਾਈਸ ਜਿਹੜੀ ਆ ਉਹ ਕਿਉਂ ਘਟਾ ਦਿੱਤੀ ਹੈਗੀ ਆ। ਸੋ ਦੇਖੋ ਕੀ ਜਿਹੜਾ ਉਹ ਬਣਦਾ ਹੈ, ਪਰ ਲੌਬਿਸਟ ਬੜੇ ਤਗੜੇ ਨੇ। ਇਹ ਬਹੁਤ ਸਾਰੇ ਅਜਿਹੇ ਜਿਹੜੇ ਲਾ ਮੇਕਰਸ ਆ, ਉਹਨਾਂ ਨੂੰ ਆਪਣੀ ਜੇਬਾਂ ਦੇ ਵਿੱਚ ਜਿਹੜਾ ਉਹ ਰੱਖਦੇ ਆ। ਇਵੈਂਚੁਅਲੀ ਉਹ ਲੌਬਿਸਟ ਦਾ ਕੰਮ ਹੀ ਇਹ ਹੁੰਦਾ ਵੀ ਉਹ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਭਲਾਈ ਕਰੇ, ਲੋਕਾਂ ਦੀ ਭਲਾਈ ਤੋਂ ਜਿਹੜਾ ਉਹ ਥੋੜਾ ਜਿਹਾ ਪਰੇ ਹੀ ਰਹਿੰਦੇ ਨੇ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਤੇ ਲਵਾਂਗੇ। ਬ੍ਰੇਕ ਤੋਂ ਬਾਅਦ ਆਪਾਂ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਆ, ਇਹ ਧਿਆਨ ਰੱਖਿਓ ਵੀ ਆਪਾਂ ਜੋ SV 553 ਆ ਉਹਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਕਰਨੀ ਆ। ਅਫਵਾਹਾਂ ਬਹੁਤ ਫੈਲ ਰਹੀਆਂ ਆ, ਬਹੁਤ ਜ਼ਿਆਦਾ ਕੋਸ਼ਿਸ਼ ਹੋ ਰਹੀ ਆ ਵੀ ਜਿਹੜਾ ਪ੍ਰੋਟੈਸਟ ਨਾ ਹੋਵੇ, ਝੂਠੀਆਂ ਅਫਵਾਹਾਂ ਤੋਂ ਬਚੋ। ਪ੍ਰੋਟੈਸਟ ਪੂਰਾ ਹੋ ਰਿਹਾ ਕੱਲ ਨੂੰ ਸੈਕਰਾਮੈਂਟੋ ਦੇ ਵਿੱਚ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਜੀ, ਬ੍ਰੇਕ ਬ੍ਰੇਕ ਤੋਂ ਤੋਂ ਬਾਅਦ। ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਜੀ ਅਗਲੀ ਖਬਰ ਵੱਲ ਚਲੀਏ ਤੇ ਖਾਸ ਕਰਕੇ ਰੀਅਲ ਸਟੇਟ ਮਾਰਕੀਟ ਨੂੰ ਲੈ ਕੇ ਮੁਹੰਮਦ ਐਲ ਐਰੀਅਨ ਇੱਕ ਬਹੁਤ ਵੱਡੇ ਇਕੋਨੋਮਿਸਟ ਵੀ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਜੋ ਫੈਡ ਨੇ ਕੀਤਾ ਹੈਗਾ ਇੰਟਰਸਟ ਰੇਟ ਵਧਾ ਕੇ ਰਾਈਟ ਨਾਓ ਜੋ 30 ਸਾਲਾਂ ਦਾ ਇੰਟਰਸਟ ਰੇਟ ਆ ਉਹ 7.23 ਦੇ ਲਾਗੇ ਛਾਗੇ ਪਹੁੰਚ ਚੁੱਕਿਆ ਆ। ਇਹਨੇ ਇੱਕ ਤਰ੍ਹਾਂ ਦੇ ਨਾਲ ਜੋ ਰੀਅਲ ਸਟੇਟ ਮਾਰਕੀਟ ਆ ਉਸ ਨੂੰ ਕ੍ਰਸ਼ ਕੀਤਾ ਹੈਗਾ। ਕਹਿੰਦੇ ਵੀ ਜਿਹੜੇ ਯੰਗ ਅਮਰੀਕਨਸ ਆ ਜਿੱਦਾਂ ਯੰਗ ਆ ਉਹਨਾਂ ਦਾ ਕੌਨਫੀਡੈਂਸ ਸਟਾਕ ਮਾਰਕੀਟ ਚੋਂ ਵੀ ਹਟ ਗਿਆ ਹੈ ਤੇ ਉਹਨਾਂ ਲਈ ਘਰ ਖਰੀਦਣਾ ਬੜਾ ਔਖਾ ਆ। ਤੇ ਜਿਹੜੇ ਲੋਕਾਂ ਨੇ 2-2.5% ਜਾਂ 3% ਦੇ ਉੱਤੇ ਘਰ ਲਏ ਹੋ ਆ ਉਹ ਜਿਹੜੇ ਵੇਚ ਕੇ ਰਾਜੀ ਨਹੀਂ ਹੈ। ਤੇ ਉਹ ਕਹਿੰਦੇ ਵੀ ਸਾਨੂੰ ਬੜੇ ਸੁਪਰ ਚੀਪ ਇੰਟਰਸਟ ਰੇਟ ਮਿਲੇ ਹੋਏ ਹੈਗੇ ਆ। ਸੋ ਅੱਜ ਦੀ ਡੇਟ ਦੇ ਵਿੱਚ ਇੰਟਰਸਟ ਰੇਟ 30 ਸਾਲਾਂ ਦਾ 7.23% ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕਹਿੰਦੇ ਵੀ ਲੱਗਦਾ ਵੀ ਇਹ ਇਦਾਂ ਹੀ ਰਹੂਗਾ। ਮੇ ਵੀ ਇੰਟਰਸਟ ਰੇਟ ਵੱਧ ਜਾਵੇ ਜਿੱਦਾਂ ਫੈਡ ਨੇ ਪਿਛਲੇ ਸਮੇਂ ਦੇ ਵਿੱਚ ਕਿਹਾ ਸੀ। ਉਹਨਾਂ ਦੇ ਮੁਤਾਬਕ ਇਹ ਆ ਵੀ ਜਿਹੜਾ ਇਨਫਲੇਸ਼ਨ ਦੇ ਬਾਬਤ ਫੈਡ ਇਹ ਕਹਿ ਰਿਹਾ ਵੀ ਅਸੀਂ 2% ਤੱਕ ਲੈ ਕੇ ਆਣੀ ਆ। ਇਹਨੂੰ ਹੋ ਸਕਦਾ ਸਮਾਂ ਇਹ 2025 ਤੱਕ ਚਲੇ ਜਾਵੇ ਵੀ ਹਜੇ ਹੋਰ ਮੇ ਵੀ 1.5 ਸਾਲ ਲੱਗ ਜਾਵੇ ਇਨਫਲੇਸ਼ਨ ਨੂੰ 2% ਤੱਕ ਆਉਂਦਿਆਂ। ਤਦ ਤੱਕ ਇਕੋਨਮੀ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਅਸਰ ਇਹਦਾ ਪੈ ਸਕਦਾ ਹੈਗਾ ਆ।
ਵਾਰਨ ਬਫੇ ਅਮਰੀਕਾ ਦਾ ਸਭ ਤੋਂ ਅਮੀਰ ਬੰਦਾ, ਸਾਰਿਆਂ ਨੂੰ ਪਤਾ ਹੀ ਆ। ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੀ ਜਿਹੜੀ ਇਨਕ੍ਰੈਡੀਬਲ ਪੀਰੀਅਡ ਸੀ, ਬਹੁਤ ਵਧੀਆ ਸਮਾਂ ਸੀ, ਵੀ ਉਹ ਐਂਡ ਵੱਲ ਨੂੰ ਆਦਾ ਦਿਸ ਰਿਹਾ ਹੈਗਾ ਆ। ਜੀ। ਬਹੁਤ ਸਾਰੇ ਆਪਾਂ ਦੇਖ ਰਹੇ ਹਾਂ ਹਰ ਪਾਸੇ ਕੀ ਹੋ ਰਿਹਾ, ਕੈਲੀਫੋਰਨੀਆ ਦਾ ਕਿੰਨਾ ਭੱਠਾ ਬੈਠਾ ਆ। ਹਰ ਚੀਜ਼ 'ਚ ਕ੍ਰਾਈਮ ਨੂੰ ਲੈ ਕੇ, ਸਮੈਸ਼ ਗ੍ਰੈਬ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ, ਹੁਣ ਇੰਸ਼ੋਰੈਂਸ ਦਾ ਜਿਹੜਾ ਆ ਉਹ ਲੋਕਾਂ ਨੂੰ ਪੂਰਾ ਵਕਤ ਪਿਆ ਆ। ਲੋਕ ਕਈ ਚੀਜ਼ਾਂ ਖਰੀਦਣੀਆਂ ਚਾਹੁੰਦੇ, ਉੱਥੇ ਇੰਸ਼ੋਰੈਂਸ ਨਹੀਂ ਹੋ ਰਹੀ, ਜਾਂ ਇੰਸ਼ੋਰੈਂਸ ਦੇ ਰੇਟ ਇੰਨੇ ਹਾਈ ਹੋ ਗਏ ਆ, ਤੇ ਲੋਕ ਬੈਕ ਆਊਟ ਹੋ ਰਹੇ ਆ ਉਹ ਪ੍ਰਾਪਰਟੀ ਖਰੀਦਣ ਤੋਂ। ਸੋ ਇਹ ਜਿਹੜੀ ਸਿਚੁਏਸ਼ਨ ਆ, ਮੁਹੰਮਦ ਅਲ ਐਰੀਅਨ ਉਹਨਾਂ ਨੇ ਅੱਜ ਯਾਹੂ ਜੋ ਫਾਈਨੈਂਸ ਆ ਉਹਨਾਂ ਦਾ ਨਿਊਜ਼ ਆਊਟਲੈਟ, ਉਹਦੇ ਵਿੱਚ ਦਿੱਤੀ ਹੈ। ਜੀ। ਤੇ ਅਗਲੀਆਂ ਜਿਹੜੀਆਂ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ, ਜਿਹੜਾ ਬਿੱਲ SB 553 ਆ ਉਸ ਨੂੰ ਲੈ ਕੇ ਗੱਲਾਂ ਬਾਤਾਂ ਜੇ ਕੁਛ ਕਰਦੇ ਜਾਈਏ, ਜਿਹੜਾ ਕੱਲ ਨੂੰ 31 ਤਰੀਕ ਨੂੰ ਜਿਹੜਾ ਇੱਕ ਪ੍ਰੋਟੈਸਟ ਰੱਖਿਆ ਹੈਗਾ ਆ ਕੈਪੀਟਲ ਬਿਲਡਿੰਗ ਦੇ ਬਾਹਰ, ਉਸ ਨੂੰ ਲੈ ਕੇ ਕਾਫੀ ਕੁਛ ਕਹਿ ਸਕਦੇ ਹਾਂ ਵੀ ਕੱਲ ਦੇ ਵਿੱਚ ਬੜਾ ਕੁਛ ਹੋਇਆ। ਕੱਲ ਇੱਕ ਤਾਂ ਇੱਕ ਪੈਸਾਡੀਨਾ ਦੇ ਵਿੱਚ ਵੱਡਾ ਪ੍ਰੋਟੈਸਟ ਹੋਇਆ ਕ੍ਰਿਸ ਹੋਲਡਨ ਦੇ ਆਫਿਸ ਦੇ ਜਿਹੜੇ ਉਹ ਬਾਹਰ, ਪਰ ਅਜੇ ਵੀ ਜਿਹੜੇ ਕਈ ਜਾਣੇ ਚਾਹੁੰਦੇ ਨਹੀਂ ਆ ਵੀ ਇਹ ਲੋਕਾਂ ਦਾ ਵੱਡਾ ਇਕੱਠ ਜਮਾਵੜਾ ਜਿਹੜਾ ਉਹ ਹੋ ਜਾਵੇ ਜਿਹੜੇ SB 553 ਬਿੱਲ ਦੇ ਉਲਟ ਹੈਗੇ ਆ। ਸੋ ਉਸ ਨੂੰ ਲੈ ਕੇ ਹਰਜੋਤ ਸਿੰਘ ਜੀ ਹੁਣ ਚਰਚਾਵਾਂ ਇਹ ਚੱਲ ਰਹੀਆਂ ਆ, ਇਹ ਕਿਹਾ ਜਾ ਰਿਹਾ ਆ ਵੀ ਸਾਡੀਆਂ ਕਈਆਂ ਗਈਆਂ ਅਮੈਂਡਮੈਂਟਸ ਜਿਹੜੀਆਂ ਉਹ ਮੰਨ ਲਈਆਂ ਗਈਆਂ, ਤੇ ਅਮੈਂਡਮੈਂਟਸ ਅਜੇ ਹਾਲ ਦੀ ਘੜੀ ਜਿਹੜੇ ਬਿੱਲ ਦੇ ਉੱਤੇ ਬਹੁਤੀਆਂ ਸ਼ੋਅ ਨਹੀਂ ਹੋ ਰਹੀਆਂ। ਕਹਿੰਦੇ ਵੀ ਡਾਕੂਮੈਂਟ ਉਹਨਾਂ ਨੇ ਜਿਹੜਾ ਉਹ ਘੱਲਿਆ ਆ, ਤੇ ਹੁਣ ਬੈਕ ਆਊਟ ਕਰ ਰਹੇ ਆ, ਪ੍ਰੋਟੈਸਟ ਦੀ ਲੋੜ ਨਹੀਂ। ਇਹ ਅਮੈਂਡਮੈਂਟਸ ਮਨਵਾਉਣ ਵਾਲੀ ਜਿਹੜੀ ਗੱਲ ਆ ਹਰਜੋਤ ਸਿੰਘ ਜੀ, ਇਹਦੇ ਵਿੱਚ ਵੀ ਕਈ ਜਿਹੜੇ ਹਜ਼ਾਰਾਂ ਹੀ ਲੋਕ ਆ, ਇਹਨਾਂ ਸਾਰਿਆਂ ਤੋਂ ਪੁੱਛਿਆ ਗਿਆ ਵੀ ਤੁਸੀਂ ਕਿਹੜੀ ਅਮੈਂਡਮੈਂਟ ਚਾਹੁੰਦੇ ਆ, ਤੇ ਉਹ ਅਮੈਂਡਮੈਂਟ ਦੇ ਉੱਤੇ ਝੰਡੀ ਲਵਾਈ ਆ ਕਿ ਲੋਕਾਂ ਦਾ ਦਬਾਅ ਦੇਖਦੇ ਹੋਏ ਇਵੈਂਚੁਅਲੀ ਜਿਹੜੀ ਆਪਕਾ ਵਰਗੀ ਆਰਗੇਨਾਈਜੇਸ਼ਨ ਆ ਉਹ ਅੰਦਰ ਖਾਤੇ ਜਿਹੜੀਆਂ ਮੀਟਿੰਗਾਂ ਕਰਦੀ ਰਹੀ, ਤੇ ਫਿਰ ਹੁਣ ਬਾਅਦ ਦੇ ਵਿੱਚ ਆ ਕੇ ਅਮੈਂਡਮੈਂਟਸ ਲੈ ਕੇ ਆ ਗਈ ਆ ਵੀ ਹਾਂਜੀ ਜੀ ਇਹ ਕਰ ਰਹੇ ਆ ਅਸੀਂ, ਵੀ ਇਹ ਸਾਰੀਆਂ ਚੀਜ਼ਾਂ ਆ। ਕਿੰਨੇ ਮਨਜ਼ੂਰੀ ਲਈ ਵੀ ਹਾਂ ਆਹ ਅਮੈਂਡਮੈਂਟਸ ਚਾਹੀਦੀਆਂ, ਕਿੰਨਾ ਦੇ ਥਰੂ ਜਿਹੜੀ ਉਹ ਅਮੈਂਡਮੈਂਟ ਲਈ ਗਈ, ਵੀ ਉਹ ਕਰਕੇ ਜਿਹੜਾ ਦੀ ਉਹਦੇ ਨਾਲ ਅਸੀਂ ਕਰ ਰਹੇ ਆ। ਕੱਲ ਹੋਰ ਵੀ ਬੜਾ ਕੁਝ ਹੋਇਆ, ਜਿਹੜਾ ਕੋ ਆਥਰ ਆ ਐਸ਼ ਕਾਲੜਾ ਨੂੰ ਵੀ ਕਹਿੰਦੇ ਕਾਲ ਗਈ। ਦੇਖੋ ਰਾਜਨਵੀਰ ਸਿੰਘ ਜੀ, ਸਾਨੂੰ ਪਤਾ ਇਹ ਲੱਗਾ ਵੀ ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ, ਉੱਥੇ ਦੇ ਪ੍ਰਬੰਧਕਾਂ ਨੇ ਆਪਕਾ ਦੇ ਮੈਂਬਰਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਸਾਡਾ ਨਾਮ ਵਰਤ ਕੇ ਕਿੱਥੇ ਮੀਟਿੰਗਾਂ ਕਰੀ ਜਾਂਦੇ ਹੈਗੇ ਆ, ਕੀ ਨਾਲੇ ਤੁਹਾਡਾ ਕਿਹੜਾ ਕੀ ਚੀਜ਼ਾਂ ਅਪਰੂਵ ਹੋ ਗਈਆਂ। ਉਹ ਕਹਿੰਦੇ ਜੀ ਸਾਰੀਆਂ ਮੰਗਾਂ ਮੰਨ ਲਈਆਂ। ਉਹਨੇ ਕਹਿੰਦੇ ਐਸ਼ ਕਾਲਰਾ ਜੋ ਕੋ ਆਥਰ ਆ ਅਸੈਂਬਲੀਮੈਨ ਸੈਨੋਜ਼ ਤੇ, ਉਹਦੇ ਆਫਿਸ ਉਹਨੂੰ ਫੋਨ ਲਾਇਆ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਕੋਈ ਅਮੈਂਡਮੈਂਟ ਦਾ, ਉਹ ਕੋ ਆਥਰ ਆ, ਹਨਾ। ਸੋ ਇੰਨੀ ਜ਼ਿਆਦਾ ਜਿਹੜੀ ਮਿਸ ਇਨਫੋਰਮੇਸ਼ਨ ਜਾ ਰਹੀ ਹੈਗੀ ਆ। ਕਹਿੰਦਾ ਜੀ ਮੈਂ ਡੇਵਿਡ ਕਟੇਜ ਜੀ ਨਾਲ ਗੱਲ ਕਰੂੰਗਾ। ਫਿਰ ਉਹਨਾਂ ਨੇ ਕਾਫੀ ਕਹਿੰਦੇ ਵੀ ਆਪਕਾ ਦੇ ਜਿਹੜੇ ਮੈਂਬਰ ਆ ਉਹਨਾਂ ਦੇ ਨਾਲ ਵੀ ਬਹੁਤ ਸਾਰੇ ਲੋਕ ਉੱਥੇ ਔਖੇ ਵੀ ਹੋਏ ਜਿਹੜੇ ਗਏ ਸੀ। ਸੋ ਜਿੰਨੀ ਵੀ ਸਾਡੇ ਸਰੋਤੇ ਸੁਣ ਰਹੇ ਆ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਉਦਣ ਪ੍ਰੋਟੈਸਟ ਹੋਇਆ ਸੀ ਕੋਈ ਆਪਕਾ ਦਾ ਨਹੀਂ ਸੀ, ਇਹ ਸਰੋਤਿਆਂ ਦਾ ਆਮ ਲੋਕਾਂ ਦਾ ਪ੍ਰੋਟੈਸਟ ਸੀਗਾ। ਆਪਕਾ ਵਾਲੇ ਦੇ ਕੁਝ ਮੈਂਬਰ ਜਿਹੜੇ ਆ ਉਹਨਾਂ ਨੇ ਜੁਆਇਨ ਕਰ ਲਿਆ। ਆਮ ਜਿਹੜੇ ਬੰਦੇ ਆ ਸਟੋਰਾਂ ਵਾਲੇ, ਉਹ ਤਾਂ ਵਿਚਾਰੇ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਜਿਹੜੀ ਮਰਜ਼ੀ ਆਰਗੇਨਾਈਜੇਸ਼ਨ ਹੋਵੇ, ਉਹਨਾਂ ਨੂੰ ਆਪਣਾ ਫਿਕਰ ਆ ਵੀ ਸਾਡਾ ਜਿਹੜਾ ਬਿਜ਼ਨਸ ਆ ਉਹ ਬੰਦ ਨਾ ਹੋ ਜਾਏ, ਹਨਾ, ਵੀ ਜੋ ਇਹਦੇ ਵਿੱਚ ਲਿਖਿਆ ਗਿਆ ਆ। ਅੱਜ ਦੀ ਡੇਟ ਦੇ ਵਿੱਚ ਵੀ ਜਿਹੜੀਆਂ ਅਮੈਂਡਮੈਂਟ ਕਈ ਸ਼ੋਅ ਕਰ ਰਹੇ ਉਹ ਹਜੇ ਨਹੀਂ ਸ਼ੋਅ ਹੋ ਰਹੀਆਂ ਬਿੱਲ ਦੇ ਵਿੱਚ, ਠੀਕ ਆ, ਪਰ ਵਰਬਲੀ ਕਰ ਲਈਆਂ ਹੋ ਗਈਆਂ ਜਾਂ ਉਹਨੇ ਲੈਟਰ ਲਿਖਤਾ ਜਾਂ ਕੁਝ ਵੀ, ਕੋਈ ਅਪਡੇਟ ਨਹੀਂ ਸ਼ੋਅ ਹੋ ਰਹੀ ਹੈਗੀ। ਸੋ ਇੰਨਾ ਜ਼ਿਆਦਾ ਜ਼ੋਰ ਲੱਗਿਆ ਹੋਇਆ ਵੀ ਪ੍ਰੋਟੈਸਟ ਤੇ ਨਾ ਜਾਓ, ਪ੍ਰੋਟੈਸਟ ਤੇ ਨਾ ਜਾਓ। ਇੰਨੀ ਜ਼ਿਆਦਾ ਜਿੱਦਾਂ ਬੇਈਮਾਨੀ ਵਾਲੀ ਗੱਲ ਆ ਵੀ ਕੈਪੀਟਲ ਦੀ ਪੁਲਿਸ ਨੂੰ ਕਾਲ ਕਰਕੇ ਕਹਿਤਾ ਵੀ ਜੀ ਸਾਡਾ ਪ੍ਰੋਟੈਸਟ ਕੈਨਸਲ ਹੋ ਗਿਆ। ਕਿੰਨਾਂ ਨੇ ਕਾਲ ਕੀਤੀ ਹਰਜੋਤ ਸਿੰਘ ਜੀ? ਉਹ ਹੁਣ ਚਲੋ ਉਹਨਾਂ ਦੇ ਕੋਲ, ਉਹ ਕਹਿੰਦੇ ਤੁਹਾਨੂੰ ਬਾਅਦ ਚ ਡਿਟੇਲ ਚ ਦੱਸਾਂਗੇ ਵੀ ਕੀ ਹੈਗੀ ਆ। ਅਸੀਂ ਕਿਹਾ ਕੋਈ ਨਹੀਂ, ਉਹਨਾਂ ਨੇ ਸਾਨੂੰ ਕਨਫਰਮ ਕੀਤਾ ਜਿਸ ਕਾਰਨ ਸੋਤੇ ਭਾਜੀ ਉਹਨਾਂ ਨੂੰ, ਉਹ ਕਹਿੰਦੇ ਵੀ ਸਾਡਾ ਤਾਂ ਪੂਰਾ, ਸਾਡੇ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਉੱਥੇ ਪਹੁੰਚ ਰਹੇ ਹੈਗੇ ਆ। ਸੋ ਕਿੰਨੀ ਦੇਖੋ ਬਿਲੋ ਦਾ ਬੈਲਟ ਵਾਲੀ ਜਿਹੜੀ ਗੱਲ ਆ, ਪ੍ਰੋਟੈਸਟ ਰੱਖੇ ਦਾ ਆਪ ਆਪਣੇ ਕੋਲੋਂ ਕੋਈ ਕਾਲਾਂ ਕਰਕੇ ਕੈਨਸਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਜੀ। ਸੋ ਦੇਖੋ ਇਹ ਬੜੀ ਮਾੜੀ ਗੱਲ ਹੈਗੀ ਆ। ਠੀਕ ਆ, ਤੁਸੀਂ ਨਹੀਂ ਜਾਣਾ ਨਾ ਜਾਓ, ਜੇ ਤੁਹਾਡੀਆਂ ਮੰਗਾਂ ਮੰਨ ਲਈਆਂ ਉੱਥੇ ਜਿਹੜੀ ਜਿੱਤ ਆ ਉਹਦੀ ਖੁਸ਼ੀ ਮਨਾ ਲਿਓ, ਪਰ ਕਿਤੇ ਸ਼ੋਅ ਤਾਂ ਹੋਵੇ। ਜੇ ਕੋ ਆਥਰੀ ਇਹ ਕਹਿ ਰਿਹਾ, ਫਿਰ ਜਿਹੜੀਆਂ ਅਮੈਂਡਮੈਂਟ ਸ਼ੋਅ ਵੀ ਕਰ ਰਹੇ ਆ ਉਹ ਤਾਂ ਸਿਰਫ ਲੈਂਗੁਏਜ ਚੇਂਜ ਹੋਈ ਹੈਗੀ ਆ। ਤੇ ਇਹ ਵੀ ਬਹੁਤ ਵਾਰੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਭੁਲੇਖਾ ਵੀ ਯਾਰ ਇਹ ਪੰਜਾਬੀ ਰੇਡੀਓ ਵਾਲੇ ਪਤਾ ਨਹੀਂ ਕਾਹਦੇ ਰੌਲਾ ਪਾਈ ਜਾਂਦੇ ਲਿਕਰ ਸਟੋਰਾਂ ਦੇ ਹੱਥ 'ਚ। ਇਹ ਲਿਕਰ ਸਟੋਰਾਂ ਦੀ ਨਹੀਂ ਗੱਲ, ਜੇ ਕਿਸੇ ਦਾ ਇੱਕ ਵੀ EMPLOYEE ਆ ਉਹਨੂੰ ਇਹ ਸਾਰੀਆਂ ਜਿਹੜੀਆਂ ਸ਼ਰਤਾਂ ਆ ਓਸ਼ਾ ਦੇ ਅੰਡਰ ਉਹ ਲਿਖਣੀਆਂ ਪੈਣੀਆਂ। ਤੁਹਾਨੂੰ ਚਾਹੇ ਮੇਰਾ ਇੰਸ਼ੋਰੈਂਸ ਦਾ ਆਫਿਸ ਆ,
ਕਿਸੇ ਦਾ ਕੋਈ ਬਿਊਟੀ ਪਾਰਲਰ ਆ, ਕਿਸੇ ਦਾ ਸਬਵੇ ਆ, ਕਿਸੇ ਦਾ ਰੈਸਟੋਰੈਂਟ ਆ, ਕਿਸੇ ਦਾ ਹੋਟਲ ਆ, ਕਿਸੇ ਕੋਈ ਵੀ ਬਿਜ਼ਨਸ ਹੈਗਾ ਆ। ਈਵਨ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵੀ ਤੁਹਾਨੂੰ ਟ੍ਰੇਨਿੰਗ ਦੇਣੀ ਪੈਣੀ ਆ, ਜਾਂ ਆਪਣੇ ਆਪ ਨੂੰ ਸਾਈਨ ਕਰਨਾ ਪੈਣਾ, ਉਹ ਲੌਗ ਰੱਖਣੇ ਪੈਣੇ ਆ ਵੀ ਕੋਈ ਬੈਡ ਇਨਸੀਡੈਂਟ ਤਾਂ ਨਹੀਂ ਹੋਈ ਹੈਗੀ। ਹੁਣ ਉਹਦਾ ਸਭ ਤੋਂ ਜਿਹੜਾ ਬੁਰਾ ਅਸਰ ਕੀ ਆ, ਵੀ ਬਹੁਤ ਸਾਰਿਆਂ ਨੂੰ ਨਹੀਂ ਪਤਾ, ਕਿਉਂਕਿ ਮੈਂ ਜਿਸ ਬਿਜ਼ਨਸ 'ਚ ਆ ਮੈਨੂੰ ਪਤਾ, ਜਦੋਂ ਕਿਤੇ ਜ਼ਿਆਦਾ ਚੋਰੀਆਂ ਹੁੰਦੀਆਂ ਕਿਸੇ ਸਟੋਰ ਦੇ ਉੱਤੇ, ਲੋਕ ਪੁਲਿਸ ਨੂੰ ਨਹੀਂ ਕਾਲ ਕਰਦੇ ਵੀ ਕੀ ਕਰਨੀ ਆ, ਵੀ ਹੋਣਾ ਤਾਂ ਕੁਝ ਹੈ ਨਹੀਂ। ਮੁੜ ਕੇ ਕੀ ਆ, ਉਹ ਬਾਰ-ਬਾਰ ਉਹਨਾਂ ਦੇ ਰੈਕਡ 'ਚ ਆ ਜਾਂਦਾ। ਜੇ ਇੰਸ਼ੋਰੈਂਸ ਕੰਪਨੀਆਂ ਨੂੰ ਪਤਾ ਲੱਗਦਾ, ਉਹ ਨਾਨ ਰਿਨਿਊ ਕਰ ਦਿੰਦੇ ਆ, ਜਾਂ ਇੰਸ਼ੋਰੈਂਸ ਦੇ ਰੇਟ ਇੰਨੇ ਮਹਿੰਗੇ ਕਰਦੇ ਆ। ਜਿੱਦਾਂ 2-3 ਟਾਊਨ ਆ, ਜਿੱਦਾਂ ਹੁਣ ਮੰਨ ਲਓ ਵੀ ਸੈਨ ਫਰਾਂਸਿਸਕੋ ਆ, ਓਕਲੈਂਡ ਲੈ ਲਓ, ਰਿਚਮੰਡ ਲੈ ਲਓ, ਉਹ ਪਹਿਲਾਂ ਹੀ ਇੰਸ਼ੋਰੈਂਸ ਕੰਪਨੀਆਂ 95% ਨਾ ਕਰ ਦਿੰਦੀਆਂ। ਠੀਕ ਆ, ਵੀ ਉੱਥੇ ਕ੍ਰਾਈਮ ਬਹੁਤ ਆ। ਹੁਣ ਜਦੋਂ ਤੁਸੀਂ ਲੌਗ ਰੱਖਣੇ ਆ, ਤੁਹਾਡੇ ਪੂਰੇ ਕ੍ਰਾਈਮ ਸ਼ੋ ਹੋਣਾ ਜੀ, ਵੀ ਅੱਜ ਮੇਰੀਆਂ ਇੱਥੋਂ ਕੋਈ ਬੀਅਰਾਂ ਦਾ ਬਕਸਾ ਚੱਕ ਕੇ ਲੈ ਗਿਆ, ਅੱਜ ਮੇਰਾ ਜੀ ਇੱਥੋਂ ਕੋਈ ਆਹ ਚੀਜ਼ ਜਿਹੜਾ ਫੂਡ ਦਾ ਚੱਕ ਕੇ ਲੈ ਗਿਆ, ਅੱਜ ਮੇਰੇ ਜੀ ਆਹ ਕੱਪ ਚੱਕ ਕੇ ਲੈ ਗਿਆ। ਤੇ ਜਦੋਂ ਤੁਹਾਡਾ ਇੰਨੀ ਜ਼ਿਆਦੀ ਵਾਰੀ ਜੇ ਕੱਲ ਨੂੰ ਆਡਿਟ ਹੁੰਦਾ, ਉਹ ਕਹੂਗਾ ਇੱਥੇ ਤਾਂ ਕ੍ਰਾਈਮ ਬਹੁਤ ਵੱਧ ਰਿਹਾ, ਤੁਹਾਡੇ ਤਾਂ ਸਟੋਰ ਦੇ ਉੱਤੇ 35 ਵਾਰੀ ਸ਼ਾਪ ਲਿਫਟਿੰਗ ਹੋ ਗਈ ਆ, 35 ਵਾਰੀ ਰੋਬਰੀ ਹੋਈ ਆ, ਇਹ ਤਾਂ ਨੇਬਰਹੁੱਡ 'ਚ ਸਟੋਰ ਹੀ ਨਹੀਂ ਚਾਹੀਦਾ। ਇਹ ਕੋਈ ਬੈਕ ਐਂਡ ਤੇ ਨਹੀਂ ਸੋਚ ਰਿਹਾ। ਤੁਸੀਂ ਇਹਦੇ ਸੋਚੋ ਵੀ ਇਹਦੇ ਜਿਹੜੇ ਬੈਕ ਐਂਡ ਦੇ ਉੱਤੇ ਇਹਦੇ ਅਸਰ ਕਿੰਨੇ ਹੋਣੇ ਆ। ਜੋ ਸਮਾਲ ਬਿਜ਼ਨਸ ਓਨਰ ਹੈਗੇ, ਉਹਨਾਂ ਨੂੰ ਪਤਾ ਆ ਵੀ ਜਦੋਂ ਤੁਹਾਡੀਆਂ ਕਈ ਕੰਪਲੇਨ ਹੋਣ, ਕਈ ਵਾਰੀ ਪੁਲਿਸ ਆ ਜਾਏ, ਤੇ ਉਹ ਕਈ ਵਾਰੀ ਤੁਹਾਡੇ ਉੱਤੇ ਰੀਸਟ੍ਰਿਕਸ਼ਨ ਲਾ ਦਿੰਦੇ ਵੀ ਤੁਸੀਂ ਇੰਨੇ ਵਜੇ ਤੋਂ ਬਾਅਦ ਨਹੀਂ ਬਿਜ਼ਨਸ ਖੋਲ ਸਕਦੇ, ਇਹ ਤੁਹਾਨੂੰ ਬੰਦ ਕਰਨਾ ਪੈਣਾ ਆ, ਹਨਾ। ਫੇਰ ਤੁਹਾਡੀ ਕੋਈ ਨਹੀਂ ਸੁਣਦਾ ਹੈਗਾ, ਕੋਈ ਆਰਗੇਨਾਈਜੇਸ਼ਨ ਕੋਈ ਕੁਝ ਨਹੀਂ ਸੁਣਦੀ। ਤੁਹਾਨੂੰ ਸ਼ਰੇਆਮ ਪਤਾ ਆ, ਜਦੋਂ ਏਡੀਏ ਦਾ ਚੱਲਿਆ ਸੀ, ਮੈਜੋਰਟੀ 'ਚ 90% ਜਿਹੜੇ ਪੰਜਾਬੀ ਬਿਜ਼ਨਸ ਓਨਰਸ ਆ, ਉਹ ਸੂ ਹੋਏ ਆ ਸਟੋਰਾਂ ਵਾਲੇ। ਏਡੀਏ ਦੇ ਤਹਿਤ ਕਿਸੇ ਆਰਗੇਨਾਈਜੇਸ਼ਨ ਨੇ ਹੈਲਪ ਨਹੀਂ ਕੀਤੀ। ਠੀਕ ਹੈ ਕਿ ਨਹੀਂ? ਸੋ ਜੀ, ਜੀ। ਇਹ ਹੁਣ ਜਾਣ ਬੁੱਝ ਕੇ ਜੋ ਪ੍ਰੋਟੈਸਟ ਆ, ਕਿੰਨੇ ਚਿਰਾਂ ਤੋਂ 4 ਵੀਕਾਂ ਤੋਂ ਪਲਾਨਡ ਹੈਗਾ, ਤੇ ਵੱਡੀ ਗਿਣਤੀ 'ਚ ਉੱਥੇ ਜਿਹੜੇ ਅਸੈਂਬਲੀ ਮੈਂਬਰ, ਸੈਨੇਟਰ ਪਹੁੰਚ ਰਹੇ ਆ, ਜਿਹੜੇ ਇਸ ਬਿੱਲ ਦੇ ਉਲਟ ਆ। ਨਾਲ ਦੀ ਨਾਲ ਜਿਹੜਾ ਪ੍ਰੋਪੋਜੀਸ਼ਨ 47 ਦੇ ਹੱਕ ਦੇ ਵਿੱਚ ਉਹਨਾਂ ਨੇ ਗੱਲਬਾਤ ਕਰਨੀ ਆ। ਨਾਲ ਉਹਨਾਂ ਨੇ ਜੋ ਕੈਲੀਫੋਰਨੀਆ 'ਚ ਕ੍ਰਾਈਮ ਵਧਿਆ ਹੋਇਆ ਇੰਨਾ ਜ਼ਿਆਦੇ, ਪਈ ਮੇਨ ਰੀਜ਼ਨ ਤਾਂ ਤੁਹਾਡਾ ਇਹ ਆ, ਸਮੈਸ਼ ਐਂਡ ਗ੍ਰੈਬ, ਸ਼ਾਪ ਲਿਫਟਿੰਗ, ਹਨਾ। ਤੁਸੀਂ ਪਾਤੀ ਜਿਹੜੀ ਗਾਲ ਬਿਜ਼ਨਸ ਓਨਰ ਦੇ, ਤੇ ਤੁਸੀਂ ਨਹੀਂ ਦੇਖੋ, ਕਰੋ। ਛੋਟੇ ਬਿਜ਼ਨਸ ਦੇ ਉੱਤੇ ਜਿਹੜਾ ਕੰਪਲਾਇੰਸ ਦਾ ਫੰਦਾ ਹੈ, ਉਹ ਬੜਾ ਔਖਾ ਆ। ਇਹ ਹਰ ਇੱਕ ਨੂੰ ਇਹ ਮੰਨਣਾ ਪੈਣਾ, ਹਰ ਇੱਕ ਜਾਣਾ ਜੇ ਕਾਗਜ਼ ਪੱਤਰ ਦੇ ਵਿੱਚ ਰੁੱਝਿਆ ਰਹਿ ਜਾਊਗਾ, ਉਹ ਕਿਹੜੇ ਟਾਈਮ ਬਿਜ਼ਨਸ ਕਰੂਗਾ ਤੇ ਕਿਹੜੇ ਟਾਈਮ ਉਹ ਕਰੂਗਾ। ਸਮਾਲ ਬਿਜ਼ਨਸ ਦੇ ਵਿੱਚ ਬੜੇ ਓਹਲੇ ਵੀ ਹੁੰਦੇ ਆ, ਪੜਦੇ ਵੀ ਹੁੰਦੇ ਆ। ਇਹ ਤਾਂ ਆਬਵੀਅਸਲੀ ਜਿਹੜੀ ਇਹ ਗੱਲ ਸਾਰੇ ਜਾਣੇ ਇਸ ਚੀਜ਼ ਨੂੰ ਜਿਹੜਾ ਉਹ ਸਮਝਦੇ ਆ। ਇੱਕ ਵੱਡੀ ਕੰਪਨੀ ਕੰਪਲਾਇੰਸ, ਟ੍ਰੇਨਿੰਗਸ ਤੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵਕਤ ਲਾ ਸਕਦੀ, ਉਹਦੇ ਕੋਲ ਰਿਸੋਰਸਿਸ ਹੁੰਦੇ ਆ। ਇੱਕ ਛੋਟੇ ਬਿਜ਼ਨਸ ਦੇ ਕੋਲ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਬੜਾ ਔਖਾ ਜਿਹੜਾ ਉਹ ਹੋ ਜਾਂਦਾ। ਇਹ ਨਹੀਂ ਆ ਵੀ ਕਿਸੇ ਨੂੰ ਕਰਨਾ ਨਹੀਂ ਚਾਹੀਦਾ, ਪਰ ਇੰਨਾ ਕੁ ਤਾਂ ਹੋਣਾ ਚਾਹੀਦਾ ਵੀ ਸਹਿੰਦਾ-ਸਹਿੰਦਾ ਹੋਵੇ। ਇਹ ਨਹੀਂ ਹੋਣਾ ਚਾਹੀਦਾ ਵੀ ਬੜਾ ਹੀ ਜ਼ਿਆਦਾ ਉਹਨਾਂ ਉੱਤੇ ਅਜਿਹਾ ਜਿਹੜਾ ਉਹ ਦਬਾਅ ਪੈ ਜਾਵੇ ਵੀ ਬੰਦਾ ਕਾਗਜ਼ ਪੱਤਰ ਦੇ ਵਿੱਚ ਰੁੱਝ ਕੇ ਬਾਅਦ 'ਚ ਕਿਸੇ ਪਾਸੇ ਕੁਛ ਕਰਨ ਜੋਗਾ ਹੀ ਜਿਹੜਾ ਉਹ ਨਾ ਰਵੇ। ਸੋ ਉੱਤੋਂ ਜਿਹੜਾ ਹੁਣ ਦੇਖੋ, ਹਰਜੋਤ ਸਿੰਘ ਜੀ, ਪਤਾ ਲੱਗਾ ਫਰੈਜ਼ਨੋ ਵਾਲਿਆਂ ਨੇ ਬੱਸ ਕੈਂਸਲ ਕਰਤੀ ਆ। ਜੀ। ਇੱਥੇ ਤੋ ਇੱਥੇ ਐਡਾਂ ਲਾਤੀਆਂ ਰੇਡੀਓ ਸਟੇਸ਼ਨਾਂ ਤੇ, ਹੋਰ ਅਖਬਾਰਾਂ 'ਚ ਐਡਾਂ ਲਾ ਰਿਹਾ ਵੀ ਪ੍ਰੋਟੈਸਟ ਤੇ ਨਾ ਜਾਓ। ਲੈ ਤੇ ਦੇਖ ਬਾਈ ਲਓ। ਜਿਹੜੀ ਪਹਿਲੀ ਵਾਰੀ ਪ੍ਰੋਟੈਸਟ ਗਿਆ, ਤੇ ਤੁਹਾਨੂੰ ਕਿਸੇ ਨੇ ਆਪਕਾ ਆਰਗੇਨਾਈਜੇਸ਼ਨ ਨੂੰ ਪੁੱਛਿਆ ਸੀ ਵੀ ਅਸੀਂ ਪ੍ਰੋਟੈਸਟ ਕਰਨ ਚੱਲੇ ਆ, ਜਾਂ ਤੁਸੀਂ ਪਾਰਟਿਸਿਪੈਂਟ ਸੀ? ਤੁਸੀਂ ਤਾਂ ਆ ਕੇ ਉੱਥੇ ਖੜ ਗਏ, ਠੀਕ ਹੈ ਕਿ ਨਹੀਂ? ਫੱਟੇ ਫੜ ਕੇ ਖੜ ਗਏ ਆ। ਲੋਕ ਤਾਂ ਆਮ ਕੱਲ ਲੋਕ ਗਏ ਸੀ ਕੱਲ ਉਸ ਤੋਂ। ਪੈਸਾਡੀਨਾ ਦੇ ਵਿੱਚ ਕਰਕੇ ਆਏ ਆ ਲੋਕ ਪ੍ਰੋਟੈਸਟ, ਇਹਨਾਂ ਨੇ ਥੋੜੀ ਕਰਾਇਆ ਆ। ਜੇ ਉੱਥੇ ਵੀ ਲੋਕ ਬਹੁਤ ਜ਼ੋਰ ਲੱਗਾ ਵੀ ਪ੍ਰੋਟੈਸਟ ਨਾ ਹੋਵੇ, ਰਾਜਾ ਰਣਜੀਤ ਸਿੰਘ ਹਾਂ, ਜੀ, ਬਹੁਤ ਸਾਰੇ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਵੀ ਦਬਾਅ ਨਹੀਂ ਪਾਇਆ ਏਦਾਂ ਗਿਆ। ਨਾ ਕਰੋ, ਤੁਹਾਤੋਂ 7-11 ਵਾਪਸ ਲੈ ਲੈਣਾ, ਤੁਹਾਡੀ ਜਿਹੜੀ ਮੇਨ ਆਰਗੇਨਾਈਜੇਸ਼ਨ ਆ, ਤੁਹਾਡੇ ਤੇ ਆਹ ਹੋਊ, ਹਨਾ। ਸੋ ਐਡੀ ਮਾੜੀ ਹਰਕਤ ਗੱਲ, ਇਹ ਏਦਾਂ ਤਾਂ ਨਹੀਂ, ਕਿਸਾਨ ਮੋਰਚੇ ਇਹ ਵੇਲੇ ਨਹੀਂ ਤਾਂ ਹੁੰਦਾ ਸੀ। ਜੀ ਇਹਨਾਂ ਨੇ ਸਿੱਧਾ ਜਿਹੜਾ ਆ ਉਹ ਸਾਰਿਆਂ ਦੇ ਪਿੱਠ 'ਚ ਛੁਰਾ ਖੋਭਿਆ। ਜੋ ਜੀ। ਮਰਜ਼ੀ ਜਿਹੜਾ ਇਹ ਆਖੀ ਜਾਣ, ਇਹ ਸੇਮ ਫਾਰਮਰ ਪ੍ਰੋਟੈਸਟ ਦੇ ਦਲਾਲਾਂ ਵਾਂਗੂ ਕੰਮ ਕਰ ਰਹੇ ਆ। ਇਹ ਬਿਲਕੁਲ ਸੇਮ ਇਕੁਇਵਲੈਂਟ ਆਪਾਂ ਚੀਜ਼ ਜਿਹੜੀ ਦੇਖ ਰਹੇ ਆ। ਜੀ। ਆਪਣੇ ਆਪ ਨੂੰ ਇਹ ਕਮਿਊਨਿਟੀ ਦੇ ਖਵਾਉਂਦੇ ਹੋਏ, ਕਮਿਊਨਿਟੀ ਦੇ ਹੀ ਜਿਹੜੇ ਆ ਉਸ ਦੇ ਪਿੱਛੇ ਜਿਹੜੇ ਆ ਉਹ ਚੱਲ ਰਹੇ ਆ। ਤੇ ਨਾਲੇ ਹੁਣ ਇਹਨਾਂ ਨੂੰ ਕੀ ਹੱਕ ਦੇਖੋ ਆ ਵੀ ਤੁਹਾਡਾ ਹਰਜੋਤ, ਲੈਟਰ ਇਸ਼ੂ ਕਰਦਾ ਵੀ ਨਹੀਂ ਤੁਸੀਂ ਪ੍ਰੋਟੈਸਟ ਤੇ ਨਹੀਂ ਜਾਣਾ? ਹਾਂ, ਕਹਿੰਦੇ ਮੈਂ ਵੀ ਜਿੰਨੇ ਅਸੀਂ ਵੀ ਨਹੀਂ, ਉਹਨਾਂ ਨੇ ਚਿੱਠੀ 'ਚ ਲਿਖਿਆ, ਕਹਿੰਦੇ ਵੀ ਅਸੀਂ ਹਾਈਲੀ ਇਹ ਆਖਦੇ ਹਾਂ ਵੀ ਪ੍ਰੋਟੈਸਟ ਤੇ ਜਾਣ ਦੀ ਲੋੜ ਨਹੀਂ। ਜੀ। ਵੀ ਸੋ ਡਿਸਕਰੇਜ ਕਰਦੇ ਆ ਵੀ ਪ੍ਰੋਟੈਸਟ ਜਿਹੜਾ ਆ ਉਹ ਨਾ ਕੀਤਾ ਜਾਵੇ। ਇਹ ਯਾਰ ਚੰਗੇ ਜਿਹੇ ਬੰਦੇ ਆ। ਇਹ ਨਵੀਂ ਆਰਗੇਨਾਈਜੇਸ਼ਨ ਜਿਹੜੀ ਦੇਖੀ ਆ ਵੀ ਪ੍ਰੋਟੈਸਟ ਦੇ ਨਾਲ ਕੰਮ ਹੋਣ ਦੀ ਬਜਾਏ ਕਹਿੰਦੇ ਵੀ ਪ੍ਰੋਟੈਸਟ ਨਾ ਕਰੋ, ਸ਼ਾਇਦ ਤਾਂ ਕੰਮ ਹੋ ਜੇ। ਏਦਾਂ ਥੱਲੇ ਲੱਗ ਕੇ ਕੰਮ ਜੇ ਕਰਾਉਣ ਲੱਗ ਗਏ, ਫਿਰ ਤਾਂ ਸਰਿਆ ਹੀ ਪਿਆ ਆ ਇੱਥੇ ਤਾਂ। ਵੀ ਸੋ ਹੁਣ ਜਿੰਨੇ ਵੀ ਕੀ ਸਾਡੇ ਦੇਖ ਸਰੋਤੇ ਲਓ। ਸੁਣ ਰਹੇ ਹੈਗੇ ਆ, ਉੱਥੇ ਇੰਡੀਵਿਜੂਅਲ ਬਿਜ਼ਨਸ ਓਨਰ ਜਾ ਰਹੇ ਆ,
ਆਮ ਲੋਕ ਜਾ ਰਹੇ। ਮੈਂ ਉਦਣ ਵੀ ਪ੍ਰੋਟੈਸਟ ਤੇ ਦੇਖਿਆ ਸੀ ਜਦੋਂ 3 ਵੀਕ ਪਹਿਲਾਂ ਹੋਇਆ ਸੀ। ਉੱਥੇ 16 ਤਰੀਕ ਜਿਨ੍ਹਾਂ ਨੂੰ ਦਾ ਕੋਈ ਲੈਣਾ ਦੇਣਾ ਬਿਜ਼ਨਸ ਨਾਲ ਸੀ ਉਹ ਵੀ ਪਹੁੰਚੇ ਹੋਏ ਸੀ, ਹਨਾ, ਜੀ, ਵੀ 2 ਨਹੀਂ ਹਫ਼ਤੇ ਆਪਾਂ ਪਹਿਲਾਂ। ਭਰਾਵਾਂ ਦੇ ਨਾਲ ਖੜਦੇ ਹੈਗੇ ਆ। ਸੋ ਸਾਰਿਆਂ ਨੂੰ ਬੇਨਤੀ ਆ ਵੀ ਪਲੀਜ਼ ਵੱਧ ਚੜ ਕੇ ਜਾਓ, ਵੱਧ ਚੜ ਕੇ ਹਿੱਸਾ ਲਓ। ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਬਿੱਲ ਕਿੱਦਾਂ, ਬਹੁਤ ਸਾਰੇ ਬਿੱਲ ਆ ਚੋਰੀ ਪਾਸ ਹੋ ਜਾਂਦੇ। ਜੇ ਇਹਦਾ ਨਾ ਪਤਾ ਲੱਗਾ ਕੁਝ ਨਹੀਂ ਹੋਣਾ ਸੀ, ਇਹ ਆਰਗੇਨਾਈਜੇਸ਼ਨ ਨੇ ਵੀ ਕੁਝ ਨਹੀਂ ਕਰਨਾ ਸੀ। ਨਹੀਂ ਇਹਨੇ ਜਿਹੜੇ ਕੀਤਾ ਹੀ ਨਹੀਂ ਕੁਛ ਨਹੀਂ, ਇਹ ਤਾਂ ਆਵਾਜ਼ ਚੱਕੀ ਤੇ ਤਾਂ ਹੀ ਕੀਤਾ, ਇਹਨਾਂ ਨੂੰ ਤਾਂ ਪਤਾ ਲੱਗਾ, ਨਹੀਂ ਤਾਂ ਇਹ ਪਾਸ ਹੋ ਕੇ ਨਿਕਲ ਗਿਆ ਸੀਗਾ ਆਰਾਮ ਦੇ ਨਾਲ। ਜਿਹੜੇ ਆਪਕਾ ਆਰਗੇਨਾਈਜੇਸ਼ਨ ਦੇ ਮੈਂਬਰ ਆ, ਪਲੀਜ਼ ਉਹਨਾਂ ਨੂੰ ਪੁੱਛਿਓ ਤੁਸੀਂ, ਜਿੰਨੇ ਵੀ ਸਟੋਰਾਂ ਵਾਲੇ ਆ, ਵੀ ਭਾਈ 2014 ਦੇ ਵਿੱਚ ਜਦੋਂ ਪ੍ਰੋਪੋਜੀਸ਼ਨ 47 ਚ ਚੋਰਾਂ ਨੂੰ ਇਹ ਕਿਹਾ ਗਿਆ ਸੀ ਤੁਸੀਂ $950 ਤੱਕ ਚੋਰੀ ਕਰ ਸਕਦੇ ਆ, ਤੇ ਉਸ ਟਾਈਮ ਤੁਹਾਡੀ ਆਰਗੇਨਾਈਜੇਸ਼ਨ ਨੇ ਕੋਈ ਰੌਲਾ ਪਾਇਆ? ਉਹ ਤੋਂ ਬਾਅਦ ਪਿਛਲੇ ਸਾਲ ਰਿਪਬਲਿਕਨ ਇੱਕ ਅਸੈਂਬਲੀ ਕਮੇਟੀ ਦੇ ਵਿੱਚ ਬਿੱਲ ਲੈ ਕੇ ਆਏ ਵੀ ਅਸੀਂ ਪ੍ਰੋਪੋਜੀਸ਼ਨ 47 ਨੂੰ ਰਿਵਰਸ ਕਰਨਾ ਆ। ਵੀ ਕੱਲ ਵੀ ਮੈਂ ਦੱਸਿਆ ਸੀ ਵੀ ਬਰਕਲੇ ਯੂਨੀਵਰਸਿਟੀ ਨੇ ਵੀ ਰਿਸਰਚ ਕੀਤੀ ਆ ਵੀ ਇਹ ਬਹੁਤ ਬਲੰਡਰ ਸੀ ਪੋਲੀਟੀਸ਼ੀਅਨ ਦਾ $950 ਚੋਰੀ ਅਲਾਉ ਕਰਨ ਦਾ। ਇਹਨੂੰ ਜਿਹੜਾ ਰਿਵਰਸ ਕੀਤਾ ਜਾਵੇ, ਤੇ ਉਹ ਡੈਮੋਕ੍ਰੇਟਾਂ ਨੇ ਪਾਸ ਨਹੀਂ ਹੋਣ ਦਿੱਤਾ ਤੇ ਉਹ ਬੈਲਟ ਤੇ ਜਾਣਾ ਸੀ। ਉਸ ਟਾਈਮ ਤੇ ਤੁਹਾਡੀ ਆਰਗੇਨਾਈਜੇਸ਼ਨ ਨੇ ਕੋਈ ਸਟੇਟਮੈਂਟ ਜਾਰੀ ਕੀਤੀ ਜਾਂ ਲੌਬੀ ਕੀਤੀ, ਫਿਰ ਤੁਸੀਂ ਆ ਜਾਓ ਹੁਣ ਇਸ ਬਿੱਲ ਦੇ ਉੱਤੇ। ਫਰਵਰੀ ਦੇ ਵਿੱਚ ਇਹ ਬਿੱਲ ਕ੍ਰੀਏਟ ਕੀਤਾ ਗਿਆ ਤੇ ਜੂਨ ਦੇ ਵਿੱਚ ਇਹ ਪਾਸ ਹੋਇਆ ਸੈਨੇਟ ਦੇ ਵਿੱਚ। ਤੇ ਹੁਣ ਜਦੋਂ 3 ਵੀਕ ਪਹਿਲਾਂ ਆਪਾਂ ਪੰਜਾਬੀ ਰੇਡੀਓ USA ਤੇ ਰੌਲਾ ਪਾਇਆ, ਹੋਰ ਸਮਾਲ ਬਿਜ਼ਨਸ ਉਹਨਾਂ ਨੇ ਰੌਲਾ ਪਾਇਆ, ਉਹ ਤੇ ਜਾ ਕੇ ਤੁਸੀਂ ਐਕਟਿਵ ਹੋਏ। ਜੇ ਹੁਣ ਤੁਸੀਂ ਅਮੈਂਡਮੈਂਟ ਲਈ ਇੰਨੇ ਐਕਟਿਵ ਹੋਏ ਤਾਂ ਉਹ ਪਹਿਲਾਂ 4 ਮਹੀਨੇ ਕਿੱਥੇ ਸੀਗੇ? ਸੋ ਇਹ ਜਿਹੜੇ ਆ ਜਿੰਨੇ ਵੀ ਮੈਂਬਰਸ ਹੈਗੇ ਆ ਉਹਨਾਂ ਨੂੰ ਪੁੱਛਣਾ ਚਾਹੀਦਾ, ਤੇ ਨਾਲ ਤੁਸੀਂ ਜੇ ਉਹਨਾਂ ਨੂੰ ਕਹਿਣਾ ਵੀ ਚਾਹੀਦਾ ਵੀ ਭਾਈ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਵੀ ਰੋਕਣ ਦੇ ਲਈ ਪ੍ਰੋਟੈਸਟ ਤੇ ਨਾ ਜਾਓ। ਤੁਸੀਂ ਕੌਣ ਕਹਿਣ ਵਾਲੇ ਹੁੰਦੇ ਆ ਪ੍ਰੋਟੈਸਟ ਤੇ ਨਾ ਜਾਓ? ਠੀਕ ਹੈ ਕਿ ਨਹੀਂ? ਨਾ ਹੀ ਤੁਸੀਂ ਪਹਿਲਾਂ ਕਿਹਾ ਸੀ ਵੀ ਅਸੀਂ ਪ੍ਰੋਟੈਸਟ ਤੇ ਚੱਲੇ, ਨਾ ਹੀ ਤੁਹਾਡੀ ਆਰਗੇਨਾਈਜੇਸ਼ਨ ਪਹਿਲਾਂ ਪ੍ਰੋਟੈਸਟ ਚ ਇਨਵੋਲਵ ਸੀ। ਆਮ ਲੋਕ ਇਨਵੋਲਵ ਸੀ ਕਿਉਂਕਿ ਉਹਨਾਂ ਨੂੰ ਕੋਈ ਉਹਨਾਂ ਦੀ ਬਾਹ ਫੜਨ ਵਾਲਾ ਬੰਦਾ ਕੋਈ ਨਹੀਂ ਸੀਗਾ। ਸੋ ਜਿੰਨੇ ਵੀ ਆਪਣੇ ਸਾਡੇ ਨਾਲ ਸੋਸ਼ਲ ਹਰਜੋਤ ਸਿੰਘ ਜੀ, ਹਰਜੀਤ ਸਿੰਘ ਜੀ ਜੁੜੇ ਆ, ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਪੰਜਾਬੀ ਰੇਡੀਓ ਦੀ ਟੀਮ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਥੈਂਕ ਯੂ। ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ, ਹਾਰਦਿਕ ਦਿਲੋਂ ਧੰਨਵਾਦ ਆ ਜਿਹੜਾ ਜਗਾ ਰਹੇ ਹੋ। ਤੇ ਇਹ ਪ੍ਰੋਟੈਸਟ ਹੋਏਗਾ, ਮਸਟ ਹੋਏਗਾ। ਇਹ ਮੈਂ ਹੁਣ ਤੁਹਾਨੂੰ ਨਾ ਅੱਗੇ ਲਿਆ ਨਹੀਂ ਸੀ ਆਰਗੇਨਾਈਜ਼ਰ, ਅਸੀਂ ਕਹਿੰਦੇ ਰਹੇ ਆ, ਪਰ ਹੁਣ ਆਪਕਾ ਕਹਿਣਾ ਹੀ ਪੈਣਾ। ਆਪਕਾ ਨੇ ਆਪਣਾ ਹੀ ਸੋਚਿਆ, ਕਿਸੇ ਦਾ ਨਹੀਂ ਸੋਚਿਆ। ਮੈਂ ਜੋ ਤੁਸੀਂ ਗੱਲ ਕਰਕੇ ਹਟੇ 2014 ਤੋਂ ਇਹਨਾਂ ਦੇ ਨਾਲ ਆ, ਇਹਨਾਂ ਨੂੰ ਉਦੋਂ ਵੀ ਕਿਹਾ ਸੀ, ਇਹਨਾਂ ਨੇ ਕੁਛ ਨਹੀਂ ਕੀਤਾ। ਤੇ ਹੁਣ ਸਿਗਰਟ ਬੈਨ ਹੋਇਆ, ਉਦੋਂ ਵੀ ਇਹਨਾਂ ਨੇ ਕੁਛ ਨਹੀਂ ਕੀਤਾ। ਕੀ ਉਹ ਰੋਕਿਆ? ਆਨਲਾਈਨ ਲੈ ਰਹੇ ਨੇ, ਸਾਡੇ ਏਰੀਏ 'ਚ ਸਾਰੇ ਕਸੀਨੋ ਵੇਚ ਰਹੇ ਨੇ। ਕੀ ਉਹ ਬੈਨ ਰੁਕ ਗਿਆ ਜਿਹੜਾ ਰੋਕਣਾ ਚਾਹੁੰਦੇ ਸੀ ਜਨਤਾ ਲਈ? ਨਹੀਂ, ਇਹ ਨਹੀਂ ਰੁਕਿਆ। ਅਗਰ ਇਕੱਠੇ ਹੁੰਦੇ ਤੇ ਸਭ ਕੁਝ ਹੋ ਸਕਦਾ ਸੀ। ਤੇ ਇਹ ਜਿਹੜਾ ਬਿੱਲ ਆ, ਇਹਨਾਂ ਨੇ ਅਗਰ ਅਮੈਂਡਮੈਂਟ ਕਰਾਉਣੀ ਹੁੰਦੀ ਤੇ ਪਹਿਲਾਂ ਕੁਛ ਕਰਦੇ। ਹੁਣ ਜੇ ਅਮੈਂਡਮੈਂਟ ਕਰਾਉਣੀ ਆ, ਕਿ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਉਹਨਾਂ ਨੂੰ ਪੁੱਛਿਆ ਕਿ ਪੰਜਾਬੀ ਰੇਡੀਓ ਤੇ ਆ ਕੇ ਉਹਨਾਂ ਦਾ ਕੋਈ ਬੁਲਾਰਾ ਬੋਲਿਆ ਵੀ ਕੀ ਹੋਣੀ ਚਾਹੀਦੀ ਹੈ? ਜਨਤਾ ਨੂੰ ਪੁੱਛੋ। ਇੱਥੇ ਪੰਜਾਬੀ ਰੇਡੀਓ ਤੇ ਆ ਕੇ ਬੋਲਦੇ ਉਹ ਆਪੋ ਲੁਕ ਕੇ ਕੁਰਸੀਆਂ ਤੇ ਬਹਿ ਕੇ ਉਹਨਾਂ ਨਾਲ ਗੱਲ ਕਰਦੇ। ਪਹਿਲਾਂ ਕਿਉਂ ਨਹੀਂ ਕੀਤੀਆਂ? ਪਹਿਲਾਂ ਅਸੀਂ ਮਿਹਨਤਾਂ ਕਰਦੇ ਰਹੇ ਇਹਨਾਂ ਦੀਆਂ ਵੀ ਤੁਸੀਂ ਕੁਛ ਕਰੋ, ਆਓ ਇਕੱਠੇ ਹੋਈਏ, ਨਹੀਂ ਹੋਏ। ਤੇ ਹੁਣ ਵੀ ਇਹ ਚਾਲਾਂ ਚੱਲ ਰਹੇ ਆ। ਮੈਂ ਇਸ਼ਤਿਹਾਰ ਦੇਖ ਰਿਹਾ ਹਫ਼ਤੇ ਤੋਂ ਇਹਨਾਂ ਦਾ, ਏਦਾਂ ਦੇ ਵਿੱਚ ਤੀਲੇ ਛੱਡੀ ਜਾਂਦੇ ਆ ਵੀ ਇਹਨੂੰ ਰੈਲੀ ਨਹੀਂ ਹੋ ਰਹੀ, ਪ੍ਰੋਟੈਸਟ ਨਹੀਂ ਹੋ ਰਿਹਾ, ਐਕਸਟੈਂਡ ਕਰ ਦਿੱਤਾ, ਰੀਸਕੈਜੂਲ ਕਰਤਾ। ਅੱਛਾ, ਫਿਰ ਜਿਹੜੀ ਤੁਸੀਂ ਗੱਲ ਕੀਤੀ ਭਾਜੀ ਇੰਸ਼ੋਰੈਂਸ ਦੀ, ਇੰਸ਼ੋਰੈਂਸ ਵਾਲਿਆਂ ਨੇ ਵਧਾਉਣੀ ਆ। ਅਗਰ 3 ਤੋਂ 4 ਤੱਕ ਤੁਹਾਡੇ ਏਦਾਂ ਦੇ ਲੌਗ ਬੁੱਕ ਤੇ ਲਿਖਿਆ ਹੋਇਆ, ਕਿਉਂਕਿ ਲੌਗ ਬੁੱਕ ਜਿਹੜੀ ਕੰਪਲਾਇੰਸ ਆ ਨਾ ਭਾਜੀ, ਜਿਸ ਕਾਰਨ ਦੀ ਕਹਿੰਦੇ ਕੰਪਲਾਇੰਸ OSHA ਨੇ ਤੁਹਾਡੇ ਕੋਲ ਲਾਗੂ ਕਰਾਉਣੀ ਆ। ਇਹ ਪੰਜਾਬੀਓ ਸੁਣ ਲਓ, ਅਗਰ OSHA ਆ ਗਏ ਜਿੱਤੇ। ਹਰਜੀਤ ਜੀ, ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ ਨਾ। ਇਹਨਾਂ ਨੇ ਜਿਹੜੀ ਚਿੱਠੀ ਕੱਲ ਲਿਖੀ ਨਾ ਆਪਕਾ ਵਾਲਿਆਂ ਨੇ ਅਮੈਂਡਮੈਂਟਸ ਤੋਂ ਬਾਅਦ ਚ, ਕਹਿੰਦੇ ਜੀ 2 ਸਾਲਾਂ ਬਾਅਦ ਕੈਲ OSHA ਦੀ ਇਹ ਤਾਂ ਰਿਕੁਆਇਰਮੈਂਟ ਆ ਰਹੀ ਆ, ਤੇ ਕਹਿੰਦੇ ਵੀ ਹੁਣੇ ਗੱਲ ਚ ਪਾ ਲਓ, ਢੋਲ ਵਜਾ ਲਓ। ਇਹ ਕਹਿੰਦੇ ਵੀ ਹੁਣੇ ਹੀ ਕਰ ਲਓ, ਵੀ ਉਹ ਤਾਂ ਰੋਕ ਨਹੀਂ ਸਕਦੀ। ਕਿੱਦਾਂ ਨਹੀਂ ਰੋਕ ਸਕਦੀ? ਕਈ ਚੀਜ਼ਾਂ ਜਿਹੜੀਆਂ ਰੁਕੀਆਂ ਨਹੀਂ। ਆ ਕੈਲ OSHA ਵਾਲਿਆਂ ਨੇ ਕੋਵਿਡ ਚ ਕੀ ਕੀਤਾ? ਫੋਸਟਰ ਫਾਰਮ ਤੇ ਹੋਰ ਕਿੰਨੇ ਸੀਗੇ, ਕਿੰਨੇ ਲੋਕ ਮਰੇ? ਕੁਛ ਕੀਤਾ? ਹੱਥ ਤੇ ਹੱਥ ਧਰ ਕੇ ਬੈਠੇ ਰਹੇ, ਕੁਛ ਕਰਦੇ ਸੀਗੇ? ਕਿੰਨੇ ਲੋਕ ਮਰੇ, ਕਿੰਨੀਆਂ ਖਬਰਾਂ ਆਈਆਂ, ਕਿੰਨਾ ਕੁਛ ਹੋਇਆ, ਕੀ ਕੁਛ ਨਹੀਂ ਹੋਇਆ ਇੱਥੇ? ਕੀ ਇਹਨਾਂ ਨੇ ਕੀਤਾ? ਸਿਰ ਤੇ ਸਿਰ ਗੱਲ ਇਹ ਆ ਵੀ ਹਰਜੀਤ ਭਾਜੀ, ਫੋਸਟਰ ਫਾਰਮ ਚ ਆਪਣੇ ਬੰਦੇ ਮਰੇ ਪੰਜਾਬੀ, ਅਸੀਂ ਇਸ਼ੂ ਚੱਕਿਆ ਵੀ ਭਾਈ ਉੱਥੇ ਧੱਕਾ ਕਰੀ ਜਾਂਦੇ। ਲਾਗੇ ਜਿਹੜੇ ਆ ਲੋਕ ਖੜੇ ਆ, ਕਰੋਨਾ ਹੋ ਰਿਹਾ। ਉਹ ਕਿਉਂਕਿ ਮੋਸਟਲੀ 50 ਸਾਲ ਤੋਂ ਉੱਪਰ ਵਾਲੇ ਬਹੁਤ ਕੰਮ ਕਰਦੇ ਸੀ।
ਅੱਛਾ, ਬਹੁਤ ਜ਼ਿਆਦਾ, ਉਹ ਹਾਂਜੀ। ਇਸ਼ੂ ਅਸੀਂ ਚੱਕਿਆ, ਮੁੜ ਕੇ ਕੀ ਹੋਇਆ ਵੀ ਸਾਨੂੰ ਜਿਹੜੀ ਕੋਈ ਐਡਵਰਟਾਈਜ਼ਮੈਂਟ ਵੀ ਮਿਲਦੀ ਸੀ ਨਾ, ਉਹ ਵੀ ਬੰਦ ਕਰ ਦਿੱਤੀ ਗਈ ਵੀ ਇਹ ਸਾਡੇ ਉਲਟ ਬੋਲਦੇ। ਹੁਣ ਉਹ ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਭਾਈ ਜਿਹੜਾ ਆਹ ਬਿੱਲ ਆ, ਇਹ ਪੰਜਾਬੀਆਂ ਨੂੰ, ਬਿਜ਼ਨਸ ਨੂੰ ਮਾਰੂਗਾ, ਤੇ ਇਹ 'ਚ ਸਾਡਾ ਕੋਈ ਲੈਣਾ ਦੇਣਾ ਨਹੀਂ, ਸਾਨੂੰ ਕੋਈ ਫਾਇਦਾ ਨਹੀਂ ਹੈ, ਤੇ ਉਹ ਫਿਰ ਉੱਪਰੋਂ ਦੇਖੋ ਵੀ ਆਹ ਕੰਮ ਕਰ ਰਹੇ ਹੈਗੇ ਜੀ। ਪੰਜਾਬੀ ਰੇਡੀਓ ਜਿਹੜਾ ਕਮਿਊਨਿਟੀ ਦੀ ਸੇਵਾ ਕਰ ਰਿਹਾ। ਹੁਣ ਤੁਹਾਨੂੰ ਮੈਂ ਇਹ ਦੱਸਾਂ, ਜਿਹੜੀ ਲਾਸਟ ਗੱਲ ਮੈਂ ਦੱਸਣ ਲੱਗਾ, ਇਹ ਭਾਜੀ ਇੰਸ਼ੋਰੈਂਸ ਤੋਂ ਬਿਨਾਂ ਇਹ ਜਦੋਂ ਲੌਗ ਬੁੱਕ ਤੁਸੀਂ ਤਿਆਰ ਕਰਨੀ ਆ, 3 ਵਾਰੀ ਆਏ, 10 ਵਾਰੀ ਆਏ, ਉਸ ਤੋਂ ਬਾਅਦ ਭਾਜੀ ਜਿਹੜਾ ਬਿਜ਼ਨਸ ਦਾ ਰੇਟ ਘਟਣਾ, ਜਿਹੜੀ ਤੁਸੀਂ ਇਕੁਇਟੀ ਬਣਾਈ ਆ, ਉਹ ਕਿਸੇ ਨੇ ਲੈਣ ਲੱਗੇ ਸੋਚਣਾ ਤੁਹਾਡੇ ਕੋਲ ਬੁੱਕ ਹੈਗੀ ਆ, ਉਹਨਾਂ ਨੇ ਪੁੱਛਣਾ ਤੁਹਾਡੇ ਕੋਲੋਂ ਲੌਗ ਬੁੱਕ ਤੇ ਕਿੰਨੀ ਵਾਰੀ ਤੁਹਾਡੇ ਕੋਲ ਕੀ ਰੋਬਰੀ ਹੋਈ ਆ, ਕਿੰਨੀ ਸ਼ਾਪ ਲਿਸਟਿੰਗ ਹੋਈ ਆ। ਉਹਨਾਂ ਨੇ ਭਾਜੀ ਉਸ ਤੇ ਬਿਜ਼ਨਸ ਦਾ ਰੇਟ ਅੱਧਾ ਰਹਿ ਜਾਣਾ। ਉਧਰੋਂ ਜਿਹੜੀ ਇੰਸ਼ੋਰੈਂਸ ਤੁਹਾਡੀ ਉਹ ਖਤਮ ਵੀ ਕਰ ਸਕਦੇ ਆ, ਵਧਾ ਵੀ ਸਕਦੇ ਆ। ਹੁਣ ਸਾਡੀ ਬਿਜ਼ਨਸ ਦੀ ਇੰਸ਼ੋਰੈਂਸ ਜਿਹੜੀ ਸੀਗੀ 5000 ਸੀਗੀ, ਜਦੋਂ ਕਹਿੰਦੇ ਵੀ ਉਹ ਕੈਲੀਫੋਰਨੀਆ ਤੋਂ ਬਿਜ਼ਨਸ ਇੰਸ਼ੋਰੈਂਸ ਲਿਜਾ ਰਹੇ ਆ, 19000 ਦੀ ਹੋਈ। 19000 ਵੀ ਉਹ ਕਹਿੰਦੇ ਨੋ ਪੇਮੈਂਟ, ਯੂ ਹੈਵ ਟੂ ਗਿਵ ਅਸ ਔਨ ਫਰੰਟ। ਜੀ, ਤੁਸੀਂ ਤੁਹਾਨੂੰ ਏਦਾਂ ਕਰਨੀ, ਉਹਨਾਂ ਨੇ ਕਹਿਣਾ ਤੁਸੀਂ ਇੱਥੇ ਰੱਖੋ, ਜਿੰਨਾ ਮਰਜ਼ੀ ਵਧਾ ਸਕਦੇ ਆ। ਤੇ ਤੁਸੀਂ ਨਾਲ ਭਾਜੀ ਜਿਹੜਾ ਬੇਨਤੀ ਕੀਤੀ ਸੀ, ਗੁਰਦੁਆਰਿਆਂ ਦੇ ਬੜੇ ਲੋਕ ਅਤਾਵਲੇ ਜਿਹੜੇ ਬੇ ਏਰੀਏ ਚੋਂ ਆ ਰਹੇ, ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਗੁਰਦੁਆਰਾ ਸਾਹਿਬ ਵਾਲੇ, ਉਹ ਜੇ ਤੁਸੀਂ ਨਾਂ ਲਿਆ ਸੀ ਸੰਧੀ ਸਾਹਿਬ ਨਛੱਤਰ ਸਿੰਘ ਜੀ, ਉਹਨਾਂ ਦਾ ਨਾਂ ਦੁਬਾਰਾ ਲੈ ਰਹੇ ਹੋ, ਜਿਹੜੇ ਜਾਂ ਉਹਨਾਂ ਦਾ ਐਕਚੁਅਲੀ ਗੁਰਦੁਆਰਾ ਸਾਹਿਬ ਨਹੀਂ, ਉਹ ਤਾਂ ਵਿਚਾਰੇ ਆਪਣੇ ਆਂਗੇ ਆਮ ਜਿਹੜੇ ਸੇਵਾਦਾਰ ਆ, ਉਹਨਾਂ ਦਾ ਬੱਸ ਸਰਵਿਸ ਹੈਗੀ ਆ, ਤੇ ਉਹਨਾਂ ਨੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਐਲਗਰੋਵ ਤੇ ਬੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਸੈਕਰਾਮੈਂਟੋ, ਉੱਥੇ ਪਹੁੰਚ ਜਾਓ ਸਵੇਰੇ, ਉੱਥੋਂ 15-15 ਮਿੰਟ ਬਾਅਦ ਬੱਸਾਂ ਜਾਣੀਆਂ ਆ, ਐਨ ਬਿਲਕੁਲ ਕੈਪੀਟਲ ਹਿੱਲ ਜਿੱਥੇ ਪ੍ਰੋਟੈਸਟ ਕਰਨਾ, ਸਾਹਮਣੇ ਤਾਰ ਦੇਣਾ। ਨਾਲੇ ਕੀ ਆ, ਜੇ ਦੂਰੋਂ ਵੀ ਜਾਂਦੇ ਆ ਉੱਥੋਂ ਮਾੜਾ ਮੋਟਾ ਚਾਹ ਪਾਣੀ ਛਕ ਸਕਦੇ ਆ, ਪਰ ਜਿੱਥੇ ਪ੍ਰੋਟੈਸਟ ਹੋਣਾ ਉੱਥੇ ਵੀ ਜੋ ਰੋਜ਼ਵਿਲ ਗੁਰਦੁਆਰਾ ਸਾਹਿਬ ਆ, ਬਲਜਿੰਦਰ ਜੌਲ ਹੋਣੀ, ਹੋਰ ਉਹ ਸਾਰੇ ਸੇਵਾ ਕਰ ਰਹੇ ਹੈਗੇ, ਆਪਣੇ ਨਾਲ ਸੇਵਾ ਕਰ ਰਹੇ ਜੀ। ਬਿਲਕੁਲ, ਤੇ ਥੈਂਕ ਯੂ ਹਰਜੀਤ ਜੀ, ਤੇ ਆਪਾਂ ਅਗਲੇ ਕਾਲਰਸ ਉਹਨਾਂ ਵੱਲ ਵੀ ਵੱਧਦੇ ਹਾਂ ਜੀ। ਮਿਹਰਬਾਨੀ, ਸ਼ੁਕਰੀਆ। ਸੁਖਬੀਰ ਪੰਡਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਮੈਂ ਫਰਿਜ਼ਨੋ ਤੋਂ ਕਰ ਰਿਹਾ ਗੱਲ ਜੀ। ਤੇ ਅੱਗੇ ਮੈਂ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਸੀਗਾ ਜ਼ੈਂਡਰ ਮਾਰਗੇਜ ਦੇ ਲਈ। ਜੀ। ਸ਼ਾਇਦ ਤੁਹਾਨੂੰ ਯਾਦ ਆ ਗਿਆ ਹੋਵੇ। ਜੀ। ਅੱਛਾ, ਮੈਂ ਪ੍ਰੋਗਰਾਮ ਸੁਣ ਰਿਹਾ ਸੀਗਾ ਕੱਲ ਵੀ, ਅੱਜ ਵੀ, ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਦੋਵਾਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਜਿਹੜਾ ਬੀੜਾ ਚੱਕਿਆ ਹੋਇਆ, ਆਪਣਾ ਸਮਾਂ ਦੇ ਰਹੇ ਆ, ਆਪਣਾ ਟਾਈਮ ਰੇਡੀਓ ਦਾ ਦੇ ਰਹੇ ਆ, ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਅੱਛਾ, ਦੂਜਾ ਮੈਂ ਇੱਕ ਕਲੀਅਰ ਥੋੜਾ ਜਿਹਾ ਕਰਨਾ ਚਾਹੁੰਦਾ ਵੀ ਮੈਂ ਤੁਹਾਡੇ ਰੇਡੀਓ ਤੋਂ ਵੀ ਸੁਣਿਆ, ਕੁਛ ਕਾਲਰ ਵੀ ਕਹਿ ਰਹੇ ਸੀਗੇ, ਮੈਂ ਖੁਦ ਸੈਕਰਾਮੈਂਟੋ ਵੀ ਉਸ ਦਿਨ ਕਿਹਾ ਸੀਗਾ, ਜਿਹੜੀ ਸੰਸਥਾ ਨਾ ਆਪਕਾ, ਉਹਦੇ ਬਾਰੇ ਕਾਫੀ ਕਹਿ ਲਓ ਗਲਤ ਫਹਿਮੀਆਂ ਜਿਹੜੀਆਂ ਮੈਨੂੰ ਲੱਗਦਾ ਤੁਹਾਨੂੰ ਦੋਨੋਂ ਵੀਰਾਂ ਨੂੰ ਵੀ ਤੇ ਬਾਕੀਆਂ ਨੂੰ ਵੀ ਥੋੜ੍ਹੀਆਂ ਹੈ। ਤੇ ਉਹ ਕੋਈ ਗੱਲ ਨਹੀਂ, ਜੇ ਹੈ ਵਾ ਤੇ ਮੈਂ ਚਾਹੁੰਦਾ ਸੀ ਵੀ ਮੈਂ ਥੋੜ੍ਹੀ ਜਿਹੀ ਉਹਦੇ ਬਾਰੇ ਜਾਣਕਾਰੀ ਦੇਵਾਂ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਇੱਕ ਆ, ਆਪਾਂ ਦੋ ਨਹੀਂ ਗੇ, ਠੀਕ ਆ। ਕੋਈ ਆਪਕਾ ਨਾਲ ਜੁੜਿਆ ਹੋਇਆ, ਕੋਈ ਇੰਡੀਪੈਂਡੈਂਟ ਆ, ਦੈਟਸ ਓਕੇ, ਜਿਵੇਂ ਜਿਹਦੀ ਮਰਜ਼ੀ ਆ ਉਵੇਂ ਕੋਈ ਕਰ ਸਕਦਾ ਵਾ, ਪਰ ਆਪਣਾ ਜਿਹੜਾ ਟੀਚਾ ਵਾ ਜਾਂ ਆਪਣਾ ਮਨੋਰਥ ਆ, ਉਹ ਇੱਕ ਦਾ ਹੀ ਹੋਣਾ ਚਾਹੀਦਾ ਵਾ। ਅਸੀਂ ਭਾਈ ਇੱਕ ਆ, ਕਿਉਂਕਿ ਸਾਡਾ ਜਿਹੜਾ ਜੋ ਅਸੀਂ ਜਿੱਤਣਾ ਚਾਹੁੰਦੇ ਹਾਂ ਜਾਂ ਕਰਨਾ ਚਾਹੁੰਦੇ ਹਾਂ, ਉਹ ਸਾਡਾ ਮਨੋਰਥ ਸਾਰਿਆਂ ਦਾ ਸੇਮ ਆ। ਸੋ ਆਪਕਾ ਬਾਰੇ ਮੈਂ ਮਾੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਪਕਾ ਕੋਈ 7-8 ਸਾਲ ਪਹਿਲਾਂ ਹੋਂਦ ਵਿੱਚ ਆਈ ਆ। ਮੈਂ ਉਹਦਾ ਮੈਂਬਰ ਹੀ ਹਾਂ, ਮੈਂ ਕੋਈ ਵੀ ਉਹਦਾ ਅਹੁਦੇਦਾਰ ਨਹੀਂ ਗਾ, ਪਰ ਆਪਕਾ ਤੋਂ ਪਹਿਲਾਂ ਅਸੀਂ ਇੱਥੇ ਫਰਿਜ਼ਨੋ ਦੇ ਵਿੱਚ ਜੱਟ ਕੇ ਜੱਫੇ ਦੇ ਨਾਲ ਇੱਕ ਵਾਰੀ, ਜਿਵੇਂ ਆਪਾਂ ਪੰਜਾਬੀ ਸਿੱਖ ਭਰਾ ਹੈਗੇ ਆ, ਸਾਨੂੰ ਨਾ ਵੀਰਾਂ ਵਾਲੇ ਬਹੁਤ ਤੰਗ ਕਰ ਰਹੇ ਸੀ, ਬਡਵਾਈਜ਼ਰ ਤੇ ਡੌਨ ਜੀ ਤੇ ਵੈਲੀ ਵਾਈਡ ਵਾਲੇ। ਅਸੀਂ ਉਹਨਾਂ ਦੀਆਂ ਡਿਲੀਵਰੀਆਂ ਮੋੜੀਆਂ, ਅਸੀਂ ਸਲਾਹ ਬਣਾ ਕੇ ਤੇ ਬੜਾ ਇੱਥੇ ਜਿੱਦਾਂ ਰੌਲਾ ਪਾਇਆ ਤੇ ਸਾਡਾ ਉਹ ਸਕਸੈਸਫੁਲ ਹੋ ਗਿਆ। ਉਸ ਤੋਂ ਬਾਅਦ ਆਪਕਾ ਹੋਂਦ ਚਾਹੁੰਦੀ ਆ ਕਿ ਬਈ ਸਾਡੇ ਕੋਲ ਇੱਕ ਸਟਰਕਚਰਲ ਢਾਂਚਾ ਚਾਹੀਦਾ, ਅਸੀਂ ਇੱਦਾਂ ਇਹਨਾਂ ਨਾਲ ਲੜ ਨਹੀਂ ਸਕਦੇ। ਸੋ ਮੈਂ ਥੋੜਾ ਜਿਹਾ ਵਿਸਥਾਰ 'ਚ ਨਹੀਂ ਜਾਂਦਾ। ਸੋ ਆਪਕਾ ਬਹੁਤ ਇਵੇਂ ਦੇ ਕੰਮ ਕਰਦੀ ਆ। ਮੇਰੇ ਕੋਲ ਕਿਸੇ ਟਾਈਮ ਆਪਣੇ ਭਰਾ ਦੇ ਨਾਲ 7 ਸਟੋਰ ਸੀਗੇ, ਹੁਣ ਚਲੋ 4-5 ਮੈਨੂੰ ਲੱਗਦਾ ਰਹਿ ਗਏ ਆ, ਕੁਛ ਅਸੀਂ ਵੇਚਦੇ ਆ। ਮੈਂ ਖੁਦ ਪ੍ਰੋਗਰਾਮ ਕਰਦਾ ਰਿਹਾ ਰੇਡੀਓ ਤੇ ਸਿਰਫ ਸਟੋਰਾਂ ਦੇ ਲਈ। ਇੱਕੋ ਹੀ ਮਨਸ਼ਾ ਸੀਗੀ ਕਿ ਵੀ ਕਿਸੇ ਨਾ ਕਿਸੇ ਆਪਣੇ ਭਰਾਵਾਂ ਦਾ ਜਿਹੜਾ ਆਪਣੇ ਐਕਸਪੀਰੀਅੰਸ ਨਾਲ ਮਦਦ ਕੀਤੀ ਜਾਵੇ। ਇਹੀ ਆਪਕਾ ਕੰਮ ਕਰ ਰਹੀ ਆ। ਸੋ ਆਪਕਾ ਨੇ ਕਦੀ ਵੀ ਇਹ ਨਹੀਂ ਕੀਤਾ ਕਿ ਬਈ ਜੋ ਸਟੋਰਾਂ ਦੇ ਅਗੇਂਸਟ ਆ ਉਸ ਚੀਜ਼ ਨੂੰ ਹਾਮੀ ਭਰੀ ਜਾਵੇ, ਕਿਉਂਕਿ ਆਪਕਾ ਦੇ ਜਿੰਨੇ ਵੀ ਅਹੁਦੇਦਾਰ ਆ, 8 ਬੋਰਡ ਮੈਂਬਰ ਆ, 1 ਪ੍ਰੈਜ਼ੀਡੈਂਟ ਆ, ਸਾਰੇ ਹੀ ਜਿਹੜੇ ਵੋਲੰਟੀਅਰ ਵਰਕ ਕਰ ਰਹੇ। ਜਿਵੇਂ ਤੁਸੀਂ ਵੀਰ ਟਾਈਮ ਦੇ ਰਹੇ ਨਾ, ਆਪਣਾ ਸਮਾਂ ਤੇ ਸੈਕਰਾਮੈਂਟੋ ਵੀ ਗਏ ਸੀ, ਐਂਡ ਮੈਂ ਜਿਹਦੀ ਬਹੁਤ ਐਪਰੀਸ਼ੀਏਸ਼ਨ ਕਰ ਰਿਹਾ। ਇਸੇ ਤਰੀਕੇ ਦੇ ਨਾਲ
ਇਹ ਸਾਰੇ ਜਿੰਨੇ ਬੋਰਡ ਮੈਂਬਰ ਆ ਨਾਲ ਪ੍ਰੈਜ਼ੀਡੈਂਟ, ਇਹ ਆਪਣਾ ਟਾਈਮ ਜਿਹੜਾ ਵਾ ਫ੍ਰੀ ਦੇ ਵਿੱਚ ਵੋਲੰਟੀਅਰ ਤੌਰ ਤੇ ਜਿਹੜਾ ਉਹ ਦਿੰਦੇ ਆ। ਸੋ ਪ੍ਰਸ਼ੰਸਾ ਦੇ ਯੋਗ ਆ, ਉਹਨਾਂ ਨੂੰ ਕੋਈ ਵੀ ਫਾਇਦਾ ਨਹੀਂ ਉਹਨਾਂ ਵਿੱਚੋਂ ਕਿਸੇ ਦਾ ਇੱਕ ਸਟੋਰ ਆ, ਕਿਸੇ ਦੇ ਦੋ ਆ। ਸੋ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ। ਦੂਜਾ, ਮੈਂ ਦੋਵਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਤੁਹਾਡੇ ਕੋਲ ਮਾਧਿਅਮ ਰੇਡੀਓ ਦਾ ਵਾ, ਤੁਸੀਂ ਇਕੱਠੇ ਕਰਨ ਦੀ ਕੋਸ਼ਿਸ਼ ਕਰੋ। ਜਿੱਦਾਂ ਇੱਕ ਹੋਰ ਮੈਨੂੰ ਲੱਗ ਰਿਹਾ ਸੀ, ਮੈਂ ਸੁਣਿਆ ਕਿ ਆਪਕਾ ਨੇ ਸ਼ਾਇਦ ਕਿਹਾ ਵੀ ਆਪਾਂ ਉਹ ਪ੍ਰੋਟੈਸਟ ਵਿੱਚ ਕੱਲ ਨੂੰ ਨਹੀਂ ਜਾਣਾ। ਇਵੇਂ ਦੀ ਕੋਈ ਗੱਲ ਨਹੀਂ ਕਿ ਭਾਜੀ ਕਿਹਾ ਨਹੀਂ, ਹੋਲਡ ਕਰਿਓ ਭਾਜੀ, ਬਿਲਕੁਲ ਅਸੀਂ ਬੜੇ ਧੰਨਵਾਦ ਸਹਿਤ ਤੁਹਾਨੂੰ ਟਾਈਮ ਦਿੱਤਾ। ਸੁਖਵੀਰ ਭਾਜੀ ਆਪਾਂ ਮਿਲੇ ਵੀ ਸੀ, ਉਹਨਾਂ ਨੇ ਕਿਹਾ ਨਹੀਂ, ਉਹਨਾਂ ਨੇ ਲੈਟਰ ਇਸ਼ੂ ਕੀਤੀ ਆ ਵੀ ਪ੍ਰੋਟੈਸਟ ਦੀ ਕੋਈ ਜ਼ਰੂਰਤ ਨਹੀਂ। ਆਪਕਾ ਦੇ ਹਾਈਲੀ ਡਿਸਕਰੇਜ ਦਾ ਪ੍ਰੋਟੈਸਟ। ਹਾਂਜੀ, ਉਹਦੇ ਵਿੱਚ ਮੇਰੀ ਉਹਨਾਂ ਨਾਲ ਗੱਲ ਹੋਈ ਵੀਰ ਜੀ, ਮੈਂ ਉਹਨਾਂ ਨੂੰ ਪੁੱਛਿਆ ਤੇ ਗੱਲ ਇਹ ਹੋਈ ਪ੍ਰੈਜ਼ੀਡੈਂਟ ਨਾਲ ਵੀ ਹੋਈ, ਬੋਰਡ ਮੈਂਬਰਾਂ ਨਾਲ ਵੀ, ਦੋ ਨਾਲ ਵੀ, ਕਿਉਂਕਿ ਮੈਂ ਵੀ ਕਾਲ ਕੀਤੀ ਉਹਨਾਂ ਨੂੰ। ਉਹ ਕਹਿ ਰਹੇ ਆ ਕਿ ਬਈ 3 ਚੀਜ਼ਾਂ ਸੀਗੀਆਂ ਜਿਨ੍ਹਾਂ ਤੇ ਆਪਾਂ ਚਾਹੁੰਦੇ ਸੀਗੇ ਕਿ ਦਵਾ ਦਵ ਕੰਮ ਹੋ ਜਾਵੇ। ਜਿਵੇਂ ਆਪਾਂ ਸੈਕਰਾਮੈਂਟੋ ਸੀਗੇ ਤੇ ਜਸਕਰਨ ਵੀਰ ਜਾਂ ਜਿੰਨੇ ਵੀ ਬੋਲੇ ਉੱਥੇ, ਉਹ ਇਹੀ ਕਹਿ ਰਹੇ ਸੀਗੇ ਕਿ ਅਮਿਸ਼ਨ ਵਿੱਚੋਂ ਕੁਝ ਚੀਜ਼ਾਂ ਹੋ ਜਾਣ, ਰਿਟੇਲਰ ਸ਼ਬਦ ਕੱਢਿਆ ਜਾਵੇ ਜਾਂ ਹੋਰ 1-2 ਚੀਜ਼ਾਂ। ਤੋ ਮੈਂ ਹੁਣ ਉਹਨਾਂ ਦੀਆਂ ਅਮੈਂਡਮੈਂਟਸ ਪੜ੍ਹਦਾ ਸੀ, ਉਹਦੇ ਵਿੱਚ ਮੇਜਰ ਅਮੈਂਡਮੈਂਟ ਜਿਹੜੀ ਇਹੀ ਆ ਕਿ ਬਈ ਜਿਹੜਾ ਆਪਾਂ ਨੂੰ ਕੋਈ ਵੀ ਡੈਜ਼ਿਗਨੇਸ਼ਨ ਨਹੀਂ ਹੁਣ ਕਰਨੀ ਪਊਗੀ ਸਿਕਿਉਰਿਟੀ ਦੇ। ਜੇ ਕੋਈ ਚੋਰੀ ਕਰਦਾ ਤੇ ਅਸੀਂ ਉਹਨੂੰ ਰੋਕ ਸਕਦੇ ਆ, ਅੱਗੇ ਆਪਾਂ ਇਹ ਨਹੀਂ ਸੀ ਕਰ ਸਕਦੇ। ਸੋ ਆਪਾਂ ਨੂੰ ਇਹ ਸਭ ਤੋਂ ਵੱਡਾ ਫਾਇਦਾ ਮੈਨੂੰ ਲੱਗਦਾ ਵਾ, ਤੇ ਮੇਰੀ ਗੱਲ ਵੀ ਉਹਨਾਂ ਨਾਲ ਹੋਈ ਆ। ਬਾਕੀ ਦੇਖੋ, ਮੈਂ ਅਖੀਰ 'ਚ ਇਹੀ ਕਹਿਣਾ ਚਾਹੁੰਦਾ, ਕਿਉਂਕਿ ਟਾਈਮ ਥੋੜਾ ਜਿਹਾ ਦੇ ਦਿਓਗੇ ਤੇ ਚੰਗੀ ਗੱਲ ਆ। ਸਮਾਂ ਤਾਂ ਬਸ ਸੁਖਬੀਰ ਪੰਡਾਲ ਜੀ, ਚਲੋ ਤੁਸੀਂ ਥੈਂਕ ਯੂ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਇੱਕ ਅੱਧੀ ਗੱਲ ਸਾਡੀ ਵੀ 2014 ਚ ਪ੍ਰੋਪ 47 ਨੂੰ ਲੈ ਕੇ ਉਦੋਂ ਕੀ ਇਹਨਾਂ ਦਾ ਸੀਗਾ। ਹੁਣ ਦੇਖੋ ਸਵਾਲ ਤਾਂ ਕਰਨੇ ਚਾਹੀਦੇ ਆ ਨਾ। ਹੁਣ ਮੈਂਬਰਸ਼ਿਪ ਤੁਸੀਂ ਵੀ ਦਿੰਦੇ ਆ, ਬਾਕੀ ਵੀ ਦਿੰਦੇ, ਚਲੋ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਨਾਲ। ਪਰ ਜਿਸ ਤਰੀਕੇ ਦੇ ਨਾਲ ਇਹ ਚੀਜ਼ ਜਿਹੜੀ ਉਹ ਚੱਲ ਰਹੀ, ਜਦੋਂ ਪ੍ਰੋਟੈਸਟ ਹੁੰਦਾ ਅਗਲੇ ਦਿਨ ਮੀਟਿੰਗ ਕੀਤੀ ਜਾਂਦੀ ਆ, ਕਹਿੰਦੇ ਜੀ ਪਹਿਲੋਂ ਸਕੈਜੂਲ ਸੀ, ਉਦੋਂ ਕਿਸੇ ਨੇ ਨਹੀਂ ਦੱਸਿਆ ਵੀ ਸਕੈਜੂਲ ਸੀਗੀ, ਬਾਕੀਆਂ ਨੂੰ ਕਿਉਂ ਨਹੀਂ ਸੱਦਾ ਦਿੱਤਾ ਗਿਆ ਜਿਹੜੇ ਬਾਕੀ ਉਸ ਦਿਨ ਆਏ ਸੀ। ਅਮੈਂਡਮੈਂਟਸ ਜਿਹੜੀਆਂ ਕਰਦੀਆਂ ਆ, ਕਿਹੜੀਆਂ ਕਰਦੀਆਂ ਆ, ਕਿੱਥੋਂ ਸਲਾਹ ਲਈ ਗਈ, ਕੀ ਬਾਕੀ ਸਾਰਿਆਂ ਨੂੰ ਪੁੱਛਿਆ ਗਿਆ ਉਸ ਚੀਜ਼ ਨੂੰ ਲੈ ਕੇ? ਬਾਕੀ ਜਿਹੜੇ ਉਹਨਾਂ ਦੇ ਸੋ ਕਾਲਡ ਲੌਬਿਸਟ ਆ ਭਾਜੀ, ਉਹ ਖੁਦ ਇੱਕ ਪੋਲੀਟੀਕਲ ਫਿਗਰ ਨੇ, ਉਹ ਲੌਬੀ ਕੀ ਕਰਨਗੇ? ਉਹ ਆਪਣੀ ਪਾਰਟੀ ਦੇ ਉਲਟ ਜਾ ਕੇ ਕਿੱਦਾਂ ਜਿਹੜੀ ਉਹ ਚੀਜ਼ ਨੂੰ ਉਹ ਕਰ ਰਹੇ ਆ। ਉੱਥੇ ਉਹ ਆ ਕੇ ਇਹ ਕਹਿ ਰਹੇ ਆ ਵੀ ਇਹ ਤੁਹਾਨੂੰ ਹੁਣ ਐਜੂਕੇਟ ਕਰਨ ਦੇ ਲਈ ਆਏ ਆ। ਤੁਸੀਂ ਵੀ ਉੱਥੇ ਪਹੁੰਚੇ ਸੀਗੇ, ਤੁਹਾਨੂੰ ਵੀ ਕੋਈ ਸਮਝ ਸੀਗੀ ਤਾਂ ਹੀ ਪਹੁੰਚੇ ਸੀਗੇ। ਇਹ ਗੱਲਾਂ ਕੀ ਸ਼ੋਭਦੀਆਂ ਨੇ? ਕੀ ਇਹ ਗੱਲਾਂ ਚੰਗੀਆਂ ਲੱਗਦੀਆਂ ਲੋਕਾਂ ਨੂੰ? ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ, ਉਹਦੇ ਜਵਾਬ ਤਾਂ ਨਹੀਂ ਨਾ ਦੇ ਰਹੇ ਉਹ। ਉਸ ਚੀਜ਼ ਦੇ ਵਿੱਚ ਤਾਂ ਇਹਨਾਂ ਨੂੰ ਕੁਝ ਸਪਸ਼ਟੀਕਰਨ ਦੇ ਨਹੀਂ। ਹੁਣ ਤੁਸੀਂ ਐਜ਼ ਏ ਮੈਂਬਰ ਉਹਦੇ ਆ ਕੇ ਕਹਿ ਰਹੇ ਆ, ਉਹਨਾਂ ਨੇ ਤਾਂ ਕਿਸੇ ਨੇ ਕੰਟੈਕਟ ਨਹੀਂ ਕੀਤਾ। ਉਹ ਸਾਡੇ ਤੇ ਸਗੋਂ ਸਾਡੇ ਤੇ ਤਹਿਮਤ ਲਾਉਣ ਦੀ ਕੋਸ਼ਿਸ਼ ਕਰ ਰਹੇ ਵੀ ਅਸੀਂ ਮਿਸ ਇਨਫੋਰਮ ਕਰ ਰਹੇ ਹਾਂ। ਮਿਸ ਇਨਫੋਰਮ ਕੀ ਕਰ ਰਹੇ ਜਾਂ ਇਹਨਾਂ ਦੇ ਵਿੱਚੋਂ ਦੱਸ ਦਿਓ ਕੋਈ ਚੀਜ਼ ਉਲਟ ਹੋਵੇ। ਹਾਂਜੀ, ਮੈਂ ਮਾੜਾ ਜਿਹਾ ਇਹਦਾ ਸੰਖੇਪ ਜਵਾਬ ਦਿੰਦਾ ਵਾਂ। ਦੇਖੋ, ਮੈਂ ਫ੍ਰਿਜ਼ਨੋ ਚੈਪਟਰ ਬਾਰੇ ਗੱਲ ਕਰ ਸਕਦਾ ਕਿਉਂਕਿ ਮੇਰਾ ਸਬੰਧ ਇੱਥੇ ਆ। ਠੀਕ ਹੈ। ਜਿਹੜੇ ਬੋਰਡ ਮੈਂਬਰ ਆ 8 ਤੇ 9ਵਾਂ ਪ੍ਰੈਜ਼ੀਡੈਂਟ, ਯਕੀਨ ਮੰਨਿਓ ਕਿ ਸਾਡਾ ਗਰੁੱਪ ਬਣਿਆ ਹੋਇਆ ਵਾ ਤੇ ਗਰੁੱਪ ਦੇ ਵਿੱਚ ਹਰ ਇੱਕ ਚੀਜ਼ ਪਾਰਦਰਸ਼ੀ ਨਾਲ ਪਾਈ ਜਾਂਦੀ ਆ। ਅਸੀਂ ਉਹਦੇ 'ਚ ਮੈਨੂੰ ਲੱਗਦਾ 150-200 ਮੈਂਬਰ ਹੋਣੇ ਆ ਤੇ ਜਿਹੜਾ ਵੀ ਫੈਸਲਾ ਲੈਣਾ ਹੁੰਦਾ, ਯਕੀਨ ਮੰਨਿਓ ਕਿ ਹਰ ਕੁਆਟਰਲੀ ਸਾਡੀ ਮੀਟਿੰਗ ਹੁੰਦੀ ਆ, ਸਾਡੇ ਹੀ ਰੈਸਟੋਰੈਂਟ 'ਚ ਹੁੰਦੀ ਆ। ਉੱਥੇ ਫ੍ਰੀ ਲੰਚ ਦਿੰਦੇ ਆ, ਉੱਥੇ ਸੱਦਦੇ ਆ, ਕਦੀ ਪੁਲਿਸ ਵਾਲਿਆਂ ਨੂੰ, ਕਦੀ ਸਰਜੈਂਟ ਨੂੰ, ਕਦੀ ਸਿਗਰਟ ਵਾਲਿਆਂ ਨੂੰ, ਯੂ ਨੇਮ ਇਟ, ਕਿ ਉਹਨਾਂ ਨੂੰ ਸੱਦਦੇ ਆ। ਉੱਥੇ ਸਲਾਹ ਲੈਂਦੇ ਆ ਸਾਰਿਆਂ ਦੀ। 60, 70, 80 ਸਟੋਰ ਓਨਰ ਆਉਂਦੇ ਆ, ਉਹਨਾਂ ਨੂੰ ਦੱਸਦੇ ਵੀ ਆਹ ਆਪਾਂ ਅਗਲੇ 4 ਮਹੀਨਿਆਂ 'ਚ ਕਰਨਾ। ਤੇ ਮੈਂ ਫ੍ਰਿਜ਼ਨੋ ਚੈਪਟਰ ਲਈ ਬੋਲ ਰਿਹਾ। ਹੋ ਸਕਦਾ ਵਾ ਕਿ ਤੁਹਾਨੂੰ ਇਹ ਜਿਹੜੀ ਇਨਫੋਰਮੇਸ਼ਨ ਆ ਸ਼ਾਇਦ ਹੋਰ ਕਿਤੇ ਆਈ ਹੋਵੇ। ਬਾਕੀ 2014 ਦੇ ਵਿੱਚ ਵੀਰ ਜੀ ਬਣੀ ਨਹੀਂ ਸੀ ਆਪਕਾ, ਤੇ ਮੈਂ ਇਹ ਜਿਹੜੀ ਫ੍ਰਿਜ਼ਨੋ ਚੈਪਟਰ ਦਾ ਤੁਹਾਨੂੰ ਮਤਲਬ ਪੱਕੇ ਤੌਰ ਤੇ ਨਹੀਂ, ਚਲੋ ਠੀਕ ਆ 2014 ਚ ਨਾ ਬਣੀ ਹੋਵੇ, ਦੈਟਸ ਫਾਈਨ, ਪਰ ਉਸ ਤੋਂ ਬਾਅਦ ਦੇ ਵਿੱਚ ਕਿਤੇ ਚੱਕਿਆ ਜਾ ਸਕਦਾ ਜੀ। ਉਸ ਨੂੰ ਉਲਟਾਉਣ ਦੇ ਲਈ ਜਿਹੜੇ ਰੈਜ਼ੋਲੂਸ਼ਨ ਸੀ ਉਹਦੇ ਤੇ ਕੋਈ ਬਿਆਨ ਜਾਰੀ ਹੋ ਸਕਦਾ ਸੀਗਾ। ਸੁਖਵੀਰ ਭਾਜੀ, ਗੱਲ ਇਸ ਗੱਲ ਪ੍ਰੋਬਲਮ ਇਹ ਆ ਵੀ ਅਮੈਂਡਮੈਂਟ ਹਜੇ ਫਾਈਨਲ ਨਹੀਂ ਹੋਈਆਂ, ਠੀਕ ਹੈ ਕਿ ਨਹੀਂ? ਕੱਲ ਨੂੰ ਉਹਨਾਂ ਦੀ ਪਰਸੋਂ ਨੂੰ ਹੀਅਰਿੰਗ ਵੀ ਹੋਣੀ ਆ, ਠੀਕ ਹੈ ਕਿ ਨਹੀਂ? 1 ਤਰੀਕ ਨੂੰ। ਇਹ ਤੋਂ ਪਹਿਲਾਂ ਹੀ ਤੁਸੀਂ ਕਹਿ ਦੇਣਾ ਵੀ ਪ੍ਰੋਟੈਸਟ ਤੇ ਨਾ ਜਾਓ, ਇਹ ਮਾੜੀ ਗੱਲ ਆ। ਦੇਖੋ ਹਨਾ, ਜਿੰਨੀ ਦੇਰ ਤੱਕ ਅਮੈਂਡਮੈਂਟ ਇਨਫੋਰਮੇਸ਼ਨ ਹੋ ਗਈ, ਮੈਂ ਖੁਦ ਮੈਸੇਜ ਬੋਲ ਕੇ ਪਾਇਆ ਹੈ ਆਪਣੇ ਗਰੁੱਪ 'ਚ ਕਿ ਬਈ ਦੇਖੋ ਹਰ ਇੱਕ ਕੋ ਆਪਣਾ ਰਾਈਟ ਆ। ਜੇ ਆਪਾਂ ਪ੍ਰੋਟੈਸਟ ਤੇ ਜਾਣਾ ਵਾ, ਮੈਂ ਵੀ ਸ਼ਾਇਦ ਜਾਵਾਂ, ਵੀ ਆਪਾਂ ਰੁਕੀਏ ਨਾ ਇਸ ਗੱਲ ਤੋਂ। ਪਰ ਜਿਹੜੀ ਉਹ ਗੱਲ ਕਹਿ ਰਹੇ ਨਾ ਕਿਉਂ ਨਹੀਂ ਜਾਣਾ, ਉਹ ਕਹਿੰਦੇ ਕਿ ਬਈ ਹਰ ਇੱਕ ਨੇ ਇਹ ਮੈਸੇਜ ਪਾਇਆ ਬਈ ਤੁਸੀਂ ਕੀ ਕਰਨ ਜਾ ਰਹੇ ਇਸ ਬਾਰੇ ਜ਼ਰੂਰ ਸੋਚੋ। ਜੇ ਤੇ ਕਰਨ ਜਾ ਰਹੇ ਕਿ ਵੀ ਉਹ ਵਿੱਚੋਂ ਲਾਈਨ ਅਮਿਟ ਹੋ ਜਾਏ,
ਉਹ ਹੋ ਗਈ ਆ ਅਮੈਂਡਮੈਂਟ। ਮੈਂ ਉਹਨਾਂ ਨੂੰ ਪੁੱਛਿਆ ਵੀ ਕਦੋਂ ਲਾਗੂ ਹੋਊ, ਕਹਿੰਦੇ ਕਿ ਬਈ 1 ਤਰੀਕ ਨੂੰ ਜਦੋਂ ਬਿੱਲ ਆਉਣਾ ਵਾ ਤੇ ਉਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਵਾ ਇਹ ਹੋਣੀਆਂ ਵਾ, 3 ਚੀਜ਼ਾਂ ਜਿਹੜੀਆਂ ਅਸੀਂ ਕਹਿੰਦੇ ਜੇ ਮੰਨ ਲਓ ਨਾ ਕੀਤੀਆਂ ਫੇਰ ਨਹੀਂ, ਉਹ ਤੇ ਫਿਰ ਆਪਾਂ ਨੂੰ ਇਸ ਤੇ ਫਿਰ ਉਦਣ ਭੱਜਾਂਗੇ, ਬਾਅਦ ਚ ਭੱਜਾਂਗੇ। ਭਾਜੀ ਸੁਖਵੀਰ ਭਾਜੀ ਤੁਸੀਂ ਨਾ ਜਿਹੜੇ ਤੁਹਾਡੇ ਸੁਖਵੀਰ ਭਾਜੀ ਤੁਹਾਡਾ ਜਿਹੜੇ ਐਨਡੀ ਚਕਾਰਾ ਆ ਤੁਹਾਡੇ ਪ੍ਰਧਾਨ, ਉਹਨਾਂ ਨੂੰ ਨਾ ਕਾਲ ਕਰਕੇ ਗੱਲ ਕਰੋ ਰਾਤੀ ਸੈਨੋ ਦੇ ਗੁਰਦੁਆਰੇ ਕੀ ਵਾਪਰਿਆ, ਠੀਕ ਆ ਕਿ ਨਹੀਂ? ਉਹ ਸੈਨੋ ਦੇ ਗੁਰਦੁਆਰੇ ਵਾਲਿਆਂ ਨੇ ਐਸ਼ ਕਾਲਰਾ ਨੂੰ, ਉੱਥੇ 40 ਜਣੇ ਇਕੱਠੇ ਸੀ, ਫੋਨ ਲਾਇਆ ਵੀ ਉਹ ਐਸ਼ ਕਾਲਰਾ ਜਿਹੜਾ ਅਸੈਂਬਲੀ ਮੈਂਬਰ ਆ ਉਹ ਕੋ ਸਪਾਂਸਰ ਆ ਇਸ ਬਿੱਲ ਦਾ, ਵੀ ਅਮੈਂਡਮੈਂਟ ਕਿਹੜੀਆਂ ਹੋਈਆਂ। ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਜੇ ਕੋ ਸਪਾਂਸਰ ਨੂੰ ਨਹੀਂ ਪਤਾ ਤੇ ਕੀ ਸਿਚੁਏਸ਼ਨ ਆ। ਸੋ ਸਾਡਾ ਇਸ ਗੱਲ ਦਾ ਨਹੀਂ ਗੁੱਸਾ, ਸਾਡਾ ਇਸ ਗੱਲ ਦਾ ਗੁੱਸਾ ਆ ਵੀ ਠੀਕ ਆ, ਮੈਨੂੰ ਤੁਸੀਂ ਕੋਸ਼ਿਸ਼ ਕਰ ਰਹੇ ਕਰੋ, ਸਾਰੇ ਕਰਨ, ਪਰ ਇਹ ਤੁਸੀਂ ਆਪਣੇ ਲੈਟਰ ਹੈਡ ਦੇ ਉੱਤੇ ਇਸ਼ੂ ਕਰ ਦੇਣਾ, ਰੇਡੀਓ ਦੇ ਉੱਤੇ ਐਡਾਂ ਲਾ ਦੇਣੀਆਂ ਵੀ ਨਹੀਂ ਜੀ ਪ੍ਰੋਟੈਸਟ ਦੀ ਜ਼ਰੂਰਤ ਨਹੀਂ, ਇਹ ਬਹੁਤ ਮਾੜੀ ਗੱਲ ਆ। ਨਹੀਂ ਦੇਖੋ, ਜਦੋਂ ਪਹਿਲੀ ਵਾਰੀ ਪ੍ਰੋਟੈਸਟ ਹੋਇਆ ਸੀ ਕਿਸੇ ਨੇ ਆਪਕਾ ਨੂੰ ਨਹੀਂ ਪੁੱਛਿਆ ਸੀ ਵੀ ਭਾਈ ਅਸੀਂ ਪ੍ਰੋਟੈਸਟ ਕਰਨ ਚੱਲੇ ਆ, ਤੁਹਾਨੂੰ ਤਾਂ ਨਹੀਂ ਕੋਈ ਇਤਰਾਜ਼? ਹਾਂਜੀ, ਠੀਕ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਧੰਨਵਾਦ। ਨਹੀਂ, ਇੱਕ ਲਾਸਟ ਵਿੱਚ 1 ਮਿੰਟ ਪਲੀਜ਼ 1 ਮਿੰਟ ਹੋਰ ਦੇ ਦਿਓ। ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਆਪਣੇ ਬੇਕਰਸਫੀਲਡ ਤੋਂ, ਜਿਹੜੇ ਅਸੈਂਬਲੀ ਵੂਮਨ ਨਵੇਂ ਬਣੇ ਆ, ਉਹਨਾਂ ਨਾਲ ਪਹਿਲਾਂ ਇਹਨਾਂ ਨੇ ਮੀਟਿੰਗ ਕੀਤੀ। ਇੱਕ ਹੋਰ ਇੱਥੋਂ ਕੌਂਸਲ ਆਪਣੇ ਕੀ ਨਾ ਅਸੈਂਬਲੀਮੈਨ ਸੀਗਾ, ਉਹਦੇ ਨਾਲ ਕੀਤੀ। ਇਹਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ 8 ਜਣਿਆਂ ਨੇ, ਜਿਹਦੇ ਵਿੱਚੋਂ ਸਾਡੇ ਕੁਝ ਬੋਰਡ ਮੈਂਬਰ ਵੀ ਸੀਗੇ, ਤੇ ਉਹਨਾਂ ਨੇ ਇਹਨਾਂ ਨੂੰ ਯਕੀਨ ਦਿਵਾਇਆ ਕਿ ਆਹ ਦੇਖੋ ਅਸੀਂ ਸਕ੍ਰੈਚ ਕਰ ਦਿੱਤੀਆਂ ਆਹ ਚੀਜ਼ਾਂ, ਜਿਹੜੀਆਂ ਤੁਸੀਂ ਸਾਨੂੰ 2 ਚੀਜ਼ਾਂ ਕਿ ਜਾਂ 3 ਚੀਜ਼ਾਂ ਦੇ ਕਿਹਾ ਵਾ। ਸੋ ਦੇਖੋ, ਇਹ ਗੱਲ ਮੈਂ ਤੁਹਾਡੀ ਮੰਨਦਾ ਵਾਂ ਕਿ ਆਪਾਂ ਨੂੰ ਨਹੀਂ ਕਹਿਣਾ ਚਾਹੀਦਾ ਵੀ ਉੱਥੇ ਨਾ ਜਾਓ, ਨਾ ਕੋਈ ਕਹਿ ਹੀ ਰਿਹਾ। ਇਹ ਮਿਸ ਇਨਫੋਰਮੇਸ਼ਨ ਮੈਂ ਜਿਹੜੀ ਕਹਿੰਦਾ ਗਲਤ ਆ। ਨਹੀਂ, ਪਰ ਉਹ ਐਡ ਚੱਲ ਰਹੀ ਆ ਸੁਖਵੀਰ ਭਾਜੀ, ਬੇ ਏਰੀਏ ਦੇ ਵਿੱਚ ਐਡ ਚਲਾਈ ਹੋਈ ਉਹਨਾਂ ਨੇ ਆਪਣੇ। ਸੁਖਵੀਰ ਭਾਜੀ ਆਪਾਂ ਨਾ 3 ਵਜੇ 3 ਤੋਂ 5:30 ਵੀ ਇਹੀ ਪ੍ਰੋਗਰਾਮ ਕਰਨਾ ਆ। ਹੁਣ ਸਾਡਾ ਨਾ ਅਗਲੇ ਪ੍ਰੋਗਰਾਮ ਦਾ ਸਮਾਂ ਹੋ ਗਿਆ। ਥੈਂਕ ਯੂ ਮਿਹਰਬਾਨੀ। ਚਲੋ ਕੋਈ ਨਹੀਂ, ਤੁਸੀਂ ਵਿਚਾਰ ਸਾਂਝੇ ਕੀਤੇ, ਕੋਈ ਨਹੀਂ, ਨੋ ਪ੍ਰੋਬਲਮ, ਕਿਉਂਕਿ ਆਪਾਂ ਸਾਰੇ ਭਰਾ ਹੀ ਆ। ਸਾਡਾ ਸਾਰਿਆਂ ਦਾ ਮਕਸਦ ਇੱਕੋ ਹੀ ਆ ਵੀ ਹਰ ਇੱਕ ਪੰਜਾਬੀ ਦਾ ਬਿਜ਼ਨਸ ਬਚੇ ਤੇ ਉਹ ਪ੍ਰਫੁੱਲਤ ਹੋਵੇ। ਸਾਡਾ ਮੇਨ ਮਕਸਦ ਇਹ ਹੈ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਚਲੋ ਦੇਖੋ, ਉਹਨਾਂ ਨੇ ਆਪਣੀ ਵੱਲੋਂ ਜਿਹੜੀ ਉਹ ਗੱਲ ਕੀਤੀ ਆ, ਉਹਨਾਂ ਨੇ ਜਿਹੜਾ ਉਹ ਆਖਿਆ ਆ, ਹਰ ਇੱਕ ਬੰਦਾ ਉਹ ਆਏ ਵੀ ਸੀ, ਉਹਨੇ ਖੁਦ ਵੀ ਕਿਹਾ ਵੀ ਮੈਂ ਆਉਂਗਾ, ਮੈਂ ਕੋਸ਼ਿਸ਼ ਕਰੂੰਗਾ। ਨਹੀਂ ਆਏ ਸੀ, ਬੋਲੇ ਸੀ, ਚੰਗੀ ਗੱਲ ਆ, ਚਲੋ ਪਹੁੰਚਣ ਚੰਗੀ ਗੱਲ ਆ। ਹੁਣ ਇਹ ਆਪ ਹੀ ਆਪਣੇ ਵੱਲੋਂ ਕਹਿ ਕੇ ਗਏ ਆ ਨਾ ਵੀ ਜੇ ਪ੍ਰੋਟੈਸਟ ਤੇ ਜਾਣ ਤੋਂ ਰੋਕਣਾ ਮਾੜੀ ਗੱਲ ਆ, ਵੀ ਉਹ ਉਸ ਨੂੰ ਸਾਬੋਟੇਜ ਕਰਨਾ ਮਾੜੀ ਗੱਲ ਆ। ਉਹ ਉੱਥੇ ਪਤਾ ਨਹੀਂ ਕੌਣ ਕਾਲ ਕਰਕੇ CHP ਨੂੰ ਕਹਿ ਰਿਹਾ ਵੀ ਪ੍ਰੋਟੈਸਟ ਕੈਂਸਲ ਹੋ ਗਿਆ, ਲੋੜ ਨਹੀਂ ਆ। ਸੋ ਉਹ ਹੁਣ ਤੁਸੀਂ ਦੇਖੋ ਵੀ ਕੀ ਅੰਦਰ ਖਾਤੇ ਕੀ ਕੁਛ ਚੱਲ ਰਿਹਾ, ਵੀ ਪਤਾ ਨਹੀਂ ਕਿਹੜੇ ਬੰਦੇ ਜਿਹੜੇ ਉਹ ਕਾਲ ਕਰੀ ਜਾ ਰਹੇ ਆ। ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਉਹਨਾਂ ਨੂੰ ਇਹ ਸੋਚਣ ਦੀ ਗੱਲ ਆ ਵੀ ਹੁਣ ਜਿੰਨਾ ਜ਼ੋਰ ਪ੍ਰੋਟੈਸਟ ਰੋਕਣ ਤੇ ਲਾਇਆ ਗਿਆ, ਜਦੋਂ ਆਪਾਂ 2 ਵੀਕ ਪਹਿਲਾਂ ਪ੍ਰੋਟੈਸਟ ਕੀਤਾ ਸੀ, ਉਦੋਂ ਇਹਨਾਂ ਨੇ ਇੰਨਾ ਜ਼ੋਰ ਲਾਇਆ ਵੀ ਭਾਈ ਪ੍ਰੋਟੈਸਟ ਚਲੋ ਉਹਨਾਂ ਤੇ ਪ੍ਰੈਸ਼ਰ ਪਾਈਏ ਤਾਂ ਕਿ ਉਹ ਗੱਲਬਾਤ ਕਰਨ, ਅਮੈਂਡਮੈਂਟ ਹੋਵੇ। ਸੋ ਮੇਨ ਗੱਲ ਇਹ ਸੁਣਨ ਵਾਲੀ ਆ। ਸੋ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਕਲੀਅਰ ਕਰਦੇ ਜਾਈਏ, ਕੱਲ ਨੂੰ ਪ੍ਰੋਟੈਸਟ ਪੂਰਾ ਹੋ ਰਿਹਾ ਆ, ਬਹੁਤ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਲੋਕ ਪਹੁੰਚ ਰਹੇ ਆ। ਸਵੇਰੇ 8:30 ਵਜੇ ਕੋਸ਼ਿਸ਼ ਕਰੋ, ਲਾਸ ਐਂਜਲਸ ਤੋਂ 2 ਬੱਸਾਂ ਚੱਲ ਰਹੀਆਂ, ਬਿਊਨਾ ਪਾਰਕ ਗੁਰਦੁਆਰਾ ਸਾਹਿਬ ਤੋਂ, ਬਰਮੌਂਟ ਗੁਰਦੁਆਰਾ ਸਾਹਿਬ ਤੋਂ, ਉਹਨੀ 2 ਵਜੇ ਚੱਲਣਾ ਉੱਥੇ। ਤੇ ਫ੍ਰੈਸਨੋ ਵਾਲਿਆਂ ਨੇ ਤਾਂ ਕੈਂਸਲ ਕਰ ਲਈ ਹੈ, ਪਤਾ ਨਹੀਂ ਕਿਉਂ, ਰੀਜ਼ਨ ਕੀ ਹੈ ਇਹ ਪਤਾ ਨਹੀਂ, ਪਰ ਉਹਨਾਂ ਨੂੰ ਵੀ ਬੇਨਤੀ ਕਰਦੇ ਭਾਈ ਇਦਾਂ ਨਾ ਕਰੋ। ਬਹੁਤ ਸਾਰੇ ਸਾਨੂੰ ਕਾਲਾਂ ਕਰਦੇ, ਕਿਉਂਕਿ ਕਈਆਂ ਨੇ ਨਾ ਕਾਲ ਕਰਕੇ ਨੰਬਰ ਲਿਆ, ਤੇ ਜਦੋਂ ਨੰਬਰ ਤੇ ਉਹਨਾਂ ਨੇ ਗੱਲ ਕੀਤੀ, ਕਹਿੰਦੇ ਜੀ ਹੁਣ ਬੱਸ ਨਹੀਂ ਜਾ ਰਹੀ, ਗੱਡੀਆਂ ਤੇ ਹੀ ਜਾਣਾ ਆ, ਇਦਾਂ ਜਿਹੜਾ ਉਹ ਆਖਿਆ ਗਿਆ ਆ। ਸੋ ਜੇ ਸੁਣ ਰਹੇ ਆ ਤੇ ਭਾਈ ਦੇਖ ਲਓ ਵੀ ਅਜੇ ਵੀ ਡੁੱਲੇ ਵੇਦਾਂ ਦਾ ਨਹੀਂ ਵਿਗੜਿਆ ਕੁਛ ਜੀ। ਕੁਝ ਕੁ ਕਾਲਰ ਲੈ ਕੇ ਤੇ ਫਿਰ ਆਪਾਂ ਹਰਜੋਤ ਜੀ ਆਪਾਂ ਸਮਾਪਤੀ ਕਰਦੇ। ਫਿਰ 3 ਵਜੇ ਅੱਜ ਜਿਹੜਾ ਸ਼ੋਅ ਆ ਉਹ 3 ਤੋਂ ਲੈ ਕੇ ਬਾਅਦ ਆਪਾਂ ਮਾਫੀ ਮੰਗਦੇ ਆ ਵੀ ਥੋੜਾ ਜਿਹਾ ਸਾਡਾ ਸਮਾਂ ਹੀ ਉਹਨਾਂ ਦਾ ਪ੍ਰੋਗਰਾਮ ਆ ਅਗਲਾ ਜੀ। ਬਿਲਕੁਲ। ਤੇ ਰਮੇਸ਼ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਮੇਸ਼ ਜੀ। ਸਤਿ ਸ਼੍ਰੀ ਅਕਾਲ ਭਾਜੀ, ਰਮੇਸ਼ ਬੋਲ ਰਿਹਾ ਸੂਜਨਵਿਲ ਤੋਂ। ਹਾਂਜੀ ਜੀ ਰਮੇਸ਼ ਜੀ। ਅਜੇ ਭਾਜੀ ਜਿਹੜੇ ਭਾਜੀ ਹੁਣ ਆਪਕਾ ਵਾਲੇ ਆ ਕੇ ਗਏ ਹੈ, ਤੇ ਇਹ ਕਹਿੰਦੇ ਸੀ ਕਿ ਵੀ 2014 ਸੇ ਆਪਕਾ ਨਹੀਂ ਸੀ, ਤੇ ਮਈ में भी आपका नहीं ਸੀ ਜਿਹੜਾ ਮਈ में भी ਲਾਇਆ ਸੀ। ਤੇ ਮੈਂ ਜ਼ਿਆਦਾ ਬਹਿਸ ਨਹੀਂ ਕਰਨਾ ਚਾਹੁੰਦਾ ਇਨਕੇ ਨਾਲ, ਕਿਉਂਕਿ ਮੇਰੇ ਪਾਸ ਵੀ, ਮੈਂ ਆਲਮੋਸਟ ਨਾਮ ਨਹੀਂ ਲੈਣਾ ਚਾਹੁੰਦਾ, 20-25 ਬੰਦਿਆਂ ਦੇ ਮੇਰੇ ਸੈੱਲ ਫੋਨ थे ਜਿਹਦਾ ਕੋਲ ਮੇਰੇ ਨੰਬਰ ਆएगा, आपका के मेंबर हैंगे, उन्होंने मेरे को लेटर डाल रखी कि भी ये सब कुछ सोल्ड आउट हो गया, वहां जाने की जरूरत नहीं है, ये नहीं है, वो नहीं है ना, पता नहीं क्या क्या लिख रखा उन्होंने ना। तो मेरी गल भी हुई 2-4 नाल, मैं कल कॉल भी की थी सीनेटर ਨੂੰ, ਤੇ ਉਹ ਕਹਿੰਦੇ ਆ ਕਿ ਵੀ उनके ऑफिस ਤੇ ਕੋਈ ਜਾਣਕਾਰੀ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਵੀ ਕੀ ਅਮੈਂਡਮੈਂਟ ਆ। ਦੇਖ ਲਓ
की अमेंडमेंट है, किसी ने पता, ये पता नहीं कितों पेपर लेके आए कितों नहीं लेके आए। मैं कल थोड़ा सा ग्रुप से भी थोड़ी जी मतलब कि बहसबाजी हो गई थी, हरजोत भाजी ने भी लिखा ही भाई थोड़ा सा अपना फोकस ਯਾ ਮੇਰਾ ਮੇਨ ਰੀਜ਼ਨ ਤਾਂ ਇਹੀ ਸੀ ਵੀ ਆਪਾਂ ਆਪਸ 'ਚ ਹੀ ਨਾ ਕਹਿ ਪੜੀਏ, ਸਾਡਾ ਮੇਨ ਮਕਸਦ ਇਹ ਆ ਵੀ ਇਕੱਠੇ ਰਹੀਏ। ਹਾਂਜੀ हैंगे एक दो बंदे, दो तीन बंदे हैंगे ग्रुप पे जेड़े सिर्फ आपका नु प्रमोट करते हैं, आपका है की है करा बनाई तो अपने बंदे नहीं है। बिल्कुल 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 ते जेड़ा माड़ा अपने चलो उहदे नहीं सिगरेट दे नाल भी सिगरेट बंद होई तब जदों किते ही हुण 4 बंदे जुड़ के इकट्ठे चले हैं ते कोई कमेटी नहीं कोई कुछ नहीं, आपस में भाईचारा चले आते या सामने आके खड़ गए। हुण पीछे तो मीटिंग ਉਹਨਾਂ ਨੂੰ ਟੈਨਸ਼ਨ ਇਹ ਪੈ ਗਈ ਕਿ ਕਿਤੇ ਕੋਈ ਮੋਰੇ ਪੈਰਲਲ ਕੋਈ ਆਰਗੇਨਾਈਜੇਸ਼ਨ ਨਾ ਬਣ ਜੇ ਜਾਂ ਸਾਡੀ ਨਾ ਬੰਦ ਹੋ ਜੇ। ਹਰ ਇੱਕ ਨੇ ਕਲੀਅਰ ਕੀਤਾ ਵੀ ਸਾਡਾ ਕੋਈ ਪੋਲੀਟੀਕਲ ਮੋਟਿਵ ਨਹੀਂ ਹੈਗਾ, ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ। और भाजी ये बना के रहेंगे, अब हुण बन के रहेगी। ਚਲੋ ਇਹ ਤਾਂ ਹੁਣ ਤੁਹਾਡੇ ਵੀਰਾਂ ਦੇ ਉੱਤੇ ਆ, ਸਟੋਰਾਂ ਵਾਲਿਆਂ ਦਾ ਆ ਜੀ। ਹਾਂਜੀ ਤੁਹਾਡੇ ਉੱਤੇ ਆ। ਸਾਡਾ ਤਾਂ ਐਜ਼ ਏ ਭਾਜੀ ਰਮੇਸ਼ ਭਾਜੀ ਐਜ਼ ਏ ਮੀਡੀਆ ਸਾਡਾ ਫਰਜ਼ ਬਣਦਾ ਸੀ ਵੀ ਆਹ ਬਿੱਲ ਆ ਰਿਹਾ, ਇਹ ਆਪਣੀ ਕਮਿਊਨਿਟੀ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਟ ਕਰੂਗਾ, ਇਸ ਕਰਕੇ ਲੋਕਾਂ ਤੱਕ ਇਨਫੋਰਮ ਕਰ ਦਿੱਤਾ ਜਾਏ। नहीं भाजी आपका बहुत बड़ा अप्रिशिएटेड है कि भी आपने लोग जगाए। कल एक बंदा मुस्तफर का कहा था, वो भी बोल रहा था कि भी पंजाबी रेडियो किथे है, कि उन्होंने क्यों नहीं दसिया SB 553। वो बंदा रेडियो सुनते नहीं होना, इतनी तो एडवर्टाइजमेंट चल रही, इतने बंदे प्रोटेस्ट में खड़े, उस बंदे नु हाले पता ही नहीं हो रहा की। जी थैंक यू रमेश जी, ਧੰਨਵਾਦ ਜੀ। थैंक यू। ਜਸਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਜੂਰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। मैं कहना चाहना भी ਬਈ ਜੇ ਆਪਕਾ ਹੁਣ ਆਪਣੇ ਬੰਦੇ ਦੇ ਅਗੇਂਸਟ ਖੜੀ ਆ ਤੇ ਇਹ ਤੋਂ ਸਾਰਿਆਂ ਨੂੰ ਐਗਜ਼ਿਟ ਕਰ ਦੇਣਾ ਚਾਹੀਦਾ। ਇਹ ਜਿਹੜਾ ਹੁਣ ਆਇਆ ਸੀ ਇੱਕ ਭਾਈ ਸਾਹਿਬ, ਉਹਨਾਂ ਦੀ ਪੂਰੀ ਡਿਫੈਂਡ ਕਰ ਰਿਹਾ ਉਹਨੂੰ, ਤੇ ਜੇ ਪਬਲਿਕ ਚਾਹੁੰਦੀ ਆ ਤੇ ਇਹਨਾਂ ਰੋਕਣ ਦੀ ਲੋੜ ਨਹੀਂ, ਕੀ ਲੋਕਾਂ ਦੀ ਰੋਕ ਇਹਨੂੰ। ਤੇ ਜੇ ਨਹੀਂ ਕੱਲ ਕਰਕੇ ਹੀ ਗਏ ਕਲੀਅਰ, ਕਈ ਜਣੇ ਨੇ ਕਹਿਤਾ ਵੀ ਅਸੀਂ ਛੱਡ ਰਹੇ ਹਾਂ ਮੈਂਬਰਸ਼ਿਪ, ਕਈ ਕੱਲ ਦੱਸ ਇਹਦੀ ਮੈਂਬਰ ਮੇਰੇ ਹਿਸਾਬ ਨਾਲ 100% ਮੈਂਬਰ ਛੱਡਣੀ ਚਾਹੀਦੀ ਆ। ਇੱਕ ਸਾਂਝਾ ਫਰੰਟ ਬਣਾਉਣਾ ਚਾਹੀਦਾ ਸਾਰਿਆਂ ਨੂੰ ਰਲ ਕੇ, ਉਹ 'ਚ ਕੋਈ ਪ੍ਰਧਾਨਗੀ ਕੁਛ ਨਹੀਂ ਚਾਹੀਦਾ। ਜਿਹੜੇ ਬੰਦੇ ਸੇਵਾਦਾਰ ਸੇਵਾ ਨਿਭਾਉਣ ਦਾ ਸਭ ਤੋਂ ਬੈਸਟ ਆ। ਜ਼ਰੂਰੀ ਆਪਾਂ ਸਟੋਰਾਂ ਚਾਹੀਦੇ, ਪੂਰੀ ਆਪਣੀ ਕਮਿਊਨਿਟੀ ਨੂੰ ਚਾਹੀਦਾ ਇਕੱਠੇ ਹੋ ਕੇ ਨਾ, ਜਦੋਂ ਵੀ ਕੋਈ ਹੁੰਦਾ ਕੰਮ ਦੋ ਇਕੱਠੇ ਹੋ ਜਾਓ। ਇਹਨਾਂ ਛੱਡੋ ਜਿਹੜੇ ਨਾ ਥੋੜੇ। ਇਹਨਾਂ ਦੇ ਬਾਰੇ ਇੱਕ ਹੋਰ ਚੀਜ਼ ਪਤਾ ਲੱਗ ਰਹੀ ਹੈ, ਇੱਕ ਵਾਰੀ ਕਨਫਰਮ ਹੋ ਲੈਣ ਦੋ ਫਿਰ ਤੁਹਾਨੂੰ ਦੱਸਦੇ ਆ ਵੀ ਇਹਨਾਂ ਨੇ ਹੋਰ ਵੀ ਕੀ ਕੁਛ ਕੀਤਾ। ਜੇ ਫਰਿਜਨੋਂ ਦੇ ਜਿੰਨੇ ਕਹੇ 100 ਬੰਦੇ ਨਾ ਕੀ ਫਰਕ ਪੈਣਾ, ਇੰਨੇ ਹਜ਼ਾਰਾਂ ਲੋਕ ਹੋਰ ਜਾਣੇ। ਇਹਨਾਂ ਹੋ ਕੇ ਇਹ ਪੂਰੇ ਕੰਮ ਜਿਹੜਾ ਜਿੱਦਾਂ ਉਹਨਾਂ ਵੇਚਿਆ ਮੋਰਚਾ ਵੇਚ ਦੇਣਾ, ਇਹਨਾਂ ਵੇਚ ਦੇਣਾ। ਬਿਲਕੁਲ ਲੋਕ ਕੁਛ ਨਹੀਂ ਕਰ ਸਕਦੇ। 15 ਫਰਵਰੀ ਨੂੰ ਆਇਆ ਸੀ ਜੀ ਬਿੱਲ, 15 ਫਰਵਰੀ ਨੂੰ ਇਸ ਸਾਲ ਦੇ ਵਿੱਚ। ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਇਹਨਾਂ ਦੇ ਲੌਬਿਸਟ ਤੇ ਉਹ ਪਤਾ ਨਹੀਂ ਸੁੱਤੇ ਸੀ ਘੂਕ ਕੁੰਭ ਕਰਨੀ ਨੀਂਦ। ਤੇ ਪਹਿਲੋਂ ਅੱਜ ਤੋਂ ਮੈਂ 10-12 ਸਾਲ ਪੁਰਾਣੀ ਗੱਲ ਹੈ, ਵੀਲ ਚੇਅਰ ਵਾਲਾ ਹੁੰਦਾ ਸੀ, ਹੁਣ ਸਾਰੇ ਨੱਥ ਪਾਈ ਸੀ, ਉਦੋਂ ਕਿੱਥੇ ਗਏ? ਉਹੀ ਬਿਲਕੁਲ ਏਡੀਏ ਵਾਲਾ, ਉਹੀ ਮੈਂ ਕਹਿ ਰਿਹਾ ਨਾ, ਕਿਸੇ ਨੇ ਕੁਛ ਨਹੀਂ ਕੀਤਾ। ਅਜੇ ਵੀ ਇਹਨਾਂ ਨੂੰ ਨਾ, ਅਜੇ ਵੀ ਜੇ ਆਪਣੀ ਕੋਈ ਸਾਖ ਬਚਾਉਣੀ ਚਾਹੁੰਦੇ, ਇਹਨਾਂ ਨੂੰ ਇਹ ਕਹਿ ਦੇਣਾ ਚਾਹੀਦਾ ਵੀ ਪ੍ਰੋਟੈਸਟ ਤੇ ਜ਼ਰੂਰ ਪਹੁੰਚੋ। ਨਹੀਂ ਤਾਂ ਲੋਕਾਂ ਨੂੰ ਤਾਂ ਹੁਣ ਕਲੀਅਰ ਹੀ ਆ ਵੀ ਕੀ ਹੋ ਗਿਆ। ਭਾਜੀ ਇਹ ਤੁਹਾਡਾ ਹਾਸੀਅਤ ਦਿਖਾਉਣ ਲਈ ਹੋਰ ਤਾਂ ਦਿਖਾ ਦੇਣੀ, ਹੋਰ ਤੁਹਾਨੂੰ ਕਦੇ ਵੀ ਧੋਖਾ ਦੇਖਦਾ, ਇਹਨਾਂ ਤੋਂ ਦੂਰ ਰਹਿਣਾ ਚਾਹੀਦਾ। ਥੈਂਕ ਯੂ ਭਾਜੀ, ਮਿਹਰਬਾਨੀ। ਧੰਨਵਾਦ। ਗੁਰਜੰਟ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਗੱਲ ਸੁਣ ਰਿਹਾ ਸੀ ਭਾਈ ਸਾਹਿਬ ਦੀ ਜਿਹੜੇ ਫਰਿਜਨੋਂ ਤੋਂ ਬੋਲ ਰਹੇ ਸੀਗੇ, ਵੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜੇ ਐਬਕ ਵਾਲੇ ਕਹਿ ਰਿਹਾ ਵੀ ਉਹਨਾਂ ਨੇ ਇਹ ਚੀਜ਼ਾਂ ਵਾਪਸ ਲੈ ਲਈਆਂ ਅਮੈਂਡਮੈਂਟ, ਤੁਸੀਂ ਉਹਨੂੰ ਰੋਕ ਸਕਦੇ ਚੋਰ ਨੂੰ, ਜਦ ਪਹਿਲਾਂ ਇਦੋਂ ਪਹਿਲਾਂ ਆਪਣੇ ਕਿੰਨੇ ਮੁੰਡੇ ਮਰ ਚੁੱਕੇ ਆ ਸਟੋਰਾਂ ਤੇ, ਉਦੋਂ ਵੀ ਇਹ ਲਾ ਸੀਗਾ ਹੀ, ਉਦੋਂ ਕਿਹੜਾ ਹੈ ਨਹੀਂ ਸੀਗਾ। ਉਦੋਂ ਵੀ ਲਾ ਤਾਂ ਲਾਗੂ ਹੀ ਸੀਗਾ ਕਿ ਨਾ, ਵੀ ਹਾਂ ਭਾਈ ਤੁਸੀਂ ਚੋਰ ਨੂੰ ਰੋਕ ਸਕਦੇ ਆ। ਜਿਹੜਾ ਬੰਦਾ ਮਸੀਲੀਆ ਦੇ ਵਿੱਚ ਜਿਸ ਬੰਦੇ ਦਾ ਮੁੰਡਾ ਮਰਿਆ ਸੀ, ਅਗਲਾ ਝੋਲੀ ਅੱਡ ਕੇ ਆਪਦੇ ਪੁੱਤ ਦੀ ਮੰਗ ਰਿਹਾ ਸੀ ਲਾਸ਼, ਉਦੋਂ ਇਹ ਫਰਿਜਨੋਂ ਵਾਲੇ ਆਹ ਜਿਹੜਾ ਬੰਦਾ ਬੋਲ ਰਿਹਾ, ਉਦੋਂ ਇੱਥੇ ਲੱਗ ਗਈ ਸੀ 50 ਮੀਲ ਸੀ, ਤੇ ਉੱਥੇ ਨਹੀਂ ਜਾ ਹੋਇਆ ਸੀਗਾ। ਜਿਸ ਬੰਦੇ ਦੇ ਘਰ ਅੱਗ ਲੱਗੀ ਹੋਵੇ ਪਤਾ ਉਸ ਨੂੰ ਲੱਗਦਾ ਹੁੰਦਾ। ਇਹੋ ਜਿਹਦਾ ਪੁੱਤ ਮਰਿਆ ਹੋਵੇ, ਮੈਂ ਇਹ ਗੱਲ ਕਹਿੰਦਾ, ਮੈਂ ਸਟੋਰ ਤੇ ਕੰਮ ਕਰਦਾ, ਇਹੋ ਜਿਹਦਾ ਪੁੱਤ ਮਰਿਆ ਹੋਵੇ ਨਾ ਗੋਲੀ ਮਾਰ ਕੇ ਸਟੋਰ ਤੇ ਫੇਰ ਵੀ ਕੋਈ ਨਹੀਂ ਆਪਾਂ ਭਾਜੀ ਇਦਾਂ ਨਹੀਂ ਗੱਲ ਕਰਦੇ ਹੈਗੇ। ਤੁਸੀਂ ਅੱਜ ਕਿਸੇ ਦੇ ਅੱਗ ਲੱਗੀ ਹੈ ਕਿਸੇ ਦੇ ਘਰ, ਤੇ ਤੁਸੀਂ ਕਹਿ ਰਹੇ ਤੁਸੀਂ ਜਾਓ ਨਾ ਭਾਈ, ਕਾਸਟ ਨਾ ਜਾਓ ਭਾਈ। ਜੇ ਤੈਨੂੰ ਕਿਸੇ ਨੇ ਐਬਕ ਵਾਲੇ ਨੇ ਭਾਈ ਕੁਛ 4 ਛਿੱਲੜ ਦੇ ਤੇ ਤੂੰ ਲੈ ਕੇ ਆਉਦਾ ਬਹਿ ਜਾ ਕੇ ਨਾ, ਤੂੰ ਨਾ ਜਾ। ਨਹੀਂ ਭਾਜੀ ਇਦਾਂ ਦੀ ਗੱਲ ਨਹੀਂ, ਆਪਾਂ ਸੁਖਵੀਰ ਭਾਜੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ, ਉਹ ਇਦਾਂ ਦੀ ਗੱਲ ਨਹੀਂ ਹੈ। ਉਹਨਾਂ ਨੂੰ ਫੁੱਲ ਇਨਫੋਰਮੇਸ਼ਨ ਨਹੀਂ ਪਤਾ ਸੀ ਉਹਦੇ ਬਾਰੇ ਜੋ ਉਹਨਾਂ ਨੇ ਆਪਕਾ ਨੇ ਪ੍ਰਚਾਰ ਕਰਤਾ ਹੈ। ਸੋ ਕੋਈ ਨਹੀਂ, ਆਪਾਂ ਸਿਰਫ ਫੋਕਸ ਇਹ ਰੱਖਣਾ ਵੀ ਵੱਧ ਤੋਂ ਵੱਧ ਬੰਦੇ ਜਿਹੜੇ ਆ ਉੱਥੇ ਪਹੁੰਚਣ। ਕੋਈ ਨਹੀਂ, ਆਪਾਂ ਉਹ ਬਾਅਦ ਚ ਕਰ ਲਾਂਗੇ, ਰੇਡੀਓ ਇੱਥੇ ਰਹਿਣਾ, ਇਹੋ ਜਿਹੇ ਬਾਈਆਂ ਨੇ ਕੀਤੀ ਹੈ ਨਾ, ਇਹੋ ਜਿਹੇ ਬਾਈਆਂ ਨੇ ਕੀਤੀ ਹੈ ਨਾ, ਫਰਿਜਨੋਂ ਚ ਹੀ ਰਹਿ ਰਿਹਾ ਬਾਈ ਜੀ। ਚਲੋ ਠੀਕ ਹੈ ਗੁਰਜੰਟ ਭਾਜੀ, ਥੈਂਕ ਯੂ। ਨਹੀਂ ਬਿਲਕੁਲ ਜੀ, ਗੁੱਸਾ ਤਾਂ ਆਉਂਦਾ ਆ ਸਾਰਿਆਂ ਨੂੰ।
ਥੈਂਕ ਯੂ ਆਪਣੇ ਵਿਚਾਰ ਭਾਜੀ ਤੁਸੀਂ ਜਦ ਸਾਂਝੇ ਕੀਤੇ। ਜਿਸ ਬੰਦੇ ਦੇ ਘਰ ਅੱਗ ਲੱਗੀ ਉਹ ਪਤਾ ਜਿਹਦੇ ਹੁਣ ਬੱਚੇ ਰੁੱਲ ਜਾਣੇ ਉਹਨੇ ਦੱਸੋ ਕਿੱਧਰ ਜਾਣਾ। ਉਹਨੇ ਕਿੱਧਰ ਜਾਣਾ। ਬਿਲਕੁਲ ਜੀ। ਉਦੋਂ ਦੇਖੋ ਹਾਂਜੀ ਫਿਰ ਬਿਲਕੁਲ ਤੁਹਾਡੀ ਭਾਜੀ ਗੱਲ ਸਹੀ ਆ। ਮੈਂ ਤਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਉਸ ਪਰਿਵਾਰ ਨੂੰ, ਪ੍ਰਤਾਪ ਸਿੰਘ ਭਾਜੀ ਨੂੰ, ਜਿਨ੍ਹਾਂ ਦਾ ਮੁੰਡਾ 19 ਸਾਲਾਂ ਦਾ ਜਿਹੜਾ ਗੋਲੀ ਨਾਲ ਮਾਰਿਆ ਗਿਆ ਸੀ, ਹੁਣ ਵੀ ਚੋਰ ਨੂੰ ਮਾਰਿਆ ਸੀ। ਮੈਂ ਘਰ ਵੀ ਉਹਨਾਂ ਦੇ ਗਿਆ ਹਨਾ। ਤੇ ਦੇਖੋ ਜਿਹੜੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨਾ ਇਦਾਂ ਦੀਆਂ, ਉਹਨਾਂ ਦਾ ਮੇਨ ਮਕਸਦ ਤਾਂ ਇਹੀ ਹੁੰਦਾ ਵੀ ਜੇ ਰੱਬ ਕਰੇ ਨਾ ਕਰੇ ਇਦਾਂ ਦੀ ਅਨਫੋਰਚੂਨੇਟ ਇਨਸੀਡੈਂਟ ਵਾਪਰਦੀ ਆ, ਆਪਣੇ ਜਿਹੜੇ ਤੁਹਾਡੇ ਲੋਕਲ ਏਰੀਏ ਦੇ ਜਿਹੜੇ ਮੈਂਬਰਸ ਆ ਉਹ ਪਰਿਵਾਰ ਕੋਲ ਜਾਣ, ਪੁਲਿਸ ਕੋਲ ਜਾਣ ਵੀ ਭਾਈ ਯਾਰ ਮਿਨੋਰਟੀ ਓਨਡ ਬਿਜ਼ਨੈਸਸ ਆ, ਸਾਨੂੰ ਇੰਨਾ ਖਤਰਾ ਆ ਵੀ ਸਾਡਾ ਸਾਥ ਦਿਓ ਹਨਾ। ਆਰਗੇਨਾਈਜੇਸ਼ਨ ਦਾ ਇਹ ਵੀ ਕੰਮ ਹੁੰਦਾ, ਨਾ ਕਿ ਹੁਣ ਤੁਸੀਂ ਨਹੀਂ ਜੋ ਉਹ ਦੇਖ ਰਹੇ ਦੇਖੋ ਉਹਨਾਂ ਨੇ ਇਹਦੇ ਵਿੱਚ ਕਿਹਾ। ਥੈਂਕ ਯੂ ਗੁਰਜੰਟ ਵੀਰ ਜੀ ਕਾਲ ਕਰਨ ਦੇ ਲਈ। ਓਕੇ ਭਾਜੀ, ਓਕੇ ਥੈਂਕ ਯੂ। ਉਹਨਾਂ ਨੇ ਕਿਹਾ ਵੀ ਪੁਲਿਸ ਵਾਲੇ ਵੀ ਆਉਂਦੇ, ਦੂਜੇ ਵੀ ਆਉਂਦੇ, ਤੇ ਭਾਈ ਪੁਲਿਸ ਵਾਲਿਆਂ ਦੇ ਉੱਤੇ ਡੀਏ ਦੇ ਉੱਤੇ ਦਬਾਅ ਪਵਾਓ ਵੀ ਉਹ ਇਹ ਜਿਹੜੇ ਚੋਰ ਆਉਂਦੇ ਉਹਨਾਂ ਨੂੰ ਫੜਿਆ ਕਰਨ। ਇਹ ਕਿਉਂ ਸਟੋਰਾਂ ਵਾਲਿਆਂ ਨੂੰ ਸੁਣਨਾ ਪੈਂਦਾ ਆ ਵੀ ਭਾਈ ਜੀ ਅਸੀਂ ਨਹੀਂ ਫੜਦੇ, ਇਹਨਾਂ ਨੇ ਅੱਗੇ ਨਹੀਂ ਕੁਝ ਨਹੀਂ ਇੱਥੇ ਹੀ ਲੈ ਲਿਓ। ਮੈਂ ਤੁਹਾਨੂੰ ਦੱਸਦਾ ਰਾਜਕਰਨਵੀਰ ਸਿੰਘ ਜੀ, ਜਿਹੜੇ ਹੁਣ ਸਟਾਕਟਨ ਇੰਸੀਡੈਂਟ ਵਾਪਰੀ ਸੀ ਰਾਈਟ, ਆਪਣੇ ਮੁੰਡਿਆਂ ਨੇ ਜਿਹੜਾ ਕੁੱਟਿਆ ਸੀ ਬੰਦਾ ਹਨਾ ਚੋਰ, ਉਹ ਇੰਨਾ ਰੌਲਾ ਪੈ ਗਿਆ ਸੀ, ਈਵਨ ਸਟੋਰ ਵਾਲੇ ਵੀ ਡਰੇ ਹੋਏ ਸੀ ਵੀ ਸਾਡੇ ਪ੍ਰੋਟੈਸਟ ਨਾ ਹੋ ਜਾਏ, ਆ ਨਾ ਹੋ ਜਾਏ। ਮਾਈਕ ਬੋਪਰ ਰਾਏ ਭਾਜੀ ਹੁਣੀ ਉਹਨਾਂ ਨੇ ਇਕੱਠੇ ਹੋ ਕੇ 150-200 ਬੰਦਾ ਮਿਲਿਆ ਉੱਥੇ ਦੇ ਮੇਅਰ ਨੂੰ, ਉੱਥੇ ਦੇ ਡੀਏ ਨੂੰ। ਉੱਥੇ ਆਰਗੇਨਾਈਜੇਸ਼ਨ ਕਿੱਥੇ ਗਈ ਸੀ? ਉਹਨਾਂ ਨੇ ਉਹ ਸਟੇਟਮੈਂਟ ਜਾਰੀ ਕੀਤੀ, ਨਹੀਂ ਵੀ ਅਸੀਂ ਇਹਨਾਂ ਦੇ ਉਲਟ ਨਹੀਂ ਹੈ, ਅਸੀਂ ਚੋਰ ਨੂੰ ਅੰਦਰ ਕਰਾਂਗੇ। ਇਹ ਤਾਂ ਲੋਕਾਂ ਦੇ ਦਬਾਅ ਦੇਣ ਕੰਮ ਹੋਇਆ ਉੱਥੇ, ਉਹ ਇਹਨਾਂ ਨੇ ਥੋੜੀ ਕਰਾਇਆ। ਜੇ ਹੁਣ ਇਹ ਕਹੀਏ ਵੀ ਨਹੀਂ ਜੀ ਇਦਾਂ ਨਹੀਂ ਹੈ ਹਨਾ। ਚਲੋ ਆਪਾਂ ਨਾ ਫੋਕਸ ਤੋਂ ਨਾ ਭਟਕੀਏ, ਕੱਲ ਦੇ ਪ੍ਰੋਟੈਸਟ ਦੇ ਉੱਤੇ ਜ਼ੋਰ ਲਾਓ ਵੀ ਕੱਲ ਨੂੰ ਪ੍ਰੋਟੈਸਟ ਵਧੀਆ ਜਿਹੜਾ ਤੁਸੀਂ ਉੱਥੇ ਕਰੋ। ਜੇ ਤੁਹਾਡੇ ਮਨਪਸੰਦੀਆਂ ਅਮੈਂਡਮੈਂਟਸ ਆ, ਦੇਖੋ ਮੈਨੂੰ ਉਹਦੇ ਨਾਲ ਮਤਲਬ ਨਹੀਂ, ਹਰਜੋਤ ਭਾਜੀ ਨੂੰ ਉਹਨਾਂ ਦੇ ਨਾਲ ਮਤਲਬ ਨਹੀਂ। ਜੇ ਸਾਰੇ ਜਾਣੇ ਉਹਨਾਂ ਅਮੈਂਡਮੈਂਟ ਤੋਂ ਖੁਸ਼ ਆ ਤੇ ਠੀਕ ਆ, ਜੇ ਉਦੋਂ ਫਿਰ ਜਕਾਰੇ ਲਾ ਦਿਓ, ਜੇ ਨਹੀਂ ਆ ਤਾਂ ਫਿਰ ਉਹਦੇ ਵਿਰੋਧ ਕਰ ਦਿਓ। ਇਹੀ ਹੋ ਸਕਦਾ ਹੈ ਨਾ। ਜਿੰਨੇ ਜ਼ਿਆਦਾ ਇਕੱਠ ਹੋਊਗਾ ਉਹਦੇ ਨਾਲ ਇਹ ਹੋਊਗਾ ਵੀ ਜਾਂ ਤਾਂ ਤੁਸੀਂ ਉਹਦੀ ਸਪੋਰਟ 'ਚ ਆ, ਜੇ ਤੁਹਾਡੇ ਹੱਕ ਦੀ ਗੱਲ ਹੋ ਗਈ ਤੇ ਸਪੋਰਟ ਕਰ ਦਿਓ, ਥੈਂਕ ਯੂ ਕਰ ਦਿਓ, ਨਹੀਂ ਤਾਂ ਫਿਰ ਉਹਨਾਂ ਨੂੰ ਫੁੱਲਾਂ ਦਾ ਹਾਰ ਲੈ ਦਿਓ ਤੇ ਡੇਵਿਡ ਗਟੇਜੀ ਦੇ ਗਲ 'ਚ ਪਾ ਦਿਓ। ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ, ਜਿਹੜੀਆਂ ਮੰਗਾਂ ਮੰਨ ਰਹੇ ਜੇ ਉਹ ਮੰਨਦਾ ਆ, ਠੀਕ ਹੈ ਕਿ ਨਹੀਂ? ਆਪਣਾ ਕੰਮ ਕਰਾਉਣ ਦੇ ਉੱਤੇ ਤੁਹਾਨੂੰ ਜਿਹੜਾ ਜ਼ੋਰ ਲਾਉਣਾ ਚਾਹੀਦਾ। ਤੁਹਾਨੂੰ ਐਜ਼ ਏ ਪਰਸਨਲ ਤਾਂ ਕੋਈ ਪ੍ਰੋਬਲਮ ਨਹੀਂ ਹੈ ਡੇਵਿਡ ਗਟੇਜੀ ਦੇ ਨਾਲ ਜਾਂ ਇਸ ਗੱਲ ਨਾਲ। ਮੇਰੇ ਤਾਂ ਉਹ ਖੁਦ ਏਰੀਏ ਦਾ ਸੈਨੇਟਰ ਆ ਹਨਾ। ਸੋ ਇਸ਼ੂ ਇਹ ਆ ਵੀ ਜਿਹੜੇ ਆਪਣੇ ਬਿਜ਼ਨੈਸਸ ਆ ਉਹਨਾਂ ਨੂੰ ਹਰਟ ਕਰਨਾ ਜੋ ਬਿੱਲ ਲੈ ਕੇ ਆ ਰਿਹਾ, ਪਰਸਨਲੀ ਕਿਸੇ ਦੀ ਉਹਨਾਂ ਦੇ ਨਾਲ ਕੋਈ ਪ੍ਰੋਬਲਮ ਨਹੀਂ। ਸਨੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆੜੇ ਭਾਜੀ ਨੇ ਬੋਲਿਆ ਆਪ ਕਾਲੇ ਇਹ ਜਿਹੜਾ ਡੋਂਜੀ ਸੇਲ ਹੈ ਤੇ ਵੈਲੀਵੇਰ ਹੈ, ਇਹਨਾਂ ਪੁੱਛੋ ਇਹਨਾਂ ਨੂੰ ਵੀ ਇਹਨਾਂ ਦੇ ਉਹ ਜਦੋਂ ਕਰਾਇਆ ਸਭ ਇਹਨਾਂ ਕਿੰਨਾ ਡਿਸਕਾਊਂਟ ਲਿਆ, ਉਹਨੂੰ ਸਿੱਧੇ ਮੈਨੇਜਰ ਨਾਲ ਗੱਲ ਕਰਕੇ ਇਹਨਾਂ ਕਿੰਨੇ 2-2 5-5 10-10 ਡਾਲਰ ਇਹਨਾਂ 20 ਆਫ ਲਏ ਆ। ਤੇ ਹੁਣ ਭਾਈ ਗੱਲਾਂ ਆਪਕਾ ਕਰੀ ਜਾਂਦਾ, ਅਸੀਂ ਤੇ ਢੋਲ ਮਾਰ ਕੇ ਪਹਿਲੇ ਤੁਹਾਡੇ ਦੋ ਵੀਰਾਂ ਨੇ ਪ੍ਰੈਸ਼ਰ ਪਾਉਣ ਦੀ ਲੋੜ ਨਹੀਂ ਪੈਂਦੀ ਹੋਈ ਜੀ। ਭਾਜੀ ਹੁਣ ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਜੂਸ ਪੀਣ ਵਾਲੇ ਆ ਦੋਨੋਂ ਜਣੇ, ਸਾਨੂੰ ਨਹੀਂ ਪਤਾ ਇਹਦਾ ਨਾਮ ਲੈ। ਨਹੀਂ ਜੂਸ ਅਸੀਂ ਵੀ ਜੂਸ ਪੀ ਰਹੇ ਭਾਜੀ। ਉਹ ਨਾ ਇੰਨਾ ਪੈਸੇ ਤੁਸੀਂ ਦੋਵੇਂ ਮੇਰੀ ਇੰਨੀ ਮਦਦ ਕਰਨੇ, ਸਾਡੀ ਇੰਨੇ ਤੁਹਾਡਾ ਦੇ ਹੀ ਨਹੀਂ ਸਕਦੇ ਤੁਹਾਡੇ, ਸਾਡੀ ਤੁਹਾਡਾ ਅਸੀਂ ਪੈਰਾਂ ਨੂੰ ਲੈ ਕੇ ਸਿਰ ਤੱਕ ਤੁਹਾਡਾ ਨਹੀਂ ਦੇਂਦੇ ਸਾਡੇ। ਚਲੋ ਕੋਈ ਨਹੀਂ, ਥੈਂਕ ਯੂ ਸਨੀ ਭਾਜੀ, ਥੈਂਕ ਯੂ, ਮਿਹਰਬਾਨੀ। ਹਾਂਜੀ ਓਕੇ ਜੀ। ਅੰਮ੍ਰਿਤ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਅੰਮ੍ਰਿਤ ਧਾਲੀਵਾਲ ਭਾਜੀ। ਮੈਂ ਆਪਣਾ ਐਪਕਾ ਫਰੈਜ਼ਨੋ ਦਾ ਮੈਂਬਰ ਵੀ ਹਾਂ ਤੇ ਬੋਰਡ ਮੈਂਬਰ ਵੀ ਹਾਂ ਐਕਚੁਅਲੀ। ਮੈਨੂੰ ਥੋੜਾ ਜਿਹਾ ਬਹੁਤ ਦੁੱਖ ਲੱਗ ਰਿਹਾ ਤੁਹਾਡੀਆਂ ਗੱਲਾਂ ਸੁਣ ਕੇ, ਕਿਉਂਕਿ ਅੱਜ ਤੱਕ 5-7 ਸਾਲ ਹੋ ਗਏ, ਜੇ ਕੋਈ ਇੱਕ ਦੀਵਾਨੀ ਇੱਕ ਛੋਟਾ ਪੈਸਾ ਵੀ ਕੋਈ ਕਹਿ ਦੇਵੇ ਨਾ ਵੀ ਸਾਡੇ ਫਰੈਜ਼ਨੋ ਚੈਪਟਰ ਦੇ ਮੈਂਬਰ ਨੇ ਕਿਸੇ ਨੇ ਖਾਧਾ, ਮੈਂ ਕਹਿੰਦਾ ਮੇਰਾ ਸਿਰ ਸਾਰੇ ਪਰ ਭਾਜੀ ਪੈਸੇ ਦੀ ਤਾਂ ਗੱਲ ਹੀ ਨਹੀਂ ਹੋ ਰਹੀ, ਪੈਸੇ ਦੀ ਕੋਈ ਗੱਲ ਨਹੀਂ ਹੋ ਰਹੀ ਹੈਗੀ। ਗੱਲ ਸਿਰਫ ਇਹ ਹੋ ਰਹੀ ਆ ਵੀ ਆਰਗੇਨਾਈਜੇਸ਼ਨ ਕਾਹਦੇ ਕਹਿ ਰਹੀ ਆ ਵੀ ਪ੍ਰੋਟੈਸਟ ਤੇ ਕੱਲ ਨੂੰ ਨਾ ਜਾਓ। ਨਹੀਂ ਭਾਜੀ ਨਹੀਂ, ਮੇਨ ਗੱਲ ਇਹ ਆ ਫਰੈਜ਼ਨੋ ਸਿਰਫ ਤੇ ਸਿਰਫ ਇਹ ਗੱਲ ਹੋਈ ਆ, ਜਿਹੜੀ ਬੱਸ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹ ਉਹਨਾਂ ਨੇ ਕੱਲ ਪਾਈ ਆ। ਜਸਵੀਰ ਸਰਾਏ ਹੋਣੀ ਉੱਥੇ ਗੁਰਦੁਆਰੇ ਮੀਟਿੰਗ ਹੋਈ ਸੀ ਬੱਸ ਲਿਜਾਣ ਵਾਸਤੇ, ਉੱਥੇ 4 ਬੰਦਿਆਂ ਨੇ ਪੈਸੇ ਵੀ ਦੇਤੇ ਸੀ, ਪਰ ਉਹ ਕਹਿੰਦੇ ਸੀ ਸਾਨੂੰ ਕੱਲ ਤੱਕ ਦੱਸ ਦਿਓ ਵੀ ਬੱਸ ਜਿਹੜੀ ਕਰਨੀ ਆ ਕਿ ਬੱਸ ਇੱਥੋਂ ਭਰ ਜੂਗੀ। ਜਸਵੀਰ ਨੇ ਆਪਦਾ ਨਾਂ ਦਿੱਤਾ ਸੀਗਾ, ਉਹਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ। ਉਹ ਕੱਲ ਉਹਨੇ ਲਾਸਟ ਨਾਈਟ ਪਾਇਆ ਕਿ ਸਿਰਫ ਤੇ ਸਿਰਫ ਉਹਨੂੰ 4 ਬੰਦਿਆਂ ਦੇ ਫੋਨ ਆਏ ਆ। ਇਹ ਵਿੱਚ ਉਹਦੇ ਵਿੱਚ ਵੀ ਐਪ ਜਿਹੜਾ ਸਾਡਾ ਗਰੁੱਪ ਆ ਉਹਦੇ ਵਿੱਚ ਵੀ ਪਾਇਆ ਹੋਇਆ ਵੀ 4 ਬੰਦਿਆਂ ਦੇ ਫੋਨ ਆਏ ਆ ਡੈਡਲਾਈਨ ਤੱਕ ਵੀ ਅਸੀਂ ਬੱਸ ਦੇ ਵਿੱਚ ਜਾਵਾਂਗੇ ਹਨਾ। ਉਹ ਕਹਿੰਦਾ ਵੀ ਇਸ ਕਰਕੇ ਵੀ ਆਪਾਂ ਬੱਸ ਕਰ ਲਈਏ, ਕਿਉਂਕਿ ਪਿਛਲੀ ਵਾਰੀ ਵੀ ਜਦੋਂ ਐਪਕਾ ਵੱਲੋਂ ਹੀ ਪੇ ਕੀਤਾ ਗਿਆ ਸੀ $2800 ਜਿਹੜਾ ਆਪਣੇ ਸੈਕਰਾਮੈਂਟੋ ਬੱਸ ਗਈ ਸੀ ਪਿਛਲੀ ਵਾਰੀ,
ਹੋਲ ਪਲੱਸ ਹੋਰ ਵੀ ਬੰਦਿਆਂ ਨੂੰ ਸਾਰਿਆਂ ਨੂੰ ਇਨਕਰੇਜ ਕੀਤਾ ਗਿਆ ਸੀ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਦੁਬਾਰਾ ਪ੍ਰਾਪ 47 ਦੀ, ਉਦੋਂ ਆਪਕਾ ਹੋਂਦ ਦੇ ਵਿੱਚ ਨਹੀਂ ਸੀ। ਉਦੋਂ ਬਾਅਦ ਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ, ਜਦੋਂ ਇੱਕ ਬਿੱਲ ਆਇਆ ਸੀਗਾ, ਜਦੋਂ ਉਹ ਕਹਿੰਦੇ ਸੀਗੇ ਕਿ ਜਿਹੜੇ ਸਿਗਰਟ ਸਟੋਰ ਹੀ ਸਿਗਰਟਾਂ ਵੇਚਣ ਸਕਣਗੇ, ਜਿਹੜੇ ਕਨਵੀਨੀਅੰਸ ਸਟੋਰ ਨਹੀਂ ਵੇਚ ਸਕਣਗੇ, ਉਦੋਂ ਵੀ ਐਪਕਾ ਨੇ ਬੱਸਾਂ ਭਰ ਆਪਦੇ ਪੱਲਿਓਂ ਖਰਚ ਕਰਕੇ ਜਿਹੜੇ ਲੋਕਲ ਚੈਪਟਰ ਆ ਬੱਸਾਂ ਭਰ ਕੈਪੀਟਲ ਤੇ ਗਈਆਂ ਸੀ। ਦੂਸਰੇ ਨੰਬਰ ਭਾਜੀ ਉਦ ਵੀ ਅਸੀਂ ਰੌਲਾ ਪਾਇਆ ਸੀ, ਉਦ ਵੀ ਬੌਬ ਬਾਈਕੌਸਕੀ ਸਾਡੇ ਏਰੀਏ ਦਾ ਹੀ ਇੱਥੇ ਦਾ ਜਿਹੜਾ ਸੈਨੇਟਰ ਸੀ, ਜਿਹੜਾ ਉਹ ਬਿੱਲ ਲੈ ਕੇ ਆਇਆ ਸੀ, ਸਾਨੂੰ ਪਤਾ, ਅਸੀਂ ਉਦ ਵੀ ਬਹੁਤ ਇਨਵੋਲਵ ਸੀਗੇ। ਅਮਰਤ ਭਾਜੀ ਇੱਕ ਕਿਹਾ ਜਾ ਰਿਹਾ ਪਈ ਜੀ ਪ੍ਰੋਟੈਸਟ ਦੇ ਨਾਲ। ਇੱਕ ਮਿੰਟ ਅਮਰਤ ਭਾਜੀ, ਇਹ ਵੀ ਦੱਸ, ਇੱਕ ਮਿੰਟ ਅਮਰਤ ਭਾਜੀ, ਇੱਕ ਮਿੰਟ ਗੱਲ ਸੁਣ ਲਿਓ। ਆ ਹੁਣ ਮਈ ਦੇ ਵਿੱਚ ਜਦੋਂ ਪਾਸ ਹੋਇਆ, ਉਦੋਂ ਕੀ ਕੀਤਾ ਗਿਆ? ਤੁਹਾਡੇ ਲੌਬਿਸਟ ਨੇ ਕੀ ਕੀਤਾ? ਕੀ ਤੁਸੀਂ ਆਪਣੇ ਜਿਹੜੇ ਮੈਂਬਰਸ ਨੂੰ ਇਸ ਬਿੱਲ ਦੇ ਬਾਰੇ ਦੱਸਿਆ? ਜਦੋਂ ਫਰਵਰੀ ਦੇ ਵਿੱਚ ਪਹਿਲੀ ਵਾਰੀ ਇਹ ਬਿੱਲ ਪੇਸ਼ ਕੀਤਾ ਗਿਆ, ਉਦੋਂ ਤੋਂ ਲੈ ਕੇ ਹੁਣ ਤੱਕ ਜੇ 16 ਤਰੀਕ ਤੋਂ ਪਹਿਲਾਂ ਜੇ ਗੱਲ ਨਾ ਮੁੱਦਾ ਚੱਕਿਆ ਜਾਂਦਾ, ਅਗਸਤ ਤੋਂ ਪਹਿਲਾਂ ਕੀ ਕੀਤਾ ਜਾ ਰਿਹਾ ਸੀ? 16 ਤੋਂ ਪਹਿਲਾਂ ਕਿਸੇ ਨੂੰ ਪਤਾ ਸੀ ਵੀ ਬਿੱਲ ਦੇ ਵਿੱਚ ਹੈ ਕੀ? ਜੇ 900 ਮੈਂਬਰ ਆ, ਉਹਨਾਂ ਚੋਂ 40% ਕਹਿ ਦਿੰਦੇ ਆ ਵੀ ਉਹਨਾਂ ਨੂੰ ਕਾਲਾ ਕਰਕੇ ਡੂਜ਼ ਲੈਣੇ ਪੈਂਦੇ ਆ। ਤੁਹਾਨੂੰ ਪੰਜਾਬੀਆਂ ਦਾ ਆਪਣਿਆਂ ਦਾ ਪਤਾ ਨਹੀਂ ਹੈਗਾ? ਭਾਜੀ ਆਨਸਰ ਕਰੋ, ਇਹ ਨਾ ਕਰੋ ਵੀ ਤੁਸੀਂ ਦੱਸੋ ਨਾ ਵੀ ਕੀ ਕਰ ਰਹੇ ਸੀਗੇ ਜਦੋਂ ਸੈਨੇਟ 'ਚ ਬਿੱਲ ਇਹ ਪਾਸ ਹੋ ਚੁੱਕਾ ਸੀ, ਜਦੋਂ ਇਹ ਪੇਸ਼ ਹੋ ਚੁੱਕਾ ਸੀ, ਉਦੋਂ ਕੀ ਕੀਤਾ ਜਾ ਰਿਹਾ ਸੀਗਾ? ਉਦੋਂ ਪਹਿਲਾਂ ਤੋਂ ਹੀ 500 ਬਿੱਲ ਐਵਰੀ ਈਅਰ ਸੈਨੇਟ ਦੇ ਵਿੱਚ ਆਉਂਦੇ ਆ। ਇਹ ਉੱਤੇ ਭਾਜੀ ਆਨਸਰ ਨਹੀਂ ਕਰ ਰਹੇ ਤੁਸੀਂ। 500 ਬਿੱਲਾਂ ਨਾਲ ਥੋੜਾ ਲੈਣਾ, 500 ਬਿੱਲਾਂ ਦੇ ਨਾਲ ਤੁਹਾਡਾ ਕੀ ਲੈਣਾ ਦੇਣਾ? ਤੁਸੀਂ ਤੁਹਾਡੇ ਬਿਜ਼ਨਸ ਵਾਲਿਆਂ ਦਾ ਜਿਹੜਾ ਦੱਸੋ। ਐਪਕਾ ਕੱਲੀ ਨੇ ਨਹੀਂ ਇਹ ਜਿਹੜਾ ਸਟੈਂਡ ਲਿਆ ਹੈ, ਕੈਲੀਫੋਰਨੀਆ ਚੈਂਬਰ ਆਫ ਕਾਮਰਸ, ਕੈਲੀਫੋਰਨੀਆ ਕੈਲੀਫੋਰਨੀਆ ਚੈਂਬਰ ਆਫ ਕਮਰਸ ਨੇ ਭਾਜੀ ਅੱਜ ਵੀ ਜਿਹੜੀ ਆਈ ਆ ਪ੍ਰੈਸ ਰਿਲੀਜ਼, ਉਹ ਕਹਿੰਦੇ ਅਸੀਂ ਟੋਟਲੀ ਇਸ ਬਿੱਲ ਦੇ ਅਗੇਂਸਟ ਆ, ਨੋ ਅਮੈਂਡਮੈਂਟਸ। ਉਹਨਾਂ ਦੀ ਤਾਂ ਅੱਜ ਵੀ ਜੇ ਅਮੈਂਡਮੈਂਟਸ ਆ ਜਿਹੜੀਆਂ ਉਹਨਾਂ ਨੇ ਪ੍ਰੋਮਿਸ ਕੀਤੀਆਂ, ਜੇ ਇਹ ਪਾਸ ਨਾ ਹੋਈਆਂ ਪਹਿਲੀ ਤਰੀਕ ਨੂੰ, ਤਾਂ ਮੈਂ ਤੁਹਾਨੂੰ ਗਰੰਟੀ ਕਰਦਾ ਫ੍ਰੈਜ਼ਨੋ ਦਾ ਸਾਰਾ ਐਪਕਾ ਬੋਰਡ ਰਿਜ਼ਾਈਨ ਕਰੂਗਾ, ਤੇ ਨਾਲੇ ਜਿਹੜਾ ਨੈਸ਼ਨਲ ਬੋਰਡ ਐਪਕਾ ਦਾ, ਉਹਨੂੰ ਵੀ ਅਸੀਂ ਜਾ ਕੇ ਤੁਹਾਡੇ ਨਾਲ ਉੱਥੇ ਮੁਜ਼ਾਹਰੇ ਕਰਾਂਗੇ ਵੀ ਤੁਸੀਂ ਵੀ ਰਿਜ਼ਾਈਨ ਕਰੋਗੇ, ਸਾਡੇ ਨਾਲ ਤੁਸੀਂ ਧੋਖਾ ਨਹੀਂ। ਹੁਣ ਅਸੀਂ ਬੇਲੇ ਥੋੜੋ ਭਾਜੀ ਹਰ ਵਾਰੀ ਮੁਜ਼ਾਹਰੇ ਕਰਾਈ ਜਾਈਏ। ਸਾਡਾ ਤਾਂ ਮੇਨ ਮਕਸਦ ਇਹ ਆਪਕਾ ਜੋ ਮਰਜ਼ੀ ਕਰੇ। ਨਹੀਂ ਇੱਕ ਮਿੰਟ ਭਾਜੀ, ਤੁਸੀਂ ਆਰਗੇਨਾਈਜੇਸ਼ਨ ਬਣਾਈ ਆ, ਤੁਹਾਡਾ ਕੰਮ ਹੈ ਐਡਵੋਕੇਸੀ ਕਰਨਾ, ਤੁਹਾਡਾ ਕੰਮ ਆ ਜਿਹੜੀਆਂ ਇਹ ਚੀਜ਼ਾਂ ਕਰਨਾ। ਫਿਰ ਨਾ ਬਣਾਓ ਆਰਗੇਨਾਈਜੇਸ਼ਨ ਜੇ ਤੁਸੀਂ ਵਿਹਲੇ ਨਹੀਂ। ਜੇ ਤੁਸੀਂ ਲੋਕਾਂ ਤੋਂ ਲੈ ਕੇ ਮੈਂਬਰਸ਼ਿਪ ਜਿਹੜੀ ਬਣਾ ਕੇ ਤੁਸੀਂ ਕਹਿ ਰਹੇ ਆ ਵੀ ਸਾਡੇ ਕੋਲ ਟਾਈਮ ਨਹੀਂ, ਅਸੀਂ ਵਿਹਲੇ ਨਹੀਂ, ਅਸੀਂ ਇਹ ਕੰਮ ਨਹੀਂ ਕਰ ਸਕਦੇ, ਤਾਂ ਫਿਰ ਭਾਜੀ ਕਿੰਨੇ ਕਰਨਾ ਆ? ਇਹ ਵੀ ਤਾਂ ਦੱਸ ਦਿਓ। ਫਿਰ ਆਪਣੀ ਜਿਹੜੀ ਐਸੋਸੀਏਸ਼ਨ ਆ ਸੁਖੀ ਹੋ ਜੂ, ਇਹਨੂੰ ਕਰ ਦਿੰਦੇ ਆ ਡਿਸਅਸੈਂਬਲ ਯਾਰ। ਜਿਹੜੇ ਆ ਤੁਸੀਂ ਭਾਜੀ ਸਾਨੂੰ ਤੁਹਾਡੀ ਆਰਗੇਨਾਈਜੇਸ਼ਨ ਦੇ ਨਾਲ ਕੋਈ ਇਹ ਨਹੀਂ ਆ। ਤੁਸੀਂ ਭਾਜੀ ਇਹ ਰੈਡਰਿਕ ਸ਼ੁਰੂ ਕਰਤਾ ਨਾ, ਤੁਸੀਂ ਆ ਰੈਟਰਿਕ ਸ਼ੁਰੂ ਕਰਤਾ, ਇਹ ਹੋ ਜੂ। ਇਹ ਤੁਸੀਂ ਪੰਜਾਬੀ ਆਪਾਂ ਲਾਇਕ ਹੀ ਇਸੇ ਕੰਮ ਦੇ ਆ। ਜਦੋਂ ਮਾੜਾ ਜਿਹਾ ਕੁਝ ਕੋਈ ਮਾੜੀ ਮੋਟੀ ਬਣਦੀ ਆ, ਤੁਹਾਡੇ ਵਰਗੇ ਲੱਤਾਂ ਖਿੱਚਣ ਲੱਗ ਜਾਂਦੇ ਆ। ਆਹ ਦੇਖ ਲਓ, ਆਹ ਸੁਣ ਲਓ ਹੋਣਾ ਚਾਹੀਦਾ, ਟਾਈਮ ਦਿੱਤਾ ਅਸੀਂ ਉੱਥੇ, ਹਨਾ? ਇਹ ਸੁਣ ਲਓ, ਆਹ ਹਾਲ ਆ ਇਹਨਾਂ ਦਾ। ਇੱਕ ਕੁਐਸਚਨ ਸੀ ਰਾਜਕਰਨਵੀਰ ਸਿੰਘ ਜੀ ਪਈ, ਕਿਉਂ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ ਵੀ ਪ੍ਰੋਟੈਸਟ ਤੇ ਨਾ ਜਾਓ, ਡਿਸਕਰੇਜ ਕਰ ਰਹੇ ਆ। ਉਹਦੇ ਬਾਅਦ ਨਾਲੇ ਹੋਰ ਪਾਸੇ ਨੂੰ ਸਵਾਲ ਹਰਜੋਤ ਸਿੰਘ ਜੀ ਆਪਾਂ ਇਹ ਪੁੱਛ ਰਹੇ ਸੀਗੇ ਵੀ ਕੀ ਕੀਤਾ ਗਿਆ। ਕਹਿੰਦੇ ਜੀ 500 ਬਿੱਲ ਆਉਂਦਾ ਆ, ਸਾਨੂੰ ਨਹੀਂ ਪਤਾ ਲੱਗਦਾ, ਸਾਡੇ ਕੋਲ ਟਾਈਮ ਨਹੀਂ। ਭਾਜੀ ਆਰਗੇਨਾਈਜੇਸ਼ਨ ਬਣਾਈ ਆ, ਤੁਸੀਂ ਇਹ ਨਾ ਕਰੋ ਵੀ ਲੱਤਾਂ ਖਿੱਚ ਲਓ। ਜੇ ਕੋਈ ਗਲਤੀ ਕਰਦਾ ਹੈ ਨਾ, ਤੇ ਗਲਤੀ 'ਚ ਫੜ ਕੇ ਉਹਨੂੰ ਠੀਕ ਕਰ ਲਓ। ਸਾਨੂੰ ਉਹਦੇ ਨਾਲ ਕੀ ਆ? ਤੁਸੀਂ ਆਪ ਕਦੇ ਜਿੰਨੇ ਮਰਜ਼ੀ ਹੋਰ ਨਵੇਂ ਚੈਪਟਰ ਐਡ ਕਰੋ, ਤੁਸੀਂ ਜਿੱਥੇ ਕਰ ਸਕਦੇ ਹੋ ਉੱਥੇ ਕਰੋ, ਪਰ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਵੀ ਤਾਂ ਸੁਣੋ ਨਾ। ਸਾਨੂੰ ਕੋਈ ਰੌਲਾ ਨਹੀਂ ਆਪਕਾ ਨਾਲ, ਸਾਡਾ ਸਿਰਫ ਇੱਕ ਰੌਲਾ ਸੀ ਵੀ ਜਦੋਂ 3 ਵੀਕ ਪਹਿਲਾਂ 2 ਵੀਕ ਪਹਿਲਾਂ ਪ੍ਰੋਟੈਸਟ ਕੀਤਾ, ਉਦੋਂ ਕੋਈ ਆਪਕਾ ਨੇ ਉਸ ਟਾਈਮ ਤੇ ਪਹਿਲਾਂ ਕੋਈ ਸਾਥ ਨਹੀਂ ਦਿੱਤਾ ਸੀ। ਉਦਣ ਜ਼ਰੂਰ ਬਿਲਕੁਲ ਆਪਕਾ ਦੇ ਮੈਂਬਰ ਗਏ ਆ, ਪਰ ਅੱਜ ਉਹਨਾਂ ਨੂੰ ਇਹ ਕੀ ਇਸ਼ੂ ਹੋ ਗਿਆ ਵੀ ਉਹਨਾਂ ਨੇ ਲੈਟਰ ਇਸ਼ੂ ਕਰਤਾ ਵੀ ਪ੍ਰੋਟੈਸਟ ਤੇ ਨਾ ਜਾਓ। ਠੀਕ ਹੈ ਕਿ ਉਹ ਲੈਟਰ ਮੈਨੂੰ ਵੀ ਭੇਜ ਦਿਓ। ਅਸੀਂ ਬਿਲਕੁਲ ਫੇਸਬੁੱਕ ਦੇ ਉੱਤੇ ਪਾ ਦਿੰਦੇ ਭਾਜੀ, ਬਿਲਕੁਲ ਫੇਸਬੁੱਕ ਦੇ ਉੱਤੇ ਪਲੀਜ਼ ਪਾਓ। ਸਿਰਫ ਤੇ ਸਿਰਫ ਉਹਨਾਂ ਨੇ ਇਹ ਲਿਖਿਆ ਕਿ ਇਹ ਬਿੱਲ ਦੇ ਉੱਤੇ ਹੁਣ ਉਹ ਨਿਊਟਰਲ ਨੇ, ਜਿੱਦਾਂ ਕਿ ਚੈਂਬਰ ਆਫ ਕਾਮਰਸ ਨੇ ਵੀ ਪਾਇਆ, ਕੈਲੀਫੋਰਨੀਆ ਜਿਹੜੇ ਗੋਰਿਆਂ ਦਾ ਵੀ ਆ। ਕੈਲੀਫੋਰਨੀਆ ਚੈਂਬਰ ਆਫ ਕਾਮਰਸ ਨੇ ਨਹੀਂ ਪਾਇਆ, ਉਹ ਅੱਜ ਤਾਈਂ ਵੀ ਅਗੇਂਸਟ ਆ।
ਉਹ ਯਾਰ ਮੰਜ਼ਿਲ ਆਪਣੀ ਇੱਕ ਹੋਣੀ ਚਾਹੀਦੀ ਆ, ਰਸਤੇ ਵੱਖ ਵੀ ਹੋ ਸਕਦੇ ਆ। ਤੁਸੀਂ ਆਪਾਂ ਜਿਹਨੇ ਪ੍ਰੋਟੈਸਟ ਕਰਨਾ ਉਹ ਪ੍ਰੋਟੈਸਟ ਕਰੋ, ਅਸੀਂ ਵੀ ਤੁਹਾਡੇ ਕਹਿਣੇ ਤੇ ਸਾਰਿਆਂ ਨੂੰ, ਜਿੱਦਾਂ ਆਪਕਾ ਮੈਂਬਰ ਨਹੀਂ ਉਹ ਰੈਗੂਲਰਲੀ, ਉਦੋਂ ਮੈਂ ਚਲੋ ਨਹੀਂ ਆ ਸਕਿਆ ਪਰ ਮੈਂ ਤਕਰੀਬਨ 35-40 ਬੰਦਿਆਂ ਨੂੰ ਪਰਸਨਲੀ ਕਾਲਾਂ ਕਰਕੇ ਕਿਹਾ, ਮੈਂ ਵੀ ਜਾਣਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਪਰ ਯਾਰ ਤੁਸੀਂ ਇੱਕ ਦੂਜੇ ਨੂੰ ਨਿੰਦੋ ਤਾਂ ਨਾ ਪਲੀਜ਼, ਤੁਹਾਡੇ ਚਰਨਾਂ 'ਚ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ। ਜਿਹੜੀਆਂ ਆਪਾਂ ਚੀਜ਼ਾਂ ਟਰਾਈ ਕਰਦੇ, ਐਪਕਾ ਡਿੱਗ ਪੂ ਮੈਨੂੰ, ਮੈਂ ਤਾਂ ਸਕਦੇ ਸੌਖਾ, ਮੇਰਾ ਤਾਂ ਬਿਨਾਂ ਮਤਲਬ ਤੋਂ ਐਵੇਂ ਆਪਦੀ ਗੈਸ ਆਪਦੇ ਪੈਸੇ ਫੂਕ ਕੇ ਮੈਂ ਜਿੱਦਾਂ ਕਹਿੰਦੇ ਹੁੰਦੇ ਆ ਚਲੋ ਕੋਈ ਨਹੀਂ ਟਰਾਈ ਭਾਜੀ, ਪਹੁੰਚੋ ਪ੍ਰੋਟੈਸਟ ਤੇ ਪਹੁੰਚੋ, ਜੇ ਪਹੁੰਚ ਸਕਦੇ ਆ ਤਾਂ ਦੇਖ ਲਓ, ਮਰਜ਼ੀ ਹੈ ਬਾਕੀ। ਤੇ ਤੁਸੀਂ ਕੰਮ ਕਰ ਸਕਦੇ ਆ, ਨਹੀਂ ਕਰ ਸਕਦੇ, ਦੈਟਸ ਅਪ ਟੂ ਯੂ, ਇਹ ਤੁਹਾਡੇ ਉੱਤੇ ਆ। ਲੱਤਾਂ ਖਿੱਚਣ ਵਾਲਾ ਇਲਜ਼ਾਮ ਸਾਡੇ ਤੇ ਨਾ ਲਾਓ। ਇਹ ਜਿਹੜਾ ਬਗੈਰ ਮਤਲਬ ਤੋਂ ਤੁਸੀਂ ਜਿਹੜਾ ਸਾਡੇ ਨਾਲ ਆਰਗਿਊ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਾ, ਸਵਾਲਾਂ ਦੇ ਜਵਾਬ ਸਾਨੂੰ ਵੀ ਕਹੀ ਜਾਂਦੇ ਵੀ ਤੁਸੀਂ ਏਦਾਂ ਕਰ ਰਹੇ ਨਾ, ਦੱਸੋ ਯਾਰ 3 ਵੀਕ ਹੋ ਗਿਆ ਸਾਨੂੰ ਰੌਲਾ ਪਾਉਂਦਿਆਂ ਨੂੰ, ਪੂਰੀ ਕਮਿਊਨਿਟੀ ਨੂੰ ਜਗਾਉਂਦਿਆਂ ਨੂੰ, ਹਨਾ। ਚਲੋ ਕੋਈ ਗੱਲ ਨਹੀਂ, ਦੈਟਸ ਓਕੇ, ਬੰਦਿਆਂ ਨੂੰ ਹਰ ਇੱਕ ਦੀ ਆਪੋ ਆਪਣੀ ਮਰਜ਼ੀ। ਰਾਜਪਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਭਾਜੀ ਤੁਹਾਡਾ ਧੰਨਵਾਦ ਵੀ ਤੁਸੀਂ ਬੇਕਰਫੀਲਡ ਤੋਂ ਪੈਸਾਡੀਨਾ ਵੀ ਪ੍ਰੋਟੈਸਟ ਕਰਨ ਗਏ ਆ, ਦੇਖੋ ਹਨਾ ਜੀ। ਬਿਲਕੁਲ ਹਾਂਜੀ, ਇਸ ਲਈ ਇਹ ਸਾਰੀ ਸੰਗਤ ਦੇ ਵਾਸਤੇ ਹੀ ਹੈ ਜੀ। ਤੇ ਆਪਣਾ ਕਿਉਂਕਿ ਪ੍ਰਮਾਤਮਾ ਕਿਸੇ ਨੂੰ ਕੋਈ ਚਲੋ ਕੋਈ ਸਮਾਂ ਬਖਸ਼ਦਾ ਤੇ ਸਮੇਂ ਨਾਲ ਜਾਇਦਾ, ਆਪਾਂ ਤਾਂ ਇਹੀ ਬੇਨਤੀ ਕਰਦੇ ਹਾਂ ਸਾਰੀ ਸਾਧ ਸੰਗਤ ਨੂੰ ਵੀ ਜਿਹੜਾ ਇਹ ਮੋਰਚਾ ਲੱਗਾ ਹੋਇਆ ਹੈ ਨਾ ਜੀ, ਇਹ ਮੋਰਚੇ ਨੂੰ ਇਕੱਠ ਦੇ ਨਾਲ ਨਿਭਾਓ ਤੇ ਇਕੱਠ ਦੇ ਨਾਲ ਚਲੋ, ਤੇ ਫੇਰ ਹੀ ਆਪਣੀ ਕਹਾਣੀ ਦੀ ਫਿੱਟ ਹੋਣੀ ਹੈ। ਠੀਕ ਹੈ, ਕਈ ਵਾਰੀ ਕੋਈ ਬੰਦਾ ਮਿਸਅੰਡਰਸਟੈਂਡ ਕਰਕੇ ਜਿਹੜੇ ਬੰਦੇ ਕਹੇ ਹੋਏ ਇਹ ਪ੍ਰੋਟੈਸਟ ਜੇ ਰੁਕਦਾ ਨਾ, ਫਿਰ ਇਹ ਬਿੱਲ ਜਾਣੀ ਕਿ ਜਿਹੜੇ ਵਾਪਸ ਨਹੀਂ ਹੋਣਗੇ। ਇਹ ਸਾਨੂੰ 100% ਵਾਰੰਟੀ ਹੈ। ਜੋ ਸਾਲ ਇੱਥੇ ਮੋਰਚਾ ਲੱਗਾ ਰਿਹਾ, ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਆੜੀ ਲੰਘ ਚੁੱਕੇ, ਕਿਸਾਨੀ ਮੋਰਚੇ ਵਿੱਚ ਵੀ ਇਹ ਪ੍ਰੋਟੈਸਟ ਨਾਲ ਹੀ ਕੰਮ ਹੋਣਾ, ਤੇ ਪ੍ਰੋਟੈਸਟ ਨਾਲ ਹੀ ਜਿੰਨਾ ਹੋਇਆ ਅੱਜ ਤੱਕ ਉਸੇ ਨਾਲ ਹੀ ਹੋਇਆ। ਇਹ ਤੁਹਾਨੂੰ ਸਾਰਿਆਂ ਨੂੰ ਸੰਗਤ ਨੂੰ ਬੇਨਤੀ ਹੈ, ਜਿੰਨੇ ਜਾਵੜੋਗੇ ਤੇ ਤੁਹਾਡਾ ਘਰ ਘਰ ਬਾਜੂਗਾ, ਤੇ ਨਹੀਂ ਤੁਹਾਡਾ ਘਰ ਘਰ ਜਾਣੀ ਕਿ ਲੁੱਟਣ ਨੂੰ ਆਲਰੇਡੀ ਬੰਦੇ ਤਿਆਰ ਬੈਠੇ ਨੇ। ਅਸੀਂ ਤਾਂ ਬੈਠੇ ਉਸ ਮੋੜ ਦੇ ਉੱਤੇ ਹੈ ਜਿੱਥੇ ਹਰ ਸੈਕਿੰਡ ਬਾਅਦ ਬੰਦਾ ਜਾਣੀ ਕਿ ਲੁਟੇਰਾ ਹੀ ਆਉਂਦਾ ਹੈ। ਇਹ ਸਾਨੂੰ ਪਤਾ ਹੈ ਇਕੱਲੀ ਇਕੱਲੀ ਚੀਜ਼ ਦਾ। ਤੇ ਨਹੀਂ ਤਾਂ ਹੁਣ ਲੁਟੇਰਿਆਂ ਨੇ ਆਲਰੇਡੀ ਸਾਰੇ ਪਾਸੇ ਮੋਰਚੇ ਸੰਭਾਲੇ ਹੋਏ ਨੇ, ਜਿੱਦਾਂ ਪਾਸ ਹੋ ਗਿਆ ਉਦਾਂ ਹੀ ਆਣ ਕੇ ਸਾਰੇ ਥਾਵਾਂ ਦੇ ਉੱਤੇ ਆ ਜਾਣਗੇ। ਅਸੀਂ ਤਾਂ ਬੇਨਤੀ ਕਰਦੇ ਵੱਧ ਤੋਂ ਵੱਧ ਪ੍ਰੋਟੈਸਟ ਜਾਓ, ਇਹ ਟਾਈਮ ਨਾ ਵੇਸਟ ਕਰੋ। ਕਈ ਬੰਦੇ ਵਿੱਚ ਹੈਗੇ ਜਾਣੀ ਕਿ ਆਪਣਾ ਪ੍ਰੋਟੈਸਟ ਦਾ ਟਾਈਮ ਵੇਸਟ ਕਰੇ, ਉਹ ਫੋਕਸ ਛੱਡ ਦਿਓ, ਇੱਕ ਫੋਕਸ ਹੀ ਰੱਖੋ ਜੀ ਬਸ। ਵਾਹਿਗੁਰੂ ਜੀ ਬਿਲਕੁਲ ਖਾਲਸਾ। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇਹ ਜਿਹੜਾ ਪਿਛਲੇ ਵੀਕ 2 ਵੀਕ ਪਹਿਲਾਂ ਪ੍ਰੋਟੈਸਟ ਹੋਇਆ ਸੀ, ਉਹਦੇ ਕਰਕੇ ਹੀ ਇਹ 5 ਮਹੀਨਿਆਂ ਬਾਅਦ ਇੰਨੀ ਐਕਟੀਵਿਟੀ ਹੋਈ ਆ। ਨਹੀਂ ਤਾਂ ਕ੍ਰਿਸ ਹੋਲਡਨ ਦੇ ਆਫਿਸ 'ਚੋਂ ਲਗਾਤਾਰ 1 ਹਫ਼ਤੇ ਤੋਂ ਕੋਸ਼ਿਸ਼ ਕਰ ਰਹੇ ਸੀ ਮਿਲਣ ਦੀ, ਕਿਸੇ ਨੇ ਨਹੀਂ ਕੀਤੀ, ਉਹਨੇ ਪ੍ਰੋਟੈਸਟ ਕੀਤਾ। ਨਹੀਂ, ਜੇ ਅੱਜ ਜਿਹੜੀਆਂ ਸੋ ਕਾਲਡ ਅਮੈਂਡਮੈਂਟਸ ਨੂੰ ਆ, ਮੈਂ ਤੇ ਇਸ ਗੱਲੋਂ ਇਹਨਾਂ ਦੇ ਬੋਰਡ ਮੈਂਬਰ ਤੇ ਹੈਰਾਨ ਸੀ, ਕਹਿੰਦੇ ਜੀ ਚਿੱਠੀ ਨਹੀਂ ਪੜ੍ਹੀ ਇਹਨਾਂ ਨੇ ਸ਼ਾਇਦ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਡਿਸਕਰੇਜ ਟੂ ਗੋ ਔਨ ਪ੍ਰੋਟੈਸਟ। ਉਹ ਆਪਾਂ ਨੂੰ ਇਹ ਕਹਿ ਰਹੇ, ਕਹਿੰਦੇ ਜੀ ਪਾ ਦਿਓ, ਤੁਹਾਡੇ ਵੱਲੋਂ ਚਿੱਠੀ ਆ, ਤੁਹਾਡੀ ਜਿਹੜੀ ਹੈ ਉਹਦੀ ਆ, ਤੇ ਉਹ ਸਾਨੂੰ ਕਹਿ ਰਹੇ ਵੀ ਸਾਨੂੰ ਦਿਖਾਓ। ਤੁਹਾਡੀ ਜਿਹੜੀ ਉਧਰ ਐਡ ਲੱਗੀ ਆ, ਤੁਸੀਂ ਉੱਥੇ ਰੇਡੀਓ ਦੇ ਉੱਤੇ ਅਨਾਉਂਸ ਕਰ ਰਹੇ ਵੀ ਪ੍ਰੋਟੈਸਟ ਦੀ ਲੋੜ ਦੀ, ਉਹਦਾ ਕੀ ਆ? ਇਹ ਆਪ ਜਿਹੜਾ ਮਾੜਾ ਜਿਹਾ ਦੇਖਣਾ ਚਾਹੀਦਾ ਆ। ਹਰਜਿੰਦਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਰਜਿੰਦਰ ਸਿੰਘਾ ਬੋਲਦਾ ਜੀ। ਭਾਜੀ, ਜੇ ਕੱਲ ਉਹਨਾਂ ਨੇ ਮੈਸੇਜ ਆਪਕਾ ਦੇ ਗਰੁੱਪ 'ਚ ਜਿਹੜਾ ਕੋਈ ਪ੍ਰੋਟੈਕਟ ਬਾਰੇ ਪਾ ਰਿਹਾ ਸੀ, ਸਾਰੇ ਡਿਲੀਟ ਕਰ ਰਿਹਾ ਸੀ। ਫਿਰ ਉਹ ਕਹਿ ਰਿਹਾ ਵੀ ਅਸੀਂ ਕਿਸੇ ਨੂੰ ਰੋਕ ਨਹੀਂ ਰਹੇ। ਤੇ ਫਿਰ ਮੈਂ ਮੈਸੇਜ ਕੀਤਾ, ਮੈਂ ਜੇ ਰੋਕ ਨਹੀਂ ਤੁਸੀਂ ਰਹੇ ਤਾਂ ਫਿਰ ਸਾਰਿਆਂ ਦੇ ਮੈਸੇਜ ਡਿਲੀਟ ਕਾਹਤੋਂ ਕਰ ਰਹੇ? ਆਹ ਦੇਖ ਲਓ, ਆ ਸਾਹਮਣੇ ਆ ਜਿਓ ਬੋਰਡ ਮੈਂਬਰ ਸਾਹਿਬ ਆ ਕੇ ਦੱਸਿਓ ਜਰਾ ਗੱਲ। ਹਰਜਿੰਦਰ ਸਿੰਘਾ ਬੋਲਦਾ ਕਾਲਟ ਚੋਂ ਭਾਜੀ। ਸਾਰੇ ਜਿੰਨੇ ਆਪਕਾ ਦੇ ਭਾਜੀਆਂ ਨੇ, ਜਿੰਨੇ ਮੈਸੇਜ ਪਾਏ, ਤੁਸੀਂ ਆਪਕਾ ਦੇ ਮੈਂਬਰ ਆ ਭਾਜੀ? ਤੁਸੀਂ ਆਪਕਾ ਦੇ ਮੈਂਬਰ ਹੋ? ਮੈਂਬਰ, ਹਾਂਜੀ ਮੈਂਬਰ ਆ। ਪਰ ਤੁਸੀਂ ਜਾ ਰਹੇ ਕੱਲ ਨੂੰ ਪ੍ਰੋਟੈਸਟ ਤੇ ਜਾਣਾ ਤੁਸੀਂ? ਮੈਂ ਤਾਂ ਭਾਜੀ ਮੋਰੇ ਜਾ ਰਿਹਾ, ਸਾਰੇ ਬੰਦੇ ਨਾਲ ਲੈ ਕੇ ਜਾ ਰਿਹਾ। ਠੀਕ ਆ ਬਾਜੀ, ਪ੍ਰੋਟੈਸਟ ਤੇ ਪਹੁੰਚੋ ਤੁਸੀਂ ਕੱਲ। ਬਿਲਕੁਲ ਤੋਂ ਆਪਾਂ ਸੰਡੇ ਗੁਰੂ ਘਰ ਬਰਾੜ ਸ਼ਾਹ ਨੂੰ ਪੂਰੇ ਸਾਈਨ ਕਰਾ ਕੇ, ਉੱਥੇ ਦੇ ਆਪਣੇ ਕਮੇਟੀ ਮੈਂਬਰਾਂ ਤੋਂ ਸਾਈਨ ਕਰਾ ਕੇ ਸਟੈਂਪ ਵਾਲ ਜਾ ਕੇ ਸਾਰੇ ਪੇਪਰ ਬਣਾਏ ਆ ਜੀ। ਚਲੋ ਥੈਂਕ ਯੂ, ਮਿਹਰਬਾਨੀ, ਪਹੁੰਚੋ ਕੱਲ ਨੂੰ, ਮਿਲਦੇ ਹਾਂ ਜੀ ਉੱਥੇ। ਓਕੇ। ਮਨਮੋਹਨ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਦੋਨੇ ਵੀਰਾਂ ਨੂੰ ਖਾਲਸਾ ਸਾਹਿਬ ਤੇ ਆਪਣੇ ਛੋਟੇ ਵੀਰ ਜੀ। ਮੈਂ ਤਾਂ ਭਾਜੀ ਆਹੀ ਗੱਲ ਕਰਨੀ ਜੀ, ਫਰਿੱਜ ਵਾਲੇ ਭਾਜੀ ਕਹਿੰਦੇ ਅਸੀਂ ਫਰੀ ਦਾ ਤੇਲ ਫੂਕ ਕੇ ਤੇ ਆਹ ਕਰਦੇ ਆ, ਇਹ ਇਹਨਾਂ ਨੂੰ ਸ਼ੋਭਾ ਦਿੰਦੀਆਂ ਗੱਲਾਂ, ਫਿਰ ਇਹ ਮੈਂਬਰ ਨਾ ਹੀ ਬਣਨ। ਹਾਂ, ਇਹ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਜੀ। ਨਹੀਂ, ਤੁਸੀਂ ਤਾਂ ਨਹੀਂ ਕਹਿਣਾ, ਅਸੀਂ ਕਹਿੰਦੇ ਆ, ਤੁਹਾਨੂੰ ਨਹੀਂ ਗੱਲ ਕਹਿੰਦੇ। ਨਹੀਂ ਚਲੋ ਹੁਣ ਏਦਾਂ ਆਪ ਚ ਅਸੀਂ ਇੱਕ ਦੂਜੇ ਨੂੰ ਨਹੀਂ ਕਹਿਣਾ, ਪਰ ਵੱਧ ਤੋਂ ਵੱਧ ਜਿਹੜੇ ਆ ਕੱਲ ਨੂੰ ਪਹੁੰਚੋ। ਉਹ ਤਾਂ ਵੈਸੇ ਅਸੀਂ ਵੀ ਗੈਸ ਲਾ ਕੇ ਗਏ ਸੀ ਸੈਕਰਾਮੈਂਟੋ, ਸਾਰੇ ਲਾ ਕੇ ਜਾਂਦੇ, ਤਾਂ ਲੈਣਾ ਦੇਣਾ ਕੋਈ ਨਹੀਂ ਸੀ। ਠੀਕ ਹੈ, ਅਸੀਂ ਤਾਂ ਖਾਲਸਾ ਸਾਹਿਬ ਅੱਜ ਜਾ ਕੇ ਰਾਤ ਨੂੰ ਬਹਿ ਜਾਣਾ, ਇੱਥੇ ਹੀ ਰਹਿੰਦੇ ਆ, ਕੋਈ ਨਹੀਂ ਫਿਕਰ। ਵੈਰੀ ਗੁੱਡ ਜੀ, ਚਲੋ ਥੈਂਕ ਯੂ ਤੁਹਾਡਾ, ਕੱਲ ਨੂੰ ਮਿਲਦੇ ਆ ਜੀ ਫਿਰ। ਬਿਲਕੁਲ, ਥੈਂਕ ਯੂ। ਓਕੇ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਵੇਖ ਲਓ, ਜਦੋਂ ਕੋਈ ਕਿਸੇ ਨੂੰ ਕੌੜੀ ਚੀਜ਼ ਜਾਂ ਸੱਚ ਮੋਹਰੇ ਆਉਂਦਾ ਨਾ, ਉਹ ਫਿਰ ਬੰਦਾ ਅੱਗੋਂ ਵਿਲਕਦਾ।
ਤੇ ਵਿਲਕਣ ਦੇ ਵਿੱਚ ਇਦਾਂ ਦੀਆਂ ਗੱਲਾਂ ਕਹਿੰਦੇ ਆ ਵੀ ਤੁਸੀਂ ਲੱਤਾਂ ਜਿਹੜੀਆਂ ਉਹ ਖਿੱਚਦੇ ਆ। ਭਾਈ ਜਿਹੜੀ ਗਲਤੀ ਜੇ ਕਿਸੇ ਕੋ ਹੋ ਗਈ ਆ ਨਾ, ਡੁੱਲੇ ਬੇਰਾਂ ਦਾ ਵਿਗੜਿਆ ਨਹੀਂ ਹੁੰਦਾ। ਜੇ ਉਹਨੂੰ ਸਾਂਭ ਲਿਆ ਜਾਵੇ, ਸਵੇਰ ਦਾ ਭੁੱਲਿਆ ਸ਼ਾਮ ਨੂੰ ਆ ਜਾਵੇ ਵਾਪਸ, ਤਾਂ ਉਹਨੂੰ ਭੁੱਲਿਆ ਨਹੀਂ ਆਖਦੇ। ਇਹ ਇਸ ਟਾਈਮ ਵਿਵਾਦ ਵਧਾਉਣ ਦਾ ਸਾਡਾ ਕੋਈ ਮਕਸਦ ਨਹੀਂ। ਅਸੀਂ ਤਾਂ ਇਹੀ ਕਹਿ ਰਹੇ ਵੀ ਕੱਲ ਨੂੰ ਪ੍ਰੋਟੈਸਟ ਦੇ ਉੱਤੇ ਪਹੁੰਚੋ। ਜੇ ਤੁਹਾਡੇ ਹੱਕ ਦੀਆਂ ਗੱਲਾਂ ਹੋਈਆਂ ਤਾਂ ਧੰਨਵਾਦ ਕਰ ਦਿਓ। ਜੇ ਤੁਹਾਡੇ ਹੱਕ ਦੇ ਉਲਟ ਹੋਈਆਂ, ਤੁਹਾਡੇ ਪਸੰਦ ਦੀਆਂ ਨਹੀਂ ਹੋਈਆਂ, ਤਾਂ ਤੁਸੀਂ ਉਹਨਾਂ ਨੂੰ ਕਿਹਾ ਵੀ ਨਹੀਂ, ਸਾਨੂੰ ਇਹ ਪਸੰਦ ਨਹੀਂ, ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ। ਸੋ ਇਹ ਸਾਡਾ ਸਾਰਿਆਂ ਦਾ ਮਕਸਦ ਇਹੀ ਆ ਵੀ ਮੇਨ ਮਕਸਦ ਇਹ ਆ ਵੀ ਭਾਈ ਤੁਹਾਡਾ ਜਿਹੜਾ ਮਸਲਾ ਹੱਲ ਹੋਵੇ, ਤੁਹਾਡਾ ਨੁਕਸਾਨ ਨਾ ਹੋਵੇ, ਤੁਹਾਡਾ ਨੁਕਸਾਨ ਜਿਹੜਾ ਉਹ ਨਾ ਹੋਵੇ। ਸਤਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਵੀਰ ਜੀ। ਹਾਂਜੀ, ਮੈਂ ਸਤਵੀਰ ਸਿੰਘ ਹੀਰ ਬੋਲਦਾ ਜੀ, ਔਰ ਬਬਲੂ ਧੁਫੜੀ ਨਾਲ ਤੋਂ। ਹਾਂਜੀ ਭਾਜੀ। ਤੇ ਆਪਣਾ ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਸਾਰਿਆਂ ਨੂੰ ਜਾਗਦੇ ਕਰ ਰਹੇ ਆ, ਨਹੀਂ ਤਾਂ ਸੁੱਤੇ ਪਏ ਸਾਰੇ। ਤੇ ਸਾਰਿਆਂ ਨੇ ਜਾਣਾ ਜੀ, ਅਸੀਂ ਸਾਰਿਆਂ ਨੂੰ ਇਹੀ ਦਵਾਈ ਪਾਣੇ ਪਏ, ਸਭ ਨੇ ਜਾਣਾ ਉੱਥੇ ਨੂੰ। ਤੇ ਇਹਨਾਂ ਤੋਂ ਤੁਸੀਂ ਨੈਗੇਟਿਵ ਗੱਲਾਂ ਦੇ ਵਿੱਚ ਆਪਣੀ એનર્ਜੀ ਵੇਸਟ ਨਾ ਕਰੋ, ਇਹਨਾਂ ਨੂੰ ਛੱਡ ਦਿਓ ਆਪਕਾਂ ਨੂੰ। ਮੈਂ ਇੱਥੇ ਫਰੀ ਨੂੰ ਇਹਨਾਂ ਦੇ ਕੋਲੇ ਰਹਿਣਾ, ਜੋ ਕੁਛ ਬੋਲਦੇ ਆ ਸਾਨੂੰ ਪਤਾ ਕੀ ਬੋਲ ਰਹੇ ਆ ਇਹ। ਇਹਨਾਂ ਨੂੰ ਪਤਾ ਕਿ ਆਪਕਾਂ ਨੂੰ ਹੁਣ ਬਾਅਦ ਵਿੱਚ ਕਿਸੇ ਨੇ ਪੁੱਛਣਾ ਨਹੀਂ, ਕਿਸੇ ਨੇ ਆਪਕਾਂ ਨੂੰ, ਇਹਨਾਂ ਦੀ ਪੋਲ ਖੁੱਲੀ ਜਾਂਦੀ ਆ। ਸਾਨੂੰ ਤਾਂ ਪਹਿਲਾਂ ਤੋਂ ਪਤਾ ਸੀ। ਹਾਂਜੀ, ਥੋੜਾ ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੇ ਪਹੁੰਚਣਾ ਜੀ ਉੱਥੇ। ਜ਼ਰੂਰ ਪਹੁੰਚੋ। ਧੰਨਵਾਦ ਸਤਵੀਰ ਸਿੰਘ ਜੀ। ਤੇ ਸ਼ੁਕਰੀਆ ਜੀ। ਸਮਾਂ ਆਪਾਂ ਅਗਲੇ ਪ੍ਰੋਗਰਾਮ ਦਾ ਮਸੂਦ ਮੱਲੀ ਹੋਣਾ ਦੇ ਪ੍ਰੋਗਰਾਮ ਦਾ ਅੱਧਾ ਘੰਟਾ ਜਿਹੜਾ ਉਹ ਲੈ ਗਏ ਆ। ਅਸੀਂ ਉਹਨਾਂ ਤੋਂ ਮਾਫੀ ਮੰਗਦੇ ਆ, ਪਰ ਜਿੰਨੇ ਸਰੋਤੇ ਮਿਸ ਕਰ ਗਏ, ਜਾਂ 3 ਵਜੇ ਫੇਰ ਜਿਹੜਾ ਸ਼ੋਅ ਹੋਣਾ ਉਹ ਚ ਡਿਟੇਲ ਕਿੱਦਾਂ ਪ੍ਰੋਟੈਸਟ ਆ ਸਾਰਾ, ਉਸ ਟਾਈਮ ਤੁਸੀਂ ਕਾਲ ਕਰ ਸਕਦੇ ਹੋ। ਸੌਰੀ, ਅਸੀਂ ਲੰਮਾ ਸਮਾਂ ਜਿਹੜਾ ਕਾਫੀ ਲੈ ਗਏ। ਮਿਹਰਬਾਨੀ, ਸ਼ੁਕਰੀਆ, ਸਭ ਨੂੰ ਪਿਆਰ ਭਰੀ। ਇਹ ਵੀ ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ, ਕਿਸੇ ਦੀ ਕਾਲ ਨਹੀਂ ਕੱਟੀ, ਕਿਸੇ ਦੀ ਕਾਲ ਸਕਰੀਨ ਨਹੀਂ ਕੀਤੀ, ਹਨਾ। ਨਹੀਂ ਦੇਖੋ, ਬੋਲ ਕੇ ਗਏ, ਉਹਨਾਂ ਦੇ ਬੋਲਣ ਵਾਲੇ ਵੀ ਬੋਲ ਕੇ ਗਏ ਆ, ਬੋਰਡ ਮੈਂਬਰ ਵੀ ਬੋਲ ਕੇ ਗਏ। ਰੋਕਣਾ ਕਿਉਂ? ਪਲੇਟਫਾਰਮ ਸਾਂਝਾ ਆ, ਮਸਲਾ ਹੱਲ ਹੈਗੇ ਸਾਰੇ ਭਰਾ। ਸਾਡਾ ਸਾਰਿਆਂ ਦਾ ਇੱਕੋ ਹੀ ਮਕਸਦ ਹੈ। ਤਾਂ ਕਿਸੇ ਵੀ ਵੀਰ ਨੇ ਗਲਤ ਗੱਲ ਕਹਿ ਦਿੱਤੀ ਹੋਵੇ, ਅਸੀਂ ਪੰਜਾਬੀ ਰੇਡੀਓ ਵੱਲੋਂ ਸਾਰਿਆਂ ਤੋਂ ਮਾਫੀ ਮੰਗਦੇ ਹਾਂ। ਮਿਹਰਬਾਨੀ, ਸ਼ੁਕਰੀਆ, ਸਭ ਨੂੰ ਪਿਆਰ ਭਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।